ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰੋਗਰਾਮ ਸਾਂਝੀ ਸੱਥ ਨਵੇਕਲਾ ਪ੍ਰੋਗਰਾਮ ਪੰਜਾਬੀ ਰੇਡੀਓ USA ਦਾ, ਜਿਸ ਨੂੰ ਆਪਾਂ ਪਿਛਲੇ ਹਫ਼ਤੇ ਤੋਂ ਸ਼ੁਰੂ ਕੀਤਾ ਹੈ। 1 ਅਪ੍ਰੈਲ ਤੋਂ ਇਸ ਪ੍ਰੋਗਰਾਮ ਨੂੰ ਆਗਾਜ਼ ਕੀਤਾ ਸੀ। ਪ੍ਰਵੀਨ ਸ਼ਰਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਤੇ ਦਰਸ਼ਕ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਅਸੀਂ ਦੱਸਦੇ ਚੱਲੀਏ ਵੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ, ਭਾਰਤ ਤੇ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਤੇ ਹੋਰ ਬੜੀਆਂ ਅਹਿਮ ਖਬਰਾਂ, ਅਹਿਮ ਮਸਲਿਆਂ ਨੂੰ ਲੈ ਕੇ, ਜਿਹਦੇ 'ਚ ਸਾਡੇ ਟਰੱਕਰਸ ਭਰਾ ਵੀ ਆਉਂਦੇ ਨੇ, ਸਾਡੇ ਹੋਰ ਕਮਿਊਨਿਟੀ, ਸਾਡੇ ਐਗਰੀਕਲਚਰ ਇੱਥੋਂ ਦੀ ਉੱਥੋਂ ਦੀ, ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਆਪਾਂ ਗੱਲਬਾਤ ਕਰਿਆ ਕਰਾਂਗੇ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਗੱਲਬਾਤ ਦੇ ਵਿੱਚ ਤੁਹਾਨੂੰ ਸ਼ਾਮਲ ਕਰਕੇ ਇਸ ਸੰਵਾਦ ਨੂੰ ਹੋਰ ਬਿਹਤਰ ਕੀਤਾ ਜਾਵੇ। ਹਮੇਸ਼ਾ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਤੁਹਾਨੂੰ ਨਾਲ ਜੋੜ ਕੇ ਤੁਹਾਡੇ ਵਿਊਜ਼, ਕਿਉਂਕਿ ਸਵਾਲ ਤਾਂ ਤੁਸੀਂ ਸਾਨੂੰ ਕਰਦੇ ਹੀ ਰਹਿੰਦੇ ਹੋ। ਸਾਡੇ 2 ਐਨਾਲਿਸਟ ਪੰਜਾਬ 'ਚ ਜੁੜਦੇ ਨੇ, ਪਨੂੰ ਸਾਹਿਬ ਤੇ ਮਿੰਟੂ ਗੁਰਸੇਗਾ ਜੀ। ਸਵਾਲਾਂ ਦੇ ਜਵਾਬ ਤਾਂ ਦਿੰਦੇ ਹੀ ਨੇ, ਪਰ ਅਸੀਂ ਤੁਹਾਡੇ ਸੁਝਾਵਾਂ ਦੀ ਵੀ ਉਡੀਕ ਕਰਾਂਗੇ। ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਕਿਵੇਂ ਕਰ ਸਕੀਏ, ਉਹਦੀ ਵੀ ਉਡੀਕ ਰਹੇਗੀ। ਅੱਜ 2 ਅਹਿਮ ਟੌਪਿਕਸ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਇੱਕ ਤਾਂ ਸੋਸ਼ਲ ਮੀਡੀਆ ਤੇ ਚਰਚਾ ਚੱਲੀ ਹੈ ਕਿ ਪੰਜਾਬ ਦੇ 2 ਕੈਬਨਿਟ ਮੰਤਰੀਆਂ, ਉਹਨਾਂ ਦੀਆਂ ਸਰਕਾਰੀ ਕੋਠੀਆਂ ਦੇ ਵਿੱਚੋਂ ਸਮਾਨ ਗਾਇਬ ਆ, ਲਾਪਤਾ ਹੈ। ਉਹਨਾਂ ਜੀ, ਦੀ ਜੋ ਇਹਨਾਂ ਮਸਲਿਆਂ ਤੇ ਸਟੇਟਮੈਂਟਸ ਆਈਆਂ ਨੇ, ਉਹ ਵੀ ਜ਼ਰੂਰ ਕੋਟ ਕਰਾਂਗੇ। ਨਾਲੋਂ ਨਾਲ ਇਹ ਚੀਜ਼ਾਂ ਤੇ ਚਰਚਾ ਜ਼ਰੂਰ ਹੋਏਗੀ ਕਿ ਇਹ ਰੁਕਦੀ ਕਿਆ, ਜਦੋਂ ਬੰਦਾ ਮੌਜੂਦਾ ਮੰਤਰੀ ਹੈ, ਸਾਬਕਾ ਮੰਤਰੀ ਹੈ, ਤੇ ਵਿਵਾਦ ਸਾਬਕਾ ਕਿਉਂ ਨਹੀਂ ਹੋ ਰਹੇ, ਵਿਵਾਦ ਰੁਕ ਕਿਉਂ ਨਹੀਂ ਰਹੇ। ਤਾਂ ਦੂਜਾ ਜਿਹੜਾ ਅਹਿਮ ਮਸਲਾ ਹੋਇਆ ਕਿ ਹਿੰਦੂ ਮਹਾਪੰਚਾਇਤ ਹੋਈ ਆ ਦਿੱਲੀ ਦੇ ਵਿੱਚ, ਧਰਮ ਸੰਸਦ, ਤੁਹਾਨੂੰ ਸਾਰਿਆਂ ਨੂੰ ਜ਼ਰੂਰ ਯਾਦ ਹੋਏਗੀ। ਮਹਾਪੰਚਾਇਤ ਦੇ ਵਿੱਚ ਇੱਕ ਫਿਰਕਾ ਵਿਸ਼ੇਸ਼ ਦੇ ਖਿਲਾਫ, ਇੱਕ ਭਾਈਚਾਰੇ ਦੇ ਖਿਲਾਫ ਨਫ਼ਰਤੀ ਭਾਸ਼ਣ ਇੱਕ ਵਾਰ ਫਿਰ ਤੋਂ ਮਿਲੇ ਨੇ ਕਿ ਸਾਡੀ ਜਿਹੜੀ ਸਿਸਟਮ ਆ, ਸਾਡੀ ਡੈਮੋਕ੍ਰੇਸੀ ਹੈ, ਜੋ ਕਿ ਸਾਰਿਆਂ ਨੂੰ ਕਹਿੰਦੀ ਹੈ ਕਿ ਤੁਸੀਂ ਇੱਕ ਬਰਾਬਰ ਆ, ਪਰ ਕੀ ਅਸਲੀਅਤ ਦੇ ਵਿੱਚ ਚੀਜ਼ਾਂ ਹੈ ਨੇ ਇਹ। ਬਹੁਤੇ ਲੋਕ ਇਹ ਜਿਹੇ ਨੇ ਉਸ ਮਹਾਪੰਚਾਇਤ ਦੇ ਵਿੱਚ ਬਿਆਨ ਕਰਨ ਵਾਲੇ, ਬਿਆਨ ਦੇਣ ਵਾਲੇ, ਜਿਹੜੇ ਕਿ ਜ਼ਮਾਨਤ ਤੇ ਨੇ। ਔਰ ਉਹਨਾਂ ਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ। ਸ਼ੁਰੂਆਤ ਕਰਦੇ ਹਾਂ ਪੰਜਾਬ ਦੇ 2 ਕੈਬਨਿਟ ਮੰਤਰੀਆਂ ਤੋਂ। ਜੀ ਰਾਜ ਜੀ। ਜੀ। ਸੋ ਬਿਲਕੁਲ ਪ੍ਰਵੀਨ ਜੀ, ਆਪਾਂ ਆਪਣੇ ਸਰੋਤਿਆਂ ਦੇ ਜਿਹੜੇ ਆ ਕਾਲਸ ਵੀ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਵਿਸ਼ਿਆਂ ਦੇ ਉੱਤੇ ਜ਼ਰੂਰ ਲਵਾਂਗੇ। ਤੁਹਾਡੇ ਕੀ ਵਿਚਾਰ ਹੋਣਗੇ, ਉਹ ਵੀ ਜਿਹੜਾ ਆ ਤੁਸੀਂ ਦੱਸ ਸਕੋਗੇ। ਨੰਬਰ 408 272 5200 4082725200 ਦੇ ਉੱਤੇ। ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਆ ਪ੍ਰਵੀਨ ਜੀ, ਜੀ। ਵੀ ਇਹ ਆਪ ਤਾਂ ਸਾਬਕਾ ਮੰਤਰੀ ਹੋ ਜਾਂਦੇ ਨੇ, ਪਰ ਜਿਹੜੇ ਵਿਵਾਦ ਆ ਉਹ ਸਾਬਕਾ ਨਹੀਂ ਹੁੰਦੇ। ਹੂੰ। ਹੁਣ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਕਥਿਤ ਤੌਰ ਦੇ ਉੱਤੇ ਇਹਨਾਂ ਦੇ ਉੱਤੇ ਚੋਰੀ ਦਾ ਹੀ ਕਹਿ ਸਕਦੇ ਹਾਂ ਵੀ ਇਲਜ਼ਾਮ ਲਾਉਣ ਵਾਲੀ ਜਿਹੜੀ ਗੱਲ ਆ, ਉਹ ਕਥਿਤ ਤੌਰ ਦੇ ਉੱਤੇ ਕਹਿ ਰਹੇ ਆ ਵੀ ਸਮਾਨ ਜਿਹੜਾ ਜੀ ਦੇਖੋ ਨਾਲ ਹੀ ਜਿਹੜਾ ਉਹ ਚੱਕ ਕੇ ਜਿਹੜਾ ਉਹ ਲੈ ਗਏ ਆ। ਹਾਂਜੀ। ਕਹਿੰਦੇ ਵੀ ਫਰਨੀਚਰ ਤੱਕ ਵੀ ਜਿਹੜਾ ਉਹ ਨਹੀਂ ਇਹਨਾਂ ਨੇ ਛੱਡਿਆ ਹੈਗਾ। ਮਨਪ੍ਰੀਤ ਬਾਦਲ ਹੁਣਾਂ ਦਾ ਨਾਮ ਇਸ ਤਰੀਕੇ ਦੇ ਨਾਲ ਜਿਹੜਾ ਉਹ ਆਇਆ ਆ। ਮਿਰਜ਼ਾ ਗਾਲਿਬ ਪੰਜਾਬੀ ਜਿਹੜੀ ਰਾਜਨੀਤੀ ਦਾ ਜਾਣਿਆ ਜਾਣ ਵਾਲਾ, ਸ਼ੇਰੋ ਜੀ। ਸ਼ਾਇਰੀ ਕਰਾਉਣੀ ਹੋਵੇ ਤਾਂ ਫਿਰ ਜੋ ਮਰਜ਼ੀ ਜਿਹੜੇ ਇਸ ਬੰਦੇ ਤੋਂ ਕਰਵਾ ਲਓ। ਜੀ। ਫਾਈਨੈਂਸ ਦੀ ਗੱਲ ਤਾਂ ਇਹ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਦੀ ਇਹ ਕਰਕੇ ਗਿਆ ਸੀਗਾ। ਸੋ ਹਾਂਜੀ। ਜੇ ਤੁਸੀਂ ਇਸ ਦੇ ਉੱਤੇ ਚਾਨਣਾ ਪਾਓ ਪ੍ਰਵੀਨ ਜੀ, ਵੀ ਕੀ ਇਹਨਾਂ ਦੇ ਨਾਲ ਇਹ ਵਿਵਾਦ ਜੁੜਿਆ ਆ ਜਿਹੜਾ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਜਿਹੜੀਆਂ ਟਿੱਪਣੀਆਂ ਆਈਆਂ ਸੀਗੀਆਂ, ਇੱਕ ਫੋਟੋਜ਼ ਆਈਆਂ ਵੀ ਉੱਥੋਂ ਦੇ ਕਿਸੇ ਇੰਸਪੈਕਟਰ ਨੇ ਜਦ ਕੋਠੀ ਖਾਲੀ ਕੀਤੀ ਗਈ ਤਾਂ ਦੇਖਿਆ ਵੀ ਕਿਹੜਾ ਸਮਾਨ ਪੂਰਾ ਤੇ ਕਿਹੜਾ ਘਟਿਆ ਆ। ਕੀ ਸਮਾਨ ਕਹਿੰਦੇ ਆ ਵੀ ਕਥਿਤ ਤੌਰ ਤੇ ਨਾਲ ਲੈ ਗਏ? ਹਾਂਜੀ, ਬਿਲਕੁਲ। ਜਿਹੜਾ ਸਮਾਨ ਹੈ ਨੀ ਗਾ, ਜਿਹੜਾ ਨਹੀਂ ਮਿਲਿਆ, ਉਹਦੇ ਵਿੱਚ ਇਹ ਹੈ ਵੀ ਇਹ ਨਾ ਜਦੋਂ ਵਿੱਤ ਮੰਤਰੀ ਸੀਗੇ ਮਨਪ੍ਰੀਤ ਬਾਦਲ, ਤੇ ਉਦੋਂ 47 ਨੰਬਰ ਸਰਕਾਰੀ ਕੋਠੀ ਸੀਗੀ ਇਹਨਾਂ ਕੋਲੇ 2 ਸੈਕਟਰ ਦੇ ਵਿੱਚ ਜਿਹੜੀ ਹੈਗੀ ਆ। ਉੱਥੇ ਜਦੋਂ ਉਹਨਾਂ ਨੇ ਛੱਡਿਆ, ਕਿਉਂਕਿ ਤੁਹਾਨੂੰ ਪਤਾ ਹੈ ਕਾਂਗਰਸ ਦੀ ਬੁਰੀ ਹਾਰ ਹੁੰਦੀ ਆ, ਕਾਂਗਰਸ ਦੇ ਬਹੁਤ ਵੱਡੇ ਚਿਹਰੇ ਮਨਪ੍ਰੀਤ ਬਾਦਲ ਤੋਂ ਲੈ ਕੇ ਨਵਜੋਤ ਸਿੱਧੂ ਤੱਕ ਹਾਰ ਜਾਂਦੇ ਨੇ। ਹਾਲਾਂਕਿ ਜਿਹੜਾ ਇਹਨਾਂ ਨੇ ਬਹੁਤ ਵੱਡਾ ਚਿਹਰਾ ਪਹਿਲਾਂ ਬਣਾ ਕੇ ਰੱਖਿਆ ਸੀ, ਕੈਪਟਨ ਅਮਰਿੰਦਰ ਸਿੰਘ, ਉਹ ਤਾਂ ਪਹਿਲਾਂ ਹੀ ਹਾਰ ਜਾਂਦੇ ਨੇ। ਉਹ ਤਾਂ ਪਹਿਲਾਂ ਹੀ 4.5 ਸਾਲ ਟੈਨਿਓਰ ਉਹਨਾਂ ਦੀ ਪੂਰੀ ਨਹੀਂ ਹੁੰਦੀ। ਤਾਂ ਉੱਥੇ ਕੀ ਹੋਇਆ, ਜਦੋਂ ਹਰੇਕ ਇੱਕ ਪ੍ਰੋਟੋਕਾਲ ਦੇ ਮੁਤਾਬਿਕ ਜਦੋਂ ਤੁਸੀਂ ਮੌਜੂਦਾ ਮੰਤਰੀ ਹੋ ਤਾਂ ਤੁਹਾਨੂੰ ਸਾਰਾ ਕੁਛ ਮਿਲਦਾ ਹੈ, ਸਰਕਾਰੀ ਕੋਠੀ, ਸਰਕਾਰੀ ਰਿਹਾਇਸ਼ਾਂ, ਸਰਕਾਰੀ ਅਮਲਾ, ਸਰਕਾਰੀ ਪੈਟਰੋਲ, ਸਰਕਾਰੀ ਡੀਜ਼ਲ, ਹਸਪਤਾਲੋਂ ਤੁਹਾਡਾ ਇਲਾਜ ਹੁੰਦਾ, ਤੁਹਾਡੀ ਫੈਮਿਲੀ ਨੂੰ ਬਥੇਰੇ ਸਹੂਲਤਾਂ ਫੈਸਿਲੀਟੇਟ ਕੀਤਾ ਜਾਂਦਾ ਹੈ। ਤਾਂ ਪਰ ਇੱਕ ਗੱਲ ਹੋਰ ਹੈ ਕਿ ਜਦੋਂ ਇਹਨਾਂ ਨੇ ਕੋਠੀ ਛੱਡੀ ਤੇ ਉੱਥੇ ਡਾਇਨਿੰਗ ਟੇਬਲ ਹੈ ਨਹੀਂ ਸੀਗਾ। 10 ਡਾਇਨਿੰਗ ਕੁਰਸੀਆਂ ਹੈ ਨਹੀਂ ਸੀ, ਇੱਕ ਸਰਵਿਸ ਟਰਾਲੀ ਹੈ ਨਹੀਂ ਸੀ, ਸੋਫਾ ਵੀ ਨਹੀਂ ਮਿਲਿਆ ਉੱਥੋਂ। ਤੇ
ਕਾਂਗਰਸੀ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਗੁਰਪ੍ਰੀਤ ਕਾਂਗੜ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਲੋਜ਼ ਸੀਗੇ। ਹੂੰ, ਹੂੰ। ਜਦੋਂ ਉਹਨਾਂ ਦੀ ਕੋਠੀ ਦੇ ਵਿੱਚ ਗਏ ਤੇ ਉਹ ਕਹਿੰਦੇ ਵੀ ਜਿਹੜਾ ਉਹਨਾਂ ਦਾ ਸਰਕਾਰੀ ਘਰ ਹੈ ਉੱਥੇ 2 ਫਰਿੱਜਾਂ ਹੈ ਨਹੀਂ ਸੀਗੀਆਂ, ਇੱਕ LED, ਇੱਕ ਰੂਮ ਹੀਟਰ, ਇੱਕ ਹੀਟ ਕਨਵੈਕਟਰ, ਫਰਾਟਾ ਪੱਖਾ, ਤੇ ਇਹ ਦੱਸਦੇ ਆ ਵੀ ਸਮਾਨ ਦੀ ਕੀਮਤ ਜਿਹੜੀ ਆ ਉਹ ਪੌਣੇ ਕੁ 5 ਲੱਖ ਬਣਦੀ ਆ। ਪਰ ਮਨਪ੍ਰੀਤ ਬਾਦਲ ਨੇ ਆਪ ਵੀ ਟਵੀਟ ਕੀਤਾ ਆ। ਅਸੀਂ ਦੋਨਾਂ ਮੰਤਰੀਆਂ ਦੇ ਜਿਹੜੇ ਆ ਟਵੀਟ ਤੁਹਾਨੂੰ ਦੱਸ ਜੀ, ਦਿੰਦੇ ਆ, ਦੋਨਾਂ ਦੀ ਸਫਾਈ ਜਿਹੜੀ ਆ ਦੱਸ ਦਿੰਦੇ ਆ। ਮਨਪ੍ਰੀਤ ਬਾਦਲ ਆਪ ਵੀ ਟਵੀਟ ਕਰਦੇ ਨੇ ਤੇ ਉਹਨਾਂ ਦਾ ਜਿਹੜੇ ਬ੍ਰਦਰ ਇਨ ਲਾਅ ਨੇ, ਰਿਸ਼ਤੇਦਾਰ ਨੇ ਜੈਜੀਤ ਜੌਲ, ਉਹ ਵੀ ਆਪਣੀ ਸਫਾਈ ਦਿੰਦੇ ਨੇ। ਉਹ ਕੀ ਕਹਿੰਦੇ ਨੇ ਕਿ ਉਹ ਕਹਿੰਦੇ ਨੇ ਵੀ ਜਦੋਂ ਮਨਪ੍ਰੀਤ ਬਾਦਲ 2008 ਦੇ ਵਿੱਚ ਸੀਗੇ ਵਿੱਤ ਮੰਤਰੀ, ਕਿਉਂਕਿ ਅਕਾਲੀ ਸਰਕਾਰ ਦੇ ਵਿੱਚ ਹੀ ਜੀ। ਰਹੇ ਨੇ, ਤਾਂ ਉਦੋਂ ਇਹ ਸਮਾਨ ਤਿਆਰ ਕਰਾਇਆ ਸੀਗਾ 1,60,000 ਦੇ ਵਿੱਚ। ਹੂੰ, ਹੂੰ। ਪਰ ਹੁਣ ਉਹ ਕਹਿੰਦੇ ਵੀ ਜਦੋਂ 15 ਸਾਲਾਂ ਬਾਅਦ, ਕਿਉਂਕਿ ਹੁਣ ਵੀ ਵਿੱਤ ਮੰਤਰੀ ਸੀਗੇ ਮਨਪ੍ਰੀਤ ਬਾਦਲ, ਔਰ ਬੜੇ ਲੱਕੀ ਬੰਦੇ ਨੇ। ਮੈਂ ਕਹਿੰਦਾ ਵੀ 15 ਸਾਲ ਮਨਪ੍ਰੀਤ ਬਾਦਲ ਦੇ ਵਾਂਗੂ ਵਿੱਤ ਮੰਤਰੀ ਰਹਿਣਾ ਕੋਈ ਸੁਖਾਲਾ ਤੇ ਛੋਟਾ ਕੰਮ ਨਹੀਂ ਹੈ। ਹੂੰ, ਹੁਣ ਵੀ ਰਾਜ ਜੀ ਉਹ ਕਹਿੰਦੇ ਵੀ 1,85,000 ਦੇ ਵਿੱਚ ਅਸੀਂ ਇਹ ਸਾਰਾ ਸਮਾਨ ਜਿਹੜਾ ਉਹ ਖਰੀਦਿਆ। ਪਰ ਰੌਲਾ ਜਿਹੜੀ ਜਿਹੜੀ ਗੱਲ ਦਾ, ਉਹ ਇਹ 1,82,000 ਦੇ ਵਿੱਚ ਉਹ ਕਹਿੰਦਾ ਵੀ ਇੱਕ ਤਾਂ ਅਸੀਂ PWD ਨੂੰ ਸਾਰੀ ਡਿਟੇਲਸ ਦਿੱਤੀਆਂ ਸੀਗੀਆਂ। ਜਿਹੜਾ PWD ਨੂੰ ਕਿਹਾ ਸੀਗਾ, ਉਹ ਕਹਿੰਦੇ ਵੀ ਜੇ ਤੁਹਾਡਾ ਇਹਦੇ ਤੇ ਦਿਲ ਹੈਗਾ ਜਾਂ ਤੁਸੀਂ ਰੱਖਣਾ ਚਾਹੁੰਦੇ ਹੋ, ਆਪਸ਼ਨ ਦਿੱਤੀ ਸਾਨੂੰ PWD ਨੇ, ਤਾਂ ਤੁਸੀਂ ਉਹਨੂੰ ਰੱਖ ਸਕਦੇ ਹੋ। ਔਰ ਦੂਜੀ ਗੱਲ ਇਹ ਹੈ ਵੀ ਉਹ ਕਹਿੰਦੇ ਚੰਡੀਗੜ੍ਹ ਦੀ ਹੈਰੀਟੇਜ ਦੇ ਨਾਲ ਜੁੜਿਆ ਹੈ, ਉਹ ਇਹ ਗੱਲ ਨਹੀਂ ਹੈ। ਦੇਖੋ 2 ਅਹਿਮ ਸਵਾਲ ਨੇ। ਪਹਿਲਾ ਸਵਾਲ ਇਹ ਹੈ ਕਿ ਜੇਕਰ ਇਹ ਚੰਡੀਗੜ੍ਹ ਹੈਰੀਟੇਜ ਦੇ ਨਾਲ ਜੁੜਿਆ ਨਹੀਂ ਹੈ ਤੇ ਤੁਸੀਂ ਇਹਨੂੰ ਨਾਲ ਲੈ ਗਏ ਹੋ, ਨਾਲ ਕੋਠੀ ਤਾਂ ਖਾਲੀ ਕਰਨ ਨੂੰ ਦਿਲ ਨਹੀਂ ਕਰਦਾ, ਪਰ ਫਿਰ ਵੀ ਖਾਲੀਆਂ ਕਰਨੀਆਂ ਪੈਂਦੀਆਂ ਕੋਠੀਆਂ, ਪੈਂਦੀ ਹੈ। ਹੂੰ, ਤਾਂ ਨਾਲ ਲੈ ਗਏ ਹੋ ਤਾਂ ਕੀ ਈ-ਆਕਸ਼ਨ ਕਰਵਾਈ ਗਈ ਸੀ? ਜੇਕਰ ਈ-ਆਕਸ਼ਨ ਕਰਵਾਈ ਗਈ ਸੀ, ਟਰਾਂਸਪੇਰੈਂਸੀ ਵਾਲਾ ਜਿਹੜਾ ਰਾਹ ਵਾ ਉਹ ਅਖਤਿਆਰ ਕੀਤਾ ਗਿਆ ਸੀ, ਤਾਂ ਕੋਈ ਗੱਲ ਨਹੀਂ। ਪਰ ਜੇਕਰ ਤੁਸੀਂ ਚੋਰੀ ਛਪੋਰੀ ਲੈ ਕੇ ਜਾਂਦੇ ਹੋ, ਤਾਂ ਕੀ ਇਹ ਗੱਲ ਜਿਹੜੀ ਆ ਸ਼ੋਰ ਹੈ ਕਿ ਜਿਹੜੀਆਂ ਤੁਸੀਂ ਲਿਸਟਾਂ ਦਿੱਤੀਆਂ ਆ, ਉਹ ਉਹੀ ਲਿਸਟਾਂ ਆ ਜਿਹੜੀਆਂ ਤੁਹਾਡੇ ਕੋਲ ਸਮਾਨ ਆ? ਤੁਸੀਂ ਕਹਿ ਰਹੇ ਹੋ ਲੀ ਕਾਰਬੂਜੀਅਰ ਦਾ ਜਾਂ ਹੋਰ ਪੁਰਾਣਾ ਹੈਰੀਟੇਜ ਦਾ ਸਮਾਨ ਨਹੀਂ ਸੀਗਾ, ਠੀਕ ਹੈ। ਤੁਸੀਂ ਤਾਂ ਕਹੇ ਸੀ ਗੁੰਡਾ ਟੈਕਸ ਵੀ ਹੈ ਨਹੀਂ, ਫਿਰ ਕਿਸੇ ਉਹਦੇ ਤੇ ਵੀ ਸੱਚ ਮੰਨ ਲਈਏ। ਤੁਸੀਂ ਤਾਂ ਕਹਿੰਦੇ ਹੋ ਕਿ ਬਠਿੰਡਾ ਥਰਮਲ ਦੇ ਵਿੱਚੋਂ ਮਾਈਨਿੰਗ ਵੀ ਨਹੀਂ ਹੋਈ, ਫਿਰ ਹੂੰ। ਕੀ ਲੋਕ ਉਹਦਾ ਵੀ ਸੱਚ ਮੰਨ ਲੈਣ? ਸੋ ਜਿਹੜੀਆਂ ਭਰੋਸੇਯੋਗਤਾ ਹੈ ਤੁਹਾਡੀ ਆਪਦੀ ਹੱਥੀਂ ਕਰਤੂਤੀ ਭਰੋਸੇਯੋਗਤਾ ਤੁਸੀਂ ਗਵਾਈ ਹੈ, ਜਿਹਦੇ ਕਰਕੇ ਲੋਕ ਤੁਹਾਡੇ ਤੇ ਯਕੀਨ ਨਹੀਂ ਕਰਨਾ ਚਾਹੁੰਦੇ। ਕਾਂਗੜ ਹੂੰ, ਸਾਹਿਬ ਦੀ ਵੀ ਸਫਾਈ ਆਈ ਹੈ, ਉਹ ਕਹਿੰਦੇ ਜੀ ਨਹੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ ਹੈ। ਰਾਜ ਜੀ ਦੇਖੋ ਕਿੱਡੀ ਗੈਰ ਇਖਲਾਕੀ ਵਾਲੀ ਗੱਲ ਆ ਕਿ ਜੀ। ਪਹਿਲਾਂ ਤੁਸੀਂ ਮੰਤਰੀ ਅਹੁਦੇ ਤੇ ਰਹੇ, ਤੁਹਾਨੂੰ ਫੈਸਿਲਿਟੇਟ ਕੀਤਾ ਜਾਂਦਾ, ਡੀਜ਼ਲ ਤੁਹਾਨੂੰ ਦਿੱਤਾ ਜਾਂਦਾ ਆ, ਪੀਏ ਤੁਹਾਨੂੰ ਦਿੱਤੇ ਜਾਂਦੇ ਆ, ਟੈਲੀਫੋਨ ਦੇ ਬਿੱਲ ਤੁਹਾਨੂੰ ਦਿੱਤੇ ਜਾਂਦੇ ਆ, ਇਲਾਜ ਤੁਹਾਡੇ ਸਰਕਾਰੀ ਖਜ਼ਾਨੇ ਚ ਆਉਂਦਾ। ਔਰ 2 ਬਹੁਤ ਵੱਡੇ ਅਮੀਰ ਪਰਿਵਾਰ, ਸਭ ਤੋਂ ਜ਼ਿਆਦਾ ਇਲਾਜ ਕਰਾਉਣ ਵਾਲੇ ਪਰਿਵਾਰਾਂ ਦੇ ਵਿੱਚੋਂ ਆ ਪ੍ਰਕਾਸ਼ ਸਿੰਘ ਬਾਦਲ, 5 ਵਾਰ ਮੁੱਖ ਮੰਤਰੀ ਪੰਜਾਬ, ਤੇ ਹਰਚਰਨ ਸਿੰਘ ਬਰਾੜ, ਸਾਬਕਾ ਮੁੱਖ ਮੰਤਰੀ ਪੰਜਾਬ। ਉਹ ਪਰਿਵਾਰ ਆ ਜਿਨ੍ਹਾਂ ਨੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਭ ਤੋਂ ਵੱਧ ਇਲਾਜ ਕਰਵਾਇਆ ਆ। ਔਰ ਦੇਖੋ ਤੁਸੀਂ ਜਦੋਂ ਮਨਪ੍ਰੀਤ ਬਾਦਲ 5 ਸਾਲ ਪਹਿਲਾਂ ਆਪਣਾ ਹਲਫਨਾਮਾ ਦਾਖਲ ਕਰਦੇ ਆ ਤੇ ਉਹਨਾਂ ਦੀ ਜਿਹੜੀ ਜਾਇਦਾਦ ਸੀਗੀ, ਤੇ ਹੁਣ ਜਦੋਂ 2022 ਦੇ ਵਿੱਚ ਦਾਖਲ ਕਰਦੇ ਆ, ਦੁੱਗਣੀ ਹੋਈ ਪਈ ਆ ਉਹਨਾਂ ਦੀ ਜਾਇਦਾਦ ਦੇ। ਜੇ ਤੁਸੀਂ ਵੇਰਵੇ ਕੱਢ ਕੇ ਨੈਟ ਤੇ ਪੜੋਗੇ ਤਾਂ ਉਹ ਦੁੱਗਣੀ ਆ। ਪਰ ਦੂਜੇ ਪਾਸੇ ਕੀ ਹੈ, ਸਰਕਾਰੀ ਕੋਠੀਆਂ ਦੇ ਵਿੱਚ ਸਮਾਨ ਨਹੀਂ ਛੱਡਿਆ ਜਾ ਰਿਹਾ, ਸਰਕਾਰੀ ਕੋਠੀਆਂ ਦੇ ਵਿੱਚੋਂ ਜੋ ਛਿੱਚ-ਪੱਤ ਸੀਗਾ ਉਹਨਾਂ ਨੂੰ ਚੱਕਿਆ ਜਾ ਰਿਹਾ। ਔਰ ਧਾਲੀਵਾਲ ਸਾਹਿਬ ਨੇ ਜਿਹੜੇ ਇਹਨਾਂ ਦੇ ਨਵੇਂ ਮੰਤਰੀ ਬਣੇ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਤਾਂ ਬੜੀਆਂ ਤਲਖ ਟਿੱਪਣੀਆਂ ਕੀਤੀਆਂ। ਉਹਨਾਂ ਨੇ ਤਾਂ ਚੋਰ ਲੁਟੇਰੇ ਤੱਕ ਕਿਹਾ ਵਾ, ਹਾਲਾਂਕਿ ਆਪਾਂ ਉਹ ਸ਼ਬਦ ਯੂਜ਼ ਨਹੀਂ ਕਰ ਸਕਦੇ ਇੱਥੇ, ਵਰਤ ਨਹੀਂ ਸਕਦੇ ਇੱਥੇ, ਆਪਾਂ ਨਹੀਂ ਕਹਿ ਸਕਦੇ। ਇਹਨਾਂ ਦੇ ਸਿਆਸਤਦਾਨ ਇੱਕ ਦੂਜੇ ਨੂੰ ਕਹੀ ਜਾ ਸਕਦੇ, ਕਹਿ ਰਹੇ ਨੇ ਔਰ ਕਹਿ ਵੀ ਸਕਦੇ ਨੇ, ਪਰ ਆਪਾਂ ਨਹੀਂ ਕਹਿ ਸਕਦੇ। ਰੇਡੀਓ ਦੇ ਕੁਝ ਇਖਲਾਕ ਨੇ, ਕੁਝ ਐਥਿਕਸ ਨੇ। ਪਰ ਸਵਾਲ ਸਭ ਤੋਂ ਵੱਡਾ ਇਹ ਆ, ਸਮਾਨ ਤੇ ਤੁਹਾਡਾ ਦਿਲ ਆ ਗਿਆ, ਤੁਸੀਂ ਪੇਂਟ ਕਰਾ ਲਿਆ, ਠੀਕ ਕਰਾ ਲਿਆ, ਕੀ ਸਮਾਨ ਓਨਾ ਹੀ ਸੀ ਲੈ ਕੇ ਗਏ ਹੋ ਨਾਲ ਜਿੰਨਾ ਕਿ ਦੱਸਿਆ ਜਾ ਰਿਹਾ? ਕੀ ਇਹਦੀ ਕੀਮਤ 1,82,000 ਹੀ ਬਣਦੀ ਸੀ? ਜੇਕਰ 1,82,000 ਬਣਦੀ ਸੀ ਤਾਂ ਤੁਸੀਂ ਈ-ਆਕਸ਼ਨ ਕਰਾ ਕੇ ਬਕਾਇਦਾ ਜੋ ਇੱਕ ਪ੍ਰੋਸੈਸ ਹੈ ਸਰਕਾਰੀਆਂ ਚੀਜ਼ਾਂ ਨੂੰ ਲੈਣ ਦਾ, ਉਹ ਅਖਤਿਆਰ ਕਰ ਲੈਂਦੇ। ਮਹਿਕਮਾ ਕਰ ਲੈਂਦਾ, ਤੁਹਾਨੂੰ ਲੈ ਜਾਂਦੇ, ਕੋਈ ਦਿੱਕਤ ਨਹੀਂ ਸੀ। ਬੋਲੀ ਜੀ, ਕਰਾ ਲੈਂਦੇ, ਜਿਹੜਾ ਵੱਧ ਲੈ ਲੈਂਦਾ ਉਹ ਲੈ ਜਾਂਦਾ। ਜੀ ਰਾਜ। ਜੀ, ਬਿਲਕੁਲ। ਬਾਕੀਆਂ ਨੂੰ ਤਾਂ ਚਲੋ ਮੌਕਾ ਵੀ ਨਹੀਂ ਮਿਲਿਆ ਹੋਣਾ, ਪਤਾ ਵੀ ਨਹੀਂ ਹੋਣਾ ਵੀ ਹੂੰ, ਕਿਹੜਾ-ਕਿਹੜਾ ਸਮਾਨ ਇਹ ਈ-ਆਕਸ਼ਨਸ ਦੇ ਜ਼ਰੀਏ ਜੀ, ਵਿਕਦਾ ਵੀ ਆ, ਵੀ ਕੋਈ ਮਿਨਿਸਟਰਾਂ ਦੀਆਂ ਵੇਲੇ ਵਰਤੀਆਂ ਹੋਈਆਂ ਚੀਜ਼ਾਂ ਉਹ ਖਰੀਦ ਵੀ ਸਕਦਾ। ਮੈਨੂੰ ਲੱਗਦਾ ਬਹੁਤੇ ਪੰਜਾਬ ਨੂੰ ਤਾਂ ਇਸ ਦੇ ਬਾਰੇ ਪਤਾ ਵੀ ਨਹੀਂ ਹੋਣਾ। ਜੀ, ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਪਰਸਨ ਆ ਮਲਵਿੰਦਰ ਕੰਗ, ਹਾਂਜੀ, ਉਹਨਾਂ ਨੇ ਕਿਹਾ ਵੀ ਇਹ ਕਹਿਣਾ ਵੀ ਇਹਨਾਂ ਨੇ ਹੋਮ ਅਪਲਾਇੰਸ ਤੇ ਫਰਨੀਚਰ ਚੋਰੀ ਕੀਤਾ ਆ, ਇਹ ਸ਼ਾਇਦ ਜਸਟੀਫਾਈਡ ਨਹੀਂ ਆ ਵੀ ਏਦਾਂ ਨਾ ਕਿਹਾ ਜਾਵੇ।
ਪਰ ਕਹਿੰਦੇ ਵੀ ਜਿਹੜੇ ਅਧਿਕਾਰੀ ਮੈਨੇਜ ਕਰਦੇ ਨੇ ਪ੍ਰਾਪਰਟੀਜ਼ ਨੂੰ, ਉਹਨਾਂ ਦੇ ਸਿਰ ਤੇ ਵੀ ਉਨੀ ਓ ਜ਼ਿੰਮੇਵਾਰੀ ਬਣਦੀ ਆ ਵੀ ਇਹ ਕਿਉਂ ਹੋਇਆ। ਕਹਿੰਦੇ ਵੀ ਕਿਸੇ ਵੀ ਮੰਤਰੀ ਨੂੰ ਸਰਕਾਰੀ ਪ੍ਰਾਪਰਟੀ ਨਾਲ ਲੈ ਕੇ ਜਾਣ ਦਾ ਕੋਈ ਅਖਤਿਆਰ ਨਹੀਂ ਆ। ਆਥੋਰਾਈਜ਼ਡ ਜਿਹੜੇ ਉਹ ਨਹੀਂ ਹੈਗੇ। ਕਹਿੰਦੇ ਉਹਨਾਂ ਦੇ ਕਰੈਕਟਰ ਬਾਰੇ ਜ਼ਿਆਦਾ ਦੱਸਦਾ ਆ। ਪਹਿਲੋਂ ਪੰਜਾਬ ਨੂੰ ਲੁੱਟਿਆ ਤੇ ਹੁਣ ਜਿਹੜਾ ਆ ਫਰਨੀਚਰ ਤੇ ਵੈਲਿਊਏਬਲਸ ਆ, ਜਿਹੜੀਆਂ ਕੀਮਤੀ ਚੀਜ਼ਾਂ ਸੀ ਉਹਨਾਂ ਨੂੰ ਵੀ ਨਾਲ ਲਿਜਾਣ ਤੋਂ, ਚੋਰੀ ਕਰਨ ਤੋਂ ਉਹਨਾਂ ਨੇ ਗੁਰੇਜ਼ ਨਹੀਂ ਕੀਤਾ। ਇਹ ਬੜੀ ਸ਼ਰਮਨਾਕ ਕਾਰਾ ਜਿਹੜਾ ਕੀਤਾ ਹੈ। ਸੋ ਏਦਾਂ ਦੇ ਜਿਹੜੇ ਬਿਆਨ ਆ, ਓਬਵੀਅਸਲੀ ਆਪਾਂ ਨੂੰ ਪਤਾ ਹੈ ਵੀ ਸਿਆਸਤ ਅਜਿਹੇ ਮੁੱਦੇ ਦੇ ਉੱਤੇ ਹੁੰਦੀ ਹੋਈ ਆ। ਸਿਆਸੀ ਧਿਰਾਂ ਕਦੀ ਵੀ ਪਿੱਛੇ ਨਹੀਂ ਰਹਿੰਦੀਆਂ ਇੱਕ ਦੂਜੇ ਦੇ ਉੱਤੇ ਜਿਹੜੀ ਮਾਈਲੇਜ ਆ ਉਹ ਲੈਣ ਦੇ ਲਈ। ਬੜੀ ਮੰਦਭਾਗੀ ਗੱਲ ਆ ਪ੍ਰਵੀਨ ਜੀ, ਜੀ ਵੀ ਬਿਲਕੁਲ। ਪੰਜਾਬ ਦਾ ਇੰਨਾ ਮਾੜਾ ਹਾਲ ਚੱਲ ਰਿਹਾ ਹੋਵੇ। ਇਹਨਾਂ ਦੇ ਕਾਰਜਕਾਲ ਦੇ ਦੌਰਾਨ ਕੀ ਕੁਛ, ਕਿੰਨਾ ਕੁਛ ਮਾੜਾ ਜਿਹੜਾ ਉਹ ਵਾਪਰਿਆ ਤੇ ਮੁੱਦਾ ਜਿਹੜਾ ਆ ਉਹ ਇਸ ਟਾਈਮ ਕੀ ਜਿਹੜਾ ਉਹ ਬਣ ਚੁੱਕਾ ਆ ਵੀ ਡਾਇਨਿੰਗ ਚੇਅਰਾਂ ਤੇ ਸੋਫੇ ਤੇ ਇਹ ਸਾਰੀਆਂ ਚੀਜ਼ਾਂ ਲੈ ਕੇ ਜਾ ਰਹੇ ਆ। ਵੀ ਇਹ ਬੜੇ ਅਫਸੋਸਜਨਕ ਆ ਵੀ ਕੀ ਤੁਸੀਂ 5 ਸਾਲਾਂ 'ਚ ਰੱਜੇ ਨਹੀਂ, ਤੁਹਾਨੂੰ ਰੱਜ ਨਹੀਂ ਆਇਆ ਵੀ ਹੂੰ, ਇਹ ਸਾਰੀਆਂ ਚੀਜ਼ਾਂ ਵੀ ਲੋਕਾਂ ਦੇ ਟੈਕਸ ਪੇਅਰ ਮਨੀ ਦੇ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਦੇ ਉੱਤੇ ਵੀ ਤੁਸੀਂ ਇਸ ਤਰੀਕੇ ਦੇ ਨਾਲ ਨਜ਼ਰ ਜਿਹੜੀ ਉਹ ਰੱਖਦੇ ਆ। ਸੋ ਇੱਥੋਂ ਇਹ ਪਤਾ ਲੱਗਦਾ, ਇਹ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿੱਦਾਂ ਸਮੁੰਦਰ ਦੇ ਵਿੱਚ, ਸਾਗਰਾਂ ਦੇ ਵਿੱਚ ਆਪਾਂ ਦੇਖਦੇ ਆ ਨਾ ਵੀ ਆਈਸਬਰਗਸ ਜਾ ਰਹੇ ਹੁੰਦੇ ਆ। ਹਾਂਜੀ। ਆਪਾਂ ਨੂੰ ਜਿਹੜਾ ਆਈਸ ਆ, ਬਰਫ਼ ਆ ਨਜ਼ਰ ਆਉਂਦੀ ਆ ਤੈਰਦੀ। ਉੱਤੇ ਆਪਾਂ ਨੂੰ ਬੜੀ ਛੋਟੀ ਜਿਹੀ ਨਜ਼ਰ ਆਉਂਦੀ ਆ। ਕਹਿੰਦੇ ਵੀ 3 ਗੁਣਾ ਜ਼ਿਆਦਾ ਉਸ ਤੋਂ ਬਰਫ਼ ਆ ਉਹ ਤਾਂ ਪਾਣੀ ਦੇ ਹੇਠਾਂ ਹੁੰਦੀ ਆ। ਸੋ ਹੂੰ, ਜਿਸਨੂੰ ਇਹ ਟਿਪ ਆਫ ਆਈਸਬਰਗ ਆਖਿਆ ਜਾਂਦਾ ਆ ਵੀ ਜੀ। ਇਹ ਸਾਰੀਆਂ ਚੀਜ਼ਾਂ ਤੇ ਟਿਪ ਆਫ ਆਈਸਬਰਗ ਆ। ਇਹ ਤੇ ਇਹ ਆ ਵੀ ਜਿਹੜਾ ਆਪਾਂ ਨੂੰ ਪਤਾ ਲੱਗ ਗਿਆ ਵੀ ਹੂੰ, ਇਹਨਾਂ ਨੇ ਇਹ ਕੁਛ ਕੀਤਾ ਆ। ਜੀ। ਥੱਲੇ ਅੰਦਰ ਖਾਤੇ ਅਜੇ ਪਰਦੇ ਦੇ ਪਿੱਛੇ ਹੋਰ ਪਤਾ ਨਹੀਂ ਕੀ ਕੁਛ ਢਕਿਆ ਜਿਹੜਾ ਆ, ਇਹ ਪਿਆ ਹੋਣਾ ਆ। ਹੋਰ ਪਤਾ ਨਹੀਂ ਕਿੱਦਾਂ-ਕਿੱਦਾਂ ਦੀਆਂ ਧਾਂਦਲੀਆਂ, ਕਿੱਦਾਂ-ਕਿੱਦਾਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਦਿੱਤੇ ਹੋਏ ਟੈਕਸ ਦੀ ਦੁਰਵਰਤੋਂ ਤੇ ਮਾੜੇ ਜਿਹੜੇ ਕੰਮ ਉਹਨਾਂ ਨੇ ਉਹ ਕੀਤੇ ਹੋਣਗੇ। ਇਹ ਬੜੀ ਅਫਸੋਸਜਨਕ ਗੱਲ ਆ ਵੀ ਆਪਣੇ ਆਪ ਨੂੰ ਬੜਾ ਪੜ੍ਹਿਆ ਲਿਖਿਆ, ਬੜਾ ਵੀ ਸੁਚੱਜਾ, ਮੈਂ ਬਹੁਤ ਵਧੀਆ ਬੋਲਦਾ, ਮੈਂ ਏਦਾਂ ਆ, ਮੈਂ ਓਦਾਂ ਆ ਤੇ ਕੰਮ ਹੂੰ, ਦੇਖੋ, ਕਰਤੂਤਾਂ ਦੇਖੋ ਤੇ ਉਹ ਕੀ ਜਿਹੜਾ ਉਹ ਕਰ ਰਿਹਾ ਹੈਗਾ। ਸੋ ਜੀ। ਸੋ ਤੇ ਤੁਸੀਂ ਵੀ ਆਪਣੇ ਵਿਚਾਰ ਜੇ ਸਾਂਝੇ ਕਰਨਾ ਚਾਹੁੰਦੇ ਹੋ ਇਸ ਮੁੱਦੇ ਦੇ ਉੱਤੇ ਤਾਂ ਕਾਲ ਵੀ ਕਰ ਸਕਦੇ ਹੋ 408 272 5200 4082725200 ਜੀ ਪ੍ਰਵੀਨ ਜੀ। ਜੀ, ਬਿਲਕੁਲ ਦੇਖੋ ਗੁਰਪ੍ਰੀਤ ਕਾਂਗੜ ਜੀ ਤਾਂ ਜਿਹੜੀ ਟਿੱਪਣੀ ਕਰਦੇ ਨੇ ਨਾ ਆਪਣੇ ਬਚਾਅ ਦੇ ਵਿੱਚ, ਉਹ ਬੜੀ ਹਾਸੋਹੀਣ ਹੀ ਆ। ਉਹ ਕਹਿੰਦੇ ਮੈਂ ਤਾਂ ਹਜੇ ਚਾਬੀਆਂ ਹੀ ਨਹੀਂ ਦਿੱਤੀਆਂ, ਮੈਂ ਤਾਂ ਹਾਲੇ ਕੰਟਰੋਲ ਹੀ ਨਹੀਂ ਦਿੱਤਾ। ਕੰਟਰੋਲ ਦੇਣਾ ਕਦੋਂ ਆ? ਜਦੋਂ ਤੁਹਾਡੇ ਘਰੋਂ ਚਾਬੀਆਂ ਲੈ ਗਏ ਉਦੋਂ। ਪਰ ਇਹ ਗੱਲ ਹੋਰ ਨੋਟ ਕਰਨ ਵਾਲੀ ਹੈ ਵੀ ਜਿਹੜੀਆਂ ਅਥਾਰਟੀਜ਼ ਨੇ, ਜਿਹੜੀਆਂ ਮਤਲਬ ਪੰਜਾਬ ਸਕੱਤਰੇਤ ਦੀਆਂ ਅਥਾਰਟੀਜ਼ ਨੇ ਜਾਂ ਪੀਡਬਲਿਊਡੀ ਦੀਆਂ ਅਥਾਰਟੀਜ਼ ਨੇ, ਉਹਨਾਂ ਨੇ ਪਹਿਲੀ ਸੱਟੇ ਹੀ ਕਿਹਾ ਵੀ ਇਹ ਸਮਾਨ ਲਾਪਤਾ ਆ। ਉਸ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਸਫਾਈ ਆਉਂਦੀ ਹੈ ਵੀ ਇਹ ਲਾਪਤਾ ਨਹੀਂ ਹੈ ਜੀ, ਅਸੀਂ ਚੈੱਕ ਦਿੱਤਾ ਆ। ਤੇ ਦੂਜੇ ਮੰਤਰੀ ਸਾਹਿਬ ਕਹਿੰਦੇ ਨੇ ਜੀ ਨਹੀਂ, ਅਸੀਂ ਹਜੇ ਚਾਬੀਆਂ ਜਿਹੜੀਆਂ ਵਾ ਉਹ ਉਹਨਾਂ ਨੂੰ ਕੀਜ਼ ਉਹਨਾਂ ਦੇ ਹਵਾਲੇ ਕਰਨੀਆਂ ਹਲੇ ਬਾਕੀ ਨੇ। ਸੱਤਾ ਦੇ ਵਿੱਚ ਰਹਿੰਦਿਆਂ ਲੀਡਰਾਂ ਤੇ ਬਹੁਤ ਤਰ੍ਹਾਂ ਦੇ ਦੋਸ਼ ਲੱਗਦੇ ਨੇ, ਜਿਨ੍ਹਾਂ ਦੀ ਦੋਸ਼ਾਂ ਦੀ ਸੱਚਾਈ ਤਾਂ ਇਹ ਸਾਬਤ ਕਦੇ ਨਹੀਂ ਹੋਣ ਦਿੰਦੇ। ਪਰ ਕਮਾਲ ਦੀ ਗੱਲ ਇਹ ਹੈ ਵੀ ਸੱਤਾ ਤੋਂ ਬਾਅਦ ਵੀ ਇਹਨਾਂ ਤੇ ਐਲੀਗੇਸ਼ਨ ਲੱਗਣੇ ਖਤਮ ਨਹੀਂ ਹੋਏ। ਔਰ ਦੂਜੀ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਕਿੰਨੀਆਂ ਹੀ ਚੀਜ਼ਾਂ ਜਿਹੜੀਆਂ ਨੇ ਉਹ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਕੀਮਤ ਉਹਦੀ ਤਾਰ ਦਿੰਦੇ ਹੋ, ਪਰ ਕੀਮਤ ਤੁਹਾਡੀ ਤੁਸੀਂ ਇਹ ਵੀ ਕਹਿੰਦੇ ਹੋ ਨਾ ਕਿ ਜਿਹੜਾ ਕਰੋਨਾ ਟਾਈਮ ਸੀਗਾ ਜੀ, ਇਹਦੇ ਵਿੱਚ ਟਰਾਂਸਪੋਰਟਰਾਂ ਨੂੰ ਬੜਾ ਘਾਟਾ ਪਿਆ ਆ, ਉਹਨਾਂ ਨੂੰ ਟੈਕਸ ਰਿਲੈਕਸੇਸ਼ਨ ਦੇ ਦਿੰਦੇ ਆ, ਜਦ ਕਿ ਵਿੱਤ ਮੰਤਰੀ ਸਾਹਿਬ ਤਾਂ ਆਪ ਟਰਾਂਸਪੋਰਟਰ ਨੇ। ਇਹਨਾਂ ਚੀਜ਼ਾਂ ਨੂੰ, ਇਹਨਾਂ ਘੁੰਡੀਆਂ ਨੂੰ ਫੜਨਾ ਪੈਣਾ ਵਾ ਲੋਕਾਂ ਨੂੰ ਵੀ, ਜਿੱਥੇ ਰਿਲੈਕਸੇਸ਼ਨ ਆ, ਜਿੱਥੇ ਅਸੀਂ ਸਾਡੇ ਬੇਸ਼ੱਕ ਉੱਥੇ ਹਿੱਤ ਜੁੜਦੇ ਨੇ, ਫਾਈਨੈਂਸ ਦੇ ਹਿੱਤ ਜੁੜਦੇ ਨੇ, ਔਰ ਅਸੀਂ ਫਾਈਨੈਂਸ ਮਿਨਿਸਟਰ ਅਸੀਂ ਤੈਅ ਕਰ ਰਹੇ ਹਾਂ ਕਿ ਕਿਹਨੇ ਕੀ ਕਰਨਾ, ਕਿਹਨੇ ਨਹੀਂ ਦਿੱਤੇ। ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਲਾਹਾ ਨਾ ਦੇਈਏ, ਇਹ ਕੀ ਹੋ ਸਕੂਗਾ। ਸੋ ਸੱਤਾ ਦੇ ਵਿੱਚ ਰਹਿਣ ਦੇ ਨਾਲ ਸਵਾਲ ਖੜੇ ਹੋਣਾ ਉਹ ਡਿਫਰੈਂਟ ਗੱਲ ਆ, ਪਰ ਸੱਤਾ ਦੇ ਬਾਅਦ ਬੰਦਾ ਸਰਕਾਰੀ ਚੀਜ਼ਾਂ ਨਾ ਛੱਡੇ, ਇੱਕ ਬਹੁਤ ਵੱਡੀ ਗੱਲ ਹੈ। ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ, ਬਚਾਅ ਹੋਣਾ ਚਾਹੀਦਾ ਸੀ, ਪਰ ਲਾਲਚ ਦੀ ਕਹਿੰਦੇ ਕੋਈ ਸੀਮਾ ਨਹੀਂ। ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਸਾਰਿਆਂ ਨਾਲ ਹੀ। ਜੀ ਜੀ ਇੱਕ ਰਾਤ ਬੜਾ ਮੀਂਹ ਆਉਂਦਾ ਹੈ, ਬੜੀ ਹਨੇਰੀ ਆਉਂਦੀ ਹੈ ਤੇ ਬੇਰਾਂ ਦੀ ਰੁੱਤ ਹੁੰਦੀ ਹੈ, ਤੇ ਇੱਕ ਬੱਚਾ ਛੋਟਾ ਜਿਹਾ ਆਪਣੇ ਦਾਦਾ ਜੀ ਨਾਲ ਖੇਤ ਦੇ ਵਿੱਚ ਜਾਂਦਾ ਬੇਰੀਆਂ ਦੇ ਬੇਰ ਚੁਗਣ। ਉਹ ਝੋਲੀ ਵੀ ਭਰ ਲੈਂਦਾ, ਉਹ ਆਪਣੀਆਂ ਜੇਬਾਂ ਦੇ ਵਿੱਚ ਪਾਉਣ ਲੱਗਦਾ ਨਾ, ਜਦੋਂ ਝੋਲੀ ਭਰ ਲੈਂਦਾ, ਕਿਉਂਕਿ ਅੱਗੇ ਆਪਾਂ ਕੁੜਤਾ ਪਜਾਮਾ ਪਾਉਣਾ ਤੇ ਉਹਦੀ ਝੋਲੀ ਬਣ ਜਾਂਦੀ ਹੈ ਮੂਹਰੋਂ। ਤਾਂ ਉਹ ਕਹਿੰਦੇ ਵੀ ਮੇਰੇ ਦਾਦਾ ਜੀ ਨੇ ਮੈਨੂੰ ਰੋਕਤਾ। ਕਹਿੰਦੇ ਦਾਦਾ ਜੀ ਨੇ ਮੈਨੂੰ ਤਾਂ ਰੋਕਤਾ
ਕਿ ਉਹ ਕਹਿੰਦੇ ਕਿ ਪੁੱਤਰਾ ਤੂੰ ਪਹਿਲਾਂ ਆ ਗਿਆ ਤੇ ਕੋਈ ਗੱਲ ਨਹੀਂ, ਬੇਰ ਦੂਜੇ ਜਵਾਕਾਂ ਨੇ ਵੀ ਚੁਗਣ ਆਉਣਾ, ਕਿਉਂਕਿ ਉਹਨਾਂ ਨੂੰ ਵੀ ਪਤਾ ਰਾਤ ਹਨੇਰੀ ਆਈ ਸੀ, ਰਾਤ ਮੀਂਹ ਆਇਆ ਸੀ। ਸੋ ਦੂਜਿਆਂ ਵਾਸਤੇ ਵੀ ਛੱਡ ਦੇਈਦੇ ਆ ਬੇਰ। ਪਰ ਇੱਥੇ ਕੀ ਹੈ, ਬੇਰ ਦੂਜਿਆਂ ਨੂੰ ਚੁਗਣ ਦਾ ਤਾਂ ਮੌਕਾ ਹੀ ਨਹੀਂਗਾ ਦੇਣਾ। ਜਿਹੜੇ ਹੈਗੇ ਨੇ ਉਹ ਵੀ ਦੂਜਿਆਂ ਵਾਸਤੇ ਜਿਹੜੇ ਆ ਉਹ ਨਹੀਂ ਛੱਡਣੇ। ਸੋ ਇੱਕ ਉਹ ਜਿਹੜੀ ਕਹਾਣੀ ਸਾਨੂੰ ਦੱਸਦੀ ਹੈ ਕਿ ਦੂਜਿਆਂ ਨੂੰ ਵੀ ਅਹਿਮੀਅਤ ਦੇਈਦੀ ਹੈ। ਕੁਦਰਤੀ ਅਸਾਸਿਆਂ ਤੇ ਉਹਨਾਂ ਦਾ ਵੀ ਓਨਾ ਹੀ ਜ਼ੋਰ ਆ, ਉਹਨਾਂ ਦਾ ਵੀ ਓਨਾ ਹੀ ਅਹਿਸਾਸ ਆ ਜਿੰਨਾ ਸਾਡਾ ਆ। ਪਰ ਇੱਕ ਇਹ ਹੈ ਕਿ ਅਸੀਂ 5 ਸਾਲ ਕਿਸੇ ਵੀ ਮਿਨਿਸਟਰ ਨੂੰ ABCD ਨੂੰ 5 ਸਾਲ ਉਹਨੂੰ ਸਾਰੀਆਂ ਸਹੂਲਤਾਂ ਦਿੱਤੀਆਂ, ਸਿਕਿਉਰਿਟੀ ਉਹਨੂੰ ਮਿਲੀ, ਸਰਕਾਰੀ ਕਾਰਾਂ ਉਹਨੂੰ ਮਿਲੀਆਂ, ਸਾਰਾ ਕੁਛ ਫੋਨ ਦੇ ਬਿੱਲ ਉਹਨੂੰ ਮਿਲੇ, ਇਲਾਜ ਦੀ ਸਹੂਲਤ ਉਹਨੂੰ ਮਿਲੀ। ਪਰ ਜਾਣ ਲੱਗੇ ਇਹੋ ਜਿਹੇ ਐਲੀਗੇਸ਼ਨ ਔਰ ਬੜੇ ਛੋਟੇ ਲੈਵਲ ਦੇ, ਜਿੱਥੇ ਕਿੰਨਾ ਕੁ 1,82,000 ਰੁਪਇਆ 85,000 ਰੁਪਇਆ ਤੁਸੀਂ ਕਹਿਣੋ ਕਿ ਅਸੀਂ 15 ਸਾਲਾਂ ਬਾਅਦ 1,60,000 ਦੀ ਚੀਜ਼ ਸੀ, ਅਸੀਂ 15 ਸਾਲਾਂ ਬਾਅਦ 1,82,000 ਦਿੱਤਾ ਹੈ। ਤੁਸੀਂ ਹੋਰ ਸ਼ੋਰੂਮ ਤੋਂ ਲੈ ਲਓ, ਚੰਡੀਗੜ੍ਹ ਹੋਰ ਸ਼ੋਰੂਮ ਥੋੜ੍ਹੇ ਆ, ਉੱਥੋਂ ਲੈ ਲਓ ਤੁਸੀਂ, ਜ਼ਰੂਰੀ ਤਾਂ ਨਹੀਂ ਇਹੀ ਲੈ ਕੇ ਜਾਣਾ ਆ। ਜੀ। ਜੀ ਬਿਲਕੁਲ। ਹੁਣ ਦੇਖੋ, ਜਦੋਂ ਇੰਨੇ ਸਾਲ ਇਹ ਮੰਤਰੀ ਰਹੇ, ਇਕੱਲਾ ਹੀ ਨਹੀਂ, ਇੱਦਾਂ ਦੇ ਕਹਿ ਲਓ ਵੀ ਐਲੀਗੇਸ਼ਨ ਤੇ ਇੱਦਾਂ ਦੀਆਂ ਗੱਲਾਂ ਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ। ਰਜਿੰਦਰ ਕੌਰ ਭੱਠਲ ਹੁਣਾਂ ਬਾਰੇ ਸਾਰੇ ਹੀ ਜਾਣਦੇ ਹੋਣੇ ਆ। ਇਹਨਾਂ ਦੀ ਹੀ ਪਾਰਟੀ ਦੇ ਜਿਹੜੇ ਉਹ ਮੈਂਬਰ ਰਹੇ ਆ। ਜੀ। ਇਸ ਤਰੀਕੇ ਦੇ ਨਾਲ ਉਹਨਾਂ ਦੀ ਕੋਠੀ ਦਾ ਵਿਵਾਦ ਚੱਲਦਾ ਰਿਹਾ। ਕਿੱਦਾਂ 85 ਲੱਖ ਰੁਪਇਆ ਮਾਫ਼ ਹੋਇਆ। 85 ਲੱਖ ਰੁਪਈਆ ਕਹਿਣਾ ਹੁੰਦਾ ਹਾਂਜੀ, ਆ, 85 ਲੱਖ ਆਮ ਬੰਦੇ ਦਾ, ਇੱਥੇ ਕਿਸਾਨ ਦਾ ਤੇ ਲੱਖ ਰੁਪਈਆ ਨਹੀਂ ਮਾਫ਼ ਕਰਦੇ, ਬੈਂਕਾਂ ਚੱਕ ਕੇ ਉਹਨਾਂ ਦਾ ਸਮਾਨ ਨੂੰ ਉਹ ਚੱਕ ਕੇ ਲੈ ਜਾਂਦੀਆਂ, ਬੋਰੀਆ ਬਿਸਤਰਾ ਤੱਕ ਜਿਹੜਾ ਉਹ ਨਿਲਾਮ ਕਰ ਦਿੰਦੀਆਂ। ਤੇ ਜੀ, ਜੀ। ਸਰਕਾਰ ਦੇ ਵਿੱਚ ਇੰਨਾ ਜ਼ਿਆਦਾ ਮਿਹਰ ਭਰਿਆ ਹੱਥ ਇਹਨਾਂ ਨੇ ਇੱਕ ਦੂਜੇ ਦੇ ਉੱਤੇ ਬਣਾ ਕੇ ਰੱਖਿਆ। ਤੁਸੀਂ ਹੂੰ, ਦੇਖੋ ਕਿ ਕਿਸ ਤਰੀਕੇ ਦੇ ਨਾਲ ਪਿੱਠ ਇੱਕ ਦੂਜੇ ਦੀ ਜਿਹੜੀ ਖੁਰਕਦੇ ਆ, ਯੂ ਹਾਂਜੀ, ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੂਅਰਸ। ਸੋ ਹਾਂਜੀ, ਵੀ ਤੂੰ ਕੋਈ ਨਹੀਂ, ਰਹਿ ਜਿੱਦਾਂ ਮਰਜ਼ੀ, ਇੰਨਾ ਤੇਰਾ ਸੀਗਾ ਤੇ ਉਹ ਤੈਨੂੰ ਮਾਫ਼ ਕਰ ਦਾਂਗੇ। ਇਹ ਤਾਂ ਮੋਹਰੇ-ਮੋਹਰੇ 84 ਲੱਖ ਆ। ਇਹਦਾ ਮਤਲਬ ਜੇ ਉਹ ਕੋਠੀ ਦਾ ਉਹਦਾ ਮਾਫ਼ ਕੀਤਾ ਹੋਣਾ ਤੇ ਹੋਰ ਚੀਜ਼ਾਂ ਵੀ ਕਈ ਲੈ ਕੇ ਗਏ ਹੋ ਸਕਦੇ ਆ। ਏਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਸੋ ਉੱਧਰ ਹੀ ਇਹ ਮਨਪ੍ਰੀਤ ਬਾਦਲ ਆ। ਖਜ਼ਾਨਾ ਜਿਹੜਾ ਉਹ ਖਾਲੀ ਰਿਹਾ। ਇਸ ਹਿਸਾਬ ਦੇ ਨਾਲ ਕਿਸੇ ਹੋਰ ਨੂੰ ਦੇਣ ਦੇ ਲਈ ਕੋਈ ਹੈ ਨਹੀਂ ਆ, ਪਰ ਆਪਾਂ ਸਮਾਨ ਵੀ ਜਿਹੜਾ ਉਹ ਨਾਲ ਲਈ ਜਾਵਾਂਗੇ। ਇਹ ਜਿਹੜੀ ਆ ਹੂੰ, ਗੱਲ ਮਾੜੀ ਆ। ਤੇ ਆਪਾਂ ਇਹ ਵੀ ਜਾਣਦੇ ਆ ਪ੍ਰਵੀਨ ਜੀ, ਵੀ ਜਦੋਂ ਬੰਦਾ ਇਸ ਸੌਦੇ ਤੇ ਆ, ਏਦਾਂ ਦੀਆਂ ਲਿਸਟਾਂ, ਏਦਾਂ ਦੇ ਚੈੱਕ, ਏਦਾਂ ਦੀਆਂ ਚੀਜ਼ਾਂ, ਉਹਨਾਂ ਨੂੰ ਪਤਾ ਹੁੰਦਾ ਵੀ ਏਦਾਂ ਵਿਵਾਦਾਂ ਤੋਂ ਬਚਣ ਦੇ ਲਈ ਇਹ ਚੀਜ਼ਾਂ ਪੇਪਰ ਵਰਕ ਕਿੱਦਾਂ ਬਣਾਉਣਾ ਆ, ਕਿੱਦਾਂ ਇਹ ਕਰਨਾ ਆ, ਕਿੱਦਾਂ ਕਿਸੇ ਚੀਜ਼ ਦੇ ਉੱਤੇ ਜਿਹੜਾ ਉਹ ਪਰਦਾ ਪਾਇਆ ਜਾ ਸਕਦਾ ਆ। ਸੋ ਇਹ ਵੀ ਗੱਲ ਸੋਚਣੀ, ਜਾਂ ਕਿਸੇ ਦੇ ਮਨ ਦੇ ਵਿੱਚ ਇਹ ਆਵੇ ਵੀ ਇਹ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ, ਜਾਂ ਉਹ ਆਪਣੇ ਵੱਲੋਂ ਫੈਕਟ ਜਿਹੜੇ ਉਹ ਪੇਸ਼ ਕਰ ਰਹੇ ਆ, ਇਹ ਵੀ ਕੋਈ ਵੱਡੀ ਗੱਲ ਨਹੀਂ ਜਿਹੜੀ ਉਹ ਹੋ ਸਕਦੀ। ਅਸੀਂ ਤਾਂ ਚਾਹੁੰਦੇ ਆ ਵੀ ਏਦਾਂ ਦਾ ਮਾਮਲਾ ਨਾ ਹੋਵੇ। ਮਨਪ੍ਰੀਤ ਬਾਦਲ ਜੋ ਕਹਿ ਰਿਹਾ ਉਹ ਠੀਕ ਹੀ ਹੋਵੇ ਵੀ ਨਹੀਂ ਜੀ, ਮੈਂ ਨਹੀਂ ਏਦਾਂ ਲੈ ਕੇ ਗਿਆ, ਪਰ ਹੂੰ, ਪੰਜਾਬੀਆਂ ਦੇ ਨਾਲ ਹੋਇਆ ਹੀ ਇੰਨਾ ਕੁ ਜ਼ਿਆਦਾ ਆ। ਸੋ ਹੁਣ ਏਦਾਂ ਦੀ ਦੁੱਧ ਦਾ ਜਲਿਆ ਤੇ ਲੱਸੀ ਵੀ ਫੂਕਾਂ ਮਾਰ-ਮਾਰ ਕੇ ਪੀਂਦਾ ਆ। ਸੋ ਬੰਦੇ ਨੂੰ ਲੱਗਦਾ ਹੀ ਏਦਾਂ ਆ ਵੀ ਇਹ ਐਕਚੁਅਲ 'ਚ ਦੁੱਧ ਦੇ ਧੋਤੇ ਨਹੀਂ, ਇਹਨਾਂ ਨੇ ਕੁਛ ਨਾ ਕੁਛ ਜਿਹੜਾ ਉਹ ਕੀਤਾ ਹੋਣਾ ਹੀ ਆ, ਜਿਹੜਾ ਬਾਰ-ਬਾਰ ਇੰਨਾ ਧੂੰਆਂ ਜਿਹੜਾ ਇਹਨਾਂ ਗੱਲਾਂ 'ਚੋਂ ਉੱਠਦਾ ਰਹਿੰਦਾ ਹੈ। ਸੋ ਤੇ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਤੇ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। 408-272-5200 4082725200 ਦੇ ਉੱਤੇ। ਜੀ, ਬਿਲਕੁਲ ਰਾਜ ਜੀ, ਨਾਲੋਂ ਨਾਲ ਦੱਸਦੇ ਚੱਲੀਏ ਵੀ ਸਾਡਾ ਜਿਹੜਾ ਅਗਲਾ ਮਸਲਾ ਆ ਉਹ ਇਹ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਧਰਮ ਸੰਸਦ ਹੋਈ ਸੀ, ਹੁਣ ਹਿੰਦੂ ਮਹਾਸਭਾ ਹੋਈ ਹੈ ਤੇ ਉੱਥੇ ਖਾਸ ਫਿਰਕਾ ਵਿਸ਼ੇਸ਼ ਨੂੰ ਟਾਰਗੇਟ ਕੀਤਾ ਗਿਆ ਆ। ਮੁਸਲਮਾਨਾਂ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਬਿਆਨ ਦਿੱਤੇ ਗਏ ਆ। ਮਹੰਤ ਯਤੀ ਨਰਸਿੰਘਾਨੰਦ ਨੇ ਖੁੱਲ੍ਹੇਆਮ ਹਿੰਦੂਆਂ ਨੂੰ ਕਿਹਾ ਵੀ ਜ਼ਿਆਦਾ ਬੱਚੇ ਪੈਦਾ ਕਰੋ, ਹਥਿਆਰ ਚੁੱਕਣ ਦੀ ਅਪੀਲ ਕਰੋ, ਤੇ ਉਹਨਾਂ ਉੱਤੇ ਕੋਈ ਕਾਰਵਾਈ ਜਿਹੜੀ ਆ ਉਹ ਹਾਲੇ ਤੱਕ ਨਹੀਂ ਹੋਈ। ਤੇ ਜਦੋਂ ਬਿਆਨ ਦੇ ਰਹੇ ਸੀ, ਪੁਲਿਸ ਉਦੋਂ ਮੌਜੂਦ ਸੀ। ਕਈ ਮੀਡੀਆ ਜਿਹੜੇ ਲੋਕ ਆ, ਮੀਡੀਆ ਦੇ ਨਾਲ ਤਾਲੁਕਾਤ ਰੱਖਦੇ, ਉਹ ਵੀ ਉੱਥੋਂ ਮੌਜੂਦ ਸੀ। ਗੱਲਬਾਤ ਉਹ ਇਹਨਾਂ ਦੋਨਾਂ ਟੌਪਿਕਸ ਦੇ ਉੱਤੇ ਕਰ ਰਹੇ ਹਾਂ ਆਪਾਂ, ਪਰ ਆਪਾਂ ਪੰਜਾਬ ਤੋਂ ਹੀ ਗੱਲਬਾਤ ਦੀ ਸ਼ੁਰੂਆਤ ਕੀਤੀ ਸੀਗੀ ਔਰ ਪੰਜਾਬ ਦੀ ਬਾਬਤ ਹੀ ਗੱਲਬਾਤ ਕਰ ਰਹੇ ਹਾਂ ਵੀ 2 ਮੰਤਰੀ ਜਿਹੜੇ ਪੰਜਾਬ ਸਰਕਾਰ ਦੇ, ਪਹਿਲਾਂ ਵਾਲੀ ਪੰਜਾਬ ਸਰਕਾਰ ਦੇ 2 ਸਾਬਕਾ ਮੰਤਰੀ ਪੰਜਾਬ ਦੇ, ਉਹਨਾਂ ਤੇ ਐਲੀਗੇਸ਼ਨ ਜਿਹੜੇ ਬੜੇ ਸੰਗੀਨ ਲੱਗੇ। ਉਹਨਾਂ ਤੇ ਐਲੀਗੇਸ਼ਨ ਇਹ ਲੱਗੇ ਵੀ ਜਦੋਂ ਇਹਨਾਂ ਨੇ ਸਰਕਾਰ ਬਦਲੀ ਤੇ ਸਰਕਾਰੀ ਜਿਹੜੀਆਂ ਕੋਠੀਆਂ ਮਿਲੀਆਂ ਸੀਗੀਆਂ, ਉਹਨਾਂ ਕੋਠੀਆਂ ਦੇ ਵਿੱਚੋਂ ਸਮਾਨ ਜਿਹੜਾ ਉਹ ਗਾਇਬ ਹੋ ਗਿਆ। ਸੋ ਗਾਇਬ ਸਮਾਨ ਦੀ ਮਨਪ੍ਰੀਤ ਬਾਦਲ ਨੇ ਆਪਣੇ ਤਰੀਕੇ ਨਾਲ ਜਿਹੜੀ ਆ ਉਹ ਸਫਾਈ ਦਿੱਤੀ ਆ। ਉਹਨਾਂ ਨੇ ਆਪਣੇ ਕਮੈਂਟ 'ਚ ਕਿਹਾ ਕਿ ਮੈਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਸੀ। ਜਦੋਂ ਉਹਨਾਂ ਨਾਲ ਸੰਪਰਕ ਹੋਇਆ, ਉਸ ਤੋਂ ਬਾਅਦ ਉਹਨਾਂ ਨੇ ਟਵੀਟ ਕੀਤਾ। ਉਸ ਤੋਂ ਬਾਅਦ ਜੈਜੀਤ ਜੌਲ, ਜਿਹੜੇ ਕਿ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਨੇ, ਬ੍ਰਦਰ ਇਨ ਲਾਅ ਨੇ, ਉਹਨਾਂ ਨੇ ਸਫਾਈਆਂ ਦਿੱਤੀਆਂ ਤੇ ਜਿਹੜੀਆਂ ਸਫਾਈਆਂ ਦੇ ਵਿੱਚ ਗੱਲਾਂ ਕੀਤੀਆਂ, ਉਹਨਾਂ ਨੂੰ ਅਸੀਂ ਪਹਿਲਾਂ ਹੀ ਕੋਟ ਕਰ ਚੁੱਕੇ ਹਾਂ। ਜਦਕਿ ਕਾਂਗੜ ਸਾਹਿਬ ਕਹਿੰਦੇ ਕਿ ਮੈਂ ਹਾਲੇ ਚੀਜ਼ਾਂ ਹੈਂਡਓਵਰ ਨਹੀਂ ਕੀਤੀਆਂ, ਪਰ ਅਫੀਸ਼ੀਅਲਸ ਕਹਿੰਦੇ ਨੇ
ਕਿ ਚੀਜ਼ਾਂ ਹੈਂਡਓਵਰ ਸੀਗੀਆਂ, ਜਦੋਂ ਵੇਖਿਆ ਗਿਆ ਕਿ ਸਾਰਾ ਕੁਛ ਹੀ ਜਿਹੜਾ ਸਮਾਨ ਹੈ ਪੌਣੇ 5 ਲੱਖ ਦਾ, ਉਹ ਗਾਇਬ ਉੱਥੋਂ ਪਾਇਆ ਗਿਆ। ਜੀ। ਜੀ। ਸੋ ਆਪਣੇ ਨਾਲ ਕਾਲਰ ਜੁੜੇ ਨੇ ਇੰਦਰਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਭਾਈ ਕਾਫੀ ਸੋਹਣੀ ਗੱਲਬਾਤ ਚੱਲ ਰਹੀ ਆ ਜੀ। ਤੇ ਬਾਕੀ ਚੱਲਣੀ ਵੀ ਚਾਹੀਦੀ ਜਿਹੜਾ ਬੰਦੇ ਦੀ ਤਾਂ ਚੱਲਣੀ ਚਾਹੀਦੀ ਹੈ ਨਾ ਭਾਜੀ। ਦੇਖੋ ਆਪਣੇ ਆਪ ਨੂੰ ਸ਼ਰਮ ਜਿਹੀ ਆਉਣ ਲੱਗ ਪੈਂਦੀ ਵੀ ਸਾਡੇ ਲੀਡਰ ਆ ਇਹ, ਪੰਜਾਬੀ ਆ ਭਾਜੀ ਇਹ। ਜੀ। ਮਤਲਬ ਕਿੱਥੋਂ ਤੁਸੀਂ ਮਤਲਬ ਸੋਚ ਕੇ ਦੇਖੋ ਕਿੱਥੋਂ ਡਿੱਗਦੇ ਜਾ ਕੇ ਇਹ ਬੰਦੇ, ਕਿੱਥੋਂ ਯਾਨੀ ਕਿ ਡਿੱਗਦੇ ਕਿੱਥੇ ਚੀਜ਼ਾਂ ਦੇ ਡਿੱਗਦੇ ਆ। ਕਿੰਨੀ ਪੋਜੀਸ਼ਨ ਇਹਨਾਂ ਦੀ, ਮਤਲਬ ਇਹਨਾਂ ਦੀ ਪੋਜੀਸ਼ਨ ਸੁਣ ਕੇ ਤੇ ਕਾਰਨਾਮਾ ਸੁਣ ਕੇ ਸਾਨੂੰ ਸ਼ਰਮ ਆਉਂਦੀ ਆ ਪੰਜਾਬੀਆਂ ਨੂੰ। ਵਾਕਈ ਇਹ ਸਾਬਕਾ ਵੀ ਇਹ ਮੈਨੂੰ ਲੱਗਦਾ ਵੀ ਜਾਂਦੇ ਜਾਂਦੇ ਨੇ ਜਿੱਦਾਂ ਸਾਬਕਾ ਹੋ ਜਾਂਦੇ ਆ, ਇਹ ਇੱਕ ਦਿਨ ਭਾਜੀ ਪੰਜਾਬ ਵੀ ਸਾਬਕਾ ਹੀ ਬਣ ਜਾਣਾ ਭਾਜੀ ਇਹਨਾਂ ਦਾ, ਜੇ ਇਦਾਂ ਦੇ ਬੰਦੇ ਰਹੇ ਨਾ। ਤੇ ਪੰਜਾਬ ਵੀ ਏਦਾਂ ਕਹਿ ਕੇ ਨਾ ਸਾਬਕਾ ਪੰਜਾਬ। ਇਹ ਤਾਂ ਪਤਾ ਨਹੀਂ ਕਿਹੋ ਜਿਹੇ ਬੰਦੇ ਆ। ਚਲੋ ਤੁਸੀਂ ਗੱਲਾਂ ਮੀਡੀਆ 'ਚ ਲੈ ਕੇ ਆਉਂਦੇ, ਹੁਣ ਕਾਫੀ ਗੱਲ ਪਤਾ ਲੱਗਦੀ ਆ ਜਾਂ ਬੰਦੇ ਤੁਸੀਂ ਮੌਕਾ ਵੀ ਦਿੰਦੇ ਕਹਿਣ ਦੀ ਕਰਨ ਦੀ, ਨਹੀਂ ਤਾਂ ਪਹਿਲਾਂ ਤਾਂ ਕੋਈ ਕਹਿਣ ਨਹੀਂ ਦਿੰਦਾ, ਗੱਲ ਹੀ ਨਹੀਂ ਕਰ ਸਕਦਾ ਹੁੰਦਾ ਸੀਗਾ ਨਾ। ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ। ਮਿਹਰਬਾਨੀ, ਸ਼ੁਕਰੀਆ। ਸੋ ਇਦਾਂ ਦੀ ਨੌਬਤ ਨਾ ਆਵੇ, ਪੰਜਾਬ ਦੇ ਨਾਮ ਦੇ ਨਾਲ ਇਦਾਂ ਦਾ ਕੋਈ ਲਫ਼ਜ਼ ਆਪਾਂ ਨੂੰ ਨਾ ਕਦੀ ਸੁਣਨ ਨੂੰ ਕਹਿਣ ਨੂੰ ਜਿਹੜਾ ਉਹ ਮਿਲੇ ਤਾਂ ਚੰਗੀ ਗੱਲ ਆ। ਪਰ ਗੱਲ ਤਾਂ ਇਹ ਬਣਦੀ ਆ ਪ੍ਰਵੀਨ ਜੀ ਜੀ। ਕਿਸ ਤਰੀਕੇ ਦੇ ਨਾਲ ਵੀ ਅਹੁਦਾ ਕਿੱਡਾ ਤੇ ਕੰਮ ਕਿਹੜਾ, ਇਹ ਬਿਲਕੁਲ। ਜਿਹੜਾ ਉਹ ਕਰ ਰਿਹਾ। ਇਹਦੇ ਵਿੱਚ ਬਾਅਦ ਚ ਪ੍ਰਵੀਨ ਜੀ ਇਦਾਂ ਵੀ ਹੁੰਦਾ ਆ, ਜਦੋਂ ਏਡੇ ਵੱਡੇ ਅਹੁਦੇ ਵਾਲਾ ਬੰਦਾ ਕੋਈ ਇਦਾਂ ਦੀ ਗੱਲ ਕਰਦਾ ਆ, ਉਹ ਫਿਰ ਕਹਿੰਦਾ ਯਾਰ ਛੋਟੀ ਮੋਟੀ ਗੱਲ ਆ, ਛੱਡ ਪਰਾਂ। ਪਰ ਆਈ ਥਿੰਕ ਛੱਡਣੀ ਨਹੀਂ ਚਾਹੀਦੀ, ਕਿਉਂਕਿ ਉਹਦੇ ਨਾਲ ਖੁੱਲ ਮਿਲ ਜਾਂਦੀ ਆ। ਬਾਕੀ ਵੀ ਜਿਹੜੇ ਹੋਰ ਅਜਿਹੇ ਅਹੁਦਿਆਂ ਦੇ ਉੱਤੇ ਆ, ਯਾਰ ਲੋਕਾਂ ਨੇ ਤਾਂ ਝੱਟ ਮਾਫ ਕਰ ਦੇਣਾ, ਆਪਾਂ ਨੂੰ ਕਾਹਦੀ ਗੱਲ ਆ, ਉਹ ਤੇ ਭੁੱਲ ਜਾਂਦੇ ਆ। ਵੈਸੇ ਵੀ ਲੋਕਾਂ ਦਾ ਚੇਤਾ ਤੇ ਦੇਖਿਆ ਜਾਵੇ ਤਾਂ ਹੈ ਤਾਂ ਬੜਾ ਕਮਜ਼ੋਰ, ਭੁੱਲ ਤਾਂ ਉਹ ਜ਼ਰੂਰ ਜਿਹੜੇ ਉਹ ਜਾਂਦੇ ਨੇ। ਪਰ ਅਫਸੋਸ ਵਾਲੀ ਜਿਹੜੀ ਗੱਲ ਇਹ ਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਆ ਪ੍ਰਵੀਨ ਜੀ ਵੀ ਇਹ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਨੇ ਵੀ ਇਸ ਇਦਾਂ ਦੇ ਕੰਮ, ਮਾੜੇ ਕੰਮ ਜਿਹੜੇ ਆ ਉਹ ਕਰ ਰਹੇ ਨੇ। ਜੀ ਬਿਲਕੁਲ, ਕੰਮ ਮਾੜੇ ਕਰ ਰਹੇ ਆ। ਔਰ ਜਿਵੇਂ ਆਪਾਂ ਆਪਣੇ ਰਾਜ ਜੀ ਪਹਿਲਾਂ ਹੀ ਕੋਟ ਕੀਤੀਆਂ ਸੀਗੀਆਂ ਗੱਲਾਂ ਕਿ ਨੇਤਾ ਦਾ ਮਤਲਬ ਲੁੱਟ ਨਹੀਂ ਹੁੰਦਾ। ਨੇਤਾ ਦਾ ਮਤਲਬ ਅਥਾਹ ਸ਼ਕਤੀਆਂ ਵਰਤ ਕੇ ਲੋਕਾਂ ਦੇ ਅਹਿਸਾਸਿਆਂ ਦੀ ਲੁੱਟ ਨਹੀਂ ਹੁੰਦਾ। ਆਗੂ ਦਾ ਮਤਲਬ ਲੋਕਾਂ ਨੂੰ ਹਮੇਸ਼ਾ ਜਿਹੜਾ ਉਹ ਭਰਮ ਭੁਲੇਖੇ ਦੇ ਵਿੱਚ ਰੱਖਣਾ ਨਹੀਂ ਹੁੰਦਾ। ਆਗੂ ਦਾ ਮਤਲਬ ਹੁੰਦਾ ਹੈ ਕਿ ਟਰਾਂਸਪੇਰੈਂਸੀ ਰੱਖੇ। ਨੇਤਾ ਦਾ ਮਤਲਬ ਹੁੰਦਾ ਹੈ ਕਿ ਸਿਸਟਮ ਦੇ ਵਿੱਚ ਟਰਾਂਸਪੇਰੈਂਸੀ ਔਰ ਲੋਕਾਂ ਲਈ ਜਿਹੜੀਆਂ ਉਹ ਕਰੇ, ਲੋਕਾਂ ਲਈ ਐਫਰਟ ਕਰੇ, ਲੋਕਾਂ ਲਈ ਜੱਦੋ-ਜਹਿਦ ਕਰੇ, ਲੋਕਾਂ ਦੇ ਹੱਕ ਹਕੂਕਾਂ ਦੀ ਰਾਖੀ ਕਰੇ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਵਾਂ। ਸ਼ਿੰਗਾਰਾ ਰਾਮ ਸਹੂੰਗੜਾ, ਉਹਨਾਂ ਦਾ ਜਦੋਂ ਜ਼ਿਕਰ ਆਉਂਦਾ ਨਾ, 2 ਵਾਰੀ ਵਿਧਾਇਕ ਬਣੇ ਨੇ ਸ਼ਿੰਗਾਰਾ ਰਾਮ ਸਹੂੰਗੜਾ। 2 ਵਾਰੀ ਵਿਧਾਇਕ ਬਣੇ, ਪਰ ਉਹ ਦੱਸਦੇ ਆ ਵੀ ਜਦੋਂ ਅਕਾਲੀ ਦਲ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਤੇ ਉਦੋਂ ਉਹਨਾਂ ਦੇ ਕੋਲੇ ਘਰ ਵੀ ਹੈ ਨਹੀਂ ਸੀਗਾ ਆਪਣਾ। ਨੀਲੀ ਛੱਤ ਦੇ ਥੱਲੇ ਉਹਨਾਂ ਨੇ ਤੰਬੂ ਲਾਇਆ। 2 ਵਾਰੀ ਦੇ ਵਿਧਾਇਕ ਸੀਗੇ ਸ਼ਿੰਗਾਰਾ ਰਾਮ ਸਹੂੰਗੜਾ। ਜੇਕਰ ਤੁਸੀਂ ਸਰਚ ਕਰੋਗੇ ਨਾ ਆਪਣੇ ਨੈਟ ਦੇ ਉੱਤੇ ਤਾਂ ਤੁਹਾਨੂੰ ਉਹਨਾਂ ਦੇ ਬਾਰੇ ਪਤਾ ਲੱਗ ਜਾਣਾ। ਇੱਕ ਉਹ ਲੋਕ ਜੋ 2 ਵਾਰੀ ਵਿਧਾਇਕ ਰਹੇ ਤੇ ਆਪਦਾ ਘਰ ਵੀ ਨਹੀਂ ਬਣਾ ਸਕੇ। ਬਾਬੂ ਕਾਂਸ਼ੀ ਰਾਮ ਦੇ ਜਿਹੜੇ ਸਿਧਾਂਤ ਸੀ ਉਹਨਾਂ ਤੇ ਪਹਿਰਾ ਦਿੰਦੇ ਗਏ। ਇੱਕ ਉਹ ਲੋਕ ਜਿਨ੍ਹਾਂ ਨੂੰ ਮਾੜਾ ਮੋਟਾ ਵੀ ਮੌਕਾ ਮਿਲਿਆ ਤੇ ਉਹਨਾਂ ਨੇ ਮੌਕਾ ਮਿਲਣ ਸਾਰ ਹੀ ਜਿਹੜਾ ਉਹ ਨਾਲ ਦੀ ਨਾਲ ਅਸਾਸਿਆਂ ਦੀ ਲੁੱਟ ਤੇ ਲੋਕਾਂ ਦੀ ਹੱਕਮਾਰੀ ਜਿਹੜੀ ਹੈ ਸ਼ੁਰੂ ਕਰ ਦਿੱਤੀ। ਜੀ ਰਾਜ ਜੀ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਮਹਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਜਿਹੜਾ ਪ੍ਰੋਗਰਾਮ ਮੈਨੂੰ ਬੜਾ ਵਧੀਆ ਲੱਗਾ, ਕਿਉਂਕਿ ਤੁਸੀਂ ਕੱਢ ਕੇ ਲਿਆਉਣੇ ਜਿਹੜੇ ਅੰਦਰੋਂ ਸਾਰਾ ਕੁਝ। ਇਹ ਵੈਸੇ ਪਤਾ ਹੀ ਆ, ਵੈਸੇ ਤੁਹਾਡੀ ਗੱਲ ਬਹੁਤ ਵਧੀਆ ਆ, ਤੁਸੀਂ ਲੋਕਾਂ ਨੂੰ ਦੱਸੀ ਜਾ ਰਹੇ। ਪਰ ਮੇਰੀ ਸੋਚ ਹੋ ਰਿਹਾ ਮੈਂ ਤਾਂ ਇਹ ਕਹਿੰਦਾ ਤੁਸੀਂ ਸ਼ੁਕਰ ਕਰੋ ਬਈ ਇਹ ਫਰਨੀਚਰ ਹੀ ਲੈ ਕੇ ਗਏ, ਨਹੀਂ ਤਾਂ ਇਹ ਤਾਂ ਕੋਠੀਆਂ ਨਹੀਂ ਦੱਸਦਾ 20 ਸਾਲ ਖਾਲੀ ਕਰਦੇ। ਇਸ ਕਰਕੇ ਮੈਂ ਤਾਂ ਸੋਚਦਾ ਮਨਪ੍ਰੀਤ ਜਿਹੜਾ ਬਾਦਲ ਆ, ਮੈਂ ਉਹਦਾ ਧੰਨਵਾਦ ਕਰਦਾ। ਤੂੰ ਫਰਨੀਚਰ ਨਾਲ 2 ਲੱਖ ਨਾਲ ਤੇਰਾ ਸਰ ਗਿਆ ਤੇ ਕੋਠੀ ਵੀ ਖਾਲੀ ਕਰਤੀ, ਚੰਗਾ ਕੀਤਾ। ਨਹੀਂ ਤਾਂ ਕੋਠੀਆਂ ਨਹੀਂ ਖਾਲੀ ਕਰਦੇ ਜੀ, ਨਵਾਂ ਕੁਆਟਰ ਖਾਲੀ ਕਰਨਾ ਜੀ। ਸੁਮਿੰਦਰ ਸਿੰਘ ਜੀ, ਇਹੀ ਆਪਾਂ ਗੱਲ ਕਰ ਰਹੇ ਸੀਗੇ। ਆਪਾਂ ਨੂੰ ਤਾਂ ਸਿਰਫ ਫਰਨੀਚਰ ਦਾ ਹੀ ਪਤਾ ਲੱਗਾ, ਕੀ ਪਤਾ ਹੋਰ ਕੀ ਕੁਛ ਆ। ਤੇ ਧੰਨਵਾਦ ਨਹੀਂ ਕਰਨਾ ਆਪਾਂ ਇਸ ਚੀਜ਼ ਦੇ ਉੱਤੇ, ਇਸ ਬੰਦੇ ਨੂੰ ਘੇਰਨਾ ਆ। ਆਪਾਂ ਹੁਣੇ ਭੱਠਲ ਦੀ ਗੱਲ ਕਰਕੇ ਹਟੇ ਸੀਗੇ ਵੀ ਜੇ ਕੋਠੀ ਨਾ ਵੀ ਖਾਲੀ ਕਰਦੇ ਜੁਰਮਾਨਾ ਹੀ ਪਾਉਣਾ ਸੀ। ਮੁੜ ਕੇ ਉਹਨੂੰ ਪਤਾ ਹੁੰਦਾ ਵੀ ਸਾਡੀ ਸਰਕਾਰ ਕਿਤੇ ਨਾ ਕਿਤੇ ਮੁੜ ਦੁਬਾਰਾ ਆ ਜਾਣੀ ਆ, ਮਾਫੀ ਬਿਲਕੁਲ ਮਿਲ ਜਾਣੀ ਆ, ਕਰੀ ਜਾਓ। ਏਦਾਂ ਨਹੀਂ, ਇਹ ਤਾਂ ਇਹਨਾਂ ਨੂੰ ਪੂਰਾ ਲੋਕਾਂ ਦੇ ਵਿੱਚ ਸ਼ਰਮਿੰਦਿਆਂ ਕਰਨ ਵਾਲੀ ਗੱਲ ਆ ਵੀ ਇਹਨਾਂ ਨੂੰ ਇਦਾਂ ਦੀਆਂ ਗੱਲਾਂ ਬਾਰ-ਬਾਰ ਪੁੱਛੀਆਂ ਜਾਣੀਆਂ ਚਾਹੀਦੀਆਂ ਆ। ਸ਼ਰਮ ਆਉਣੀ ਚਾਹੀਦੀ ਆ ਵੀ ਇਹ ਹੈ ਕੀ ਆ, ਕਰੀ ਕੀ ਜਾਂਦੇ ਆ। ਮੈਨੂੰ ਯਾਦ ਆ ਪ੍ਰਵੀਨ ਜੀ, ਹਾਂਜੀ ਐਥਿਕ ਕੀ ਹੁੰਦੇ ਆ। ਹਾਂਜੀ ਇੱਕ ਵੀਡੀਓ ਮੈਂ ਦੇਖੀ
ਜਿਹੜੇ ਯੂਕੇ ਦੀ ਪਾਰਲੀਮੈਂਟ ਦੀ ਹੂੰ ਯੂਕੇ ਦੀ ਪਾਰਲੀਮੈਂਟ ਦਾ ਇੱਕ ਐਮਪੀ ਉਸਨੇ ਸਦਨ 'ਚ ਬੋਲਣਾ ਸੀ। ਜੀ ਉਹ 5 ਮਿੰਟ ਲੇਟ ਹੋ ਗਿਆ ਕਿਸੇ ਮੀਟਿੰਗ ਤੋਂ ਤੇ ਹਾਂਜੀ ਉਹਦੇ ਨਾਲ ਹੀ ਕਹਿੰਦਾ ਜੀ ਮੈਂ ਲੱਗਾ ਜੀ ਰਿਜ਼ਾਈਨ ਕਰਨ ਕਿਉਂਕਿ ਮੈਂ ਸਮਾਂ ਦਿੱਤਾ ਸੀ ਇੰਨੇ ਵਜੇ ਦਾ ਤੇ ਮੈਂ ਹਾਂਜੀ 5-10 ਮਿੰਟ ਲੇਟ ਹੋ ਗਿਆ। ਇਹ ਹੂੰ ਮੇਰੀ ਨਾਕਾਮੀ ਆ ਤੇ ਮੈਂ ਜਿਹੜਾ ਜੀ ਅਸਤੀਫਾ ਦੇਣ ਜਾ ਰਿਹਾ ਆ। ਵੀ ਹੂੰ ਲੋਕਾਂ ਨੇ ਉਹਨਾਂ ਨੂੰ ਬਾਕੀ ਉਹਦੇ ਸਾਥੀ ਐਮਪੀ ਨੇ ਕਿਹਾ ਉਹ ਭਰਾਵਾ ਰਹਿਣ ਦੇ, ਕੋਈ ਜੀ ਗੱਲ ਨਹੀਂ 5 ਮਿੰਟ ਲੇਟ ਹੋਏ ਦੇ ਨਾਲ ਕੋਈ ਐਸੀ ਗੱਲ ਨਹੀਂ ਆ। ਪਰ ਹਾਂਜੀ ਇੱਥੇ ਸ਼ਰਮ ਤੋਂ ਹਮੇ ਆਤੀ ਨਹੀਂ। ਆਪਾਂ ਤਾਂ ਹੂੰ ਸ਼ਰਮ ਜਿਹੜੀ ਆ ਕਿਸੇ ਚੀਜ਼ ਦੀ ਕਰਨੀ ਨਹੀਂ। ਉੱਥੇ 5 ਮਿੰਟ ਮੀਟਿੰਗ ਤੇ ਲੇਟ ਹੋਏ ਦੇ ਉੱਤੇ ਬੰਦਾ ਅਸਤੀਫਾ ਦੇਣ ਨੂੰ ਤਿਆਰ ਆ। ਇੱਥੇ ਹਾਂਜੀ ਵੱਡੇ ਜਿਹੜੇ ਆ ਉਹ ਚਾਰਜਿਸ ਲੱਗਦੇ ਜਾਣ, ਐਲੀਗੇਸ਼ਨਾਂ ਲੱਗਦੀਆਂ ਜਾਣ। ਆਪਾਂ ਜਿਹੜੇ ਕਹਿੰਦੇ ਵੀ ਚੁੱਪ-ਚਾਪ ਐਡਾ ਜਿਹੜਾ ਹਾਜ਼ਮਾ ਤੇਜ਼ ਆ ਵੀ ਉਹ ਸਭ ਕੁਝ ਹਜ਼ਮ ਕਰੀ ਜਾਂਦੇ ਆ। ਹਾਂਜੀ ਉਸੇ ਹੀ ਤਰੀਕੇ ਦੇ ਨਾਲ ਲੋਕਾਂ 'ਚ ਫਿਰ ਵਿਚਰਨ ਲੱਗ ਜਾਂਦੇ ਆ। ਸੋ ਹੂੰ ਲੋਕਾਂ ਨੂੰ ਇਹਨਾਂ ਨੂੰ ਸ਼ਰਮਿੰਦਿਆਂ ਜਿਹੜਾ ਇਸ ਹਿਸਾਬ ਦੇ ਨਾਲ ਕਰਨਾ ਚਾਹੀਦਾ ਆ। ਕੌੜੇ ਔਖੇ ਜਿਹੜੇ ਸਵਾਲ ਆ ਉਹ ਪੁੱਛਦੇ ਰਹਿਣਾ ਚਾਹੀਦਾ ਆ। ਨਹੀਂ ਤਾਂ ਆਪਾਂ ਇਹਨਾਂ ਨੂੰ ਜਾਣ ਕੇ ਸਿਰ ਦੇ ਉੱਤੇ ਲਗਾਤਾਰ ਜਿਹੜਾ ਉਹ ਬਿਠਾਈ ਜਾ ਰਹੇ ਹੈਗੇ ਆ। ਨਹੀਂ ਬਿਲਕੁਲ ਦੇਖੋ ਇੱਕ ਨਾ ਬੇਰੁਜ਼ਗਾਰ ਬੰਦੇ ਦੀ ਵੀਡੀਓ ਵਾਇਰਲ ਹੋਈ ਸੀਗੀ ਜਦੋਂ ਮਨਪ੍ਰੀਤ ਬਾਦਲ ਕੰਪੇਨ ਕਰ ਰਹੇ ਸੀਗੇ ਹੂੰ, ਹੂੰ। ਤੇ ਉਹ ਵਿਚਾਰਾ ਥਰਮਲ ਨੂੰ ਲੈ ਕੇ ਸਵਾਲ ਕਰਦਾ ਸੀਗਾ ਵੀ ਤੁਸੀਂ ਤਾਂ ਕਹਿੰਦੇ ਥਰਮਲ ਚਲਾਵਾਂਗੇ ਤੁਸੀਂ ਚਲਾਇਆ ਨਹੀਂਗਾ ਤਾਂ ਤੁਸੀਂ ਇਹ ਦੱਸੋ ਸਾਨੂੰ ਵੀ ਹੁਣ ਚੱਲੂਗਾ ਕਿਵੇਂ ਕਦੋਂ ਚੱਲੂਗਾ ਤੇ ਉਹਨੂੰ ਮਨਪ੍ਰੀਤ ਬਾਦਲ ਦੇ ਜਿਹੜੇ ਨਾਲ ਦੇ ਬੰਦੇ ਸੀ ਉਹਨੂੰ ਧੱਕੇ ਮਾਰੇ ਤੇ ਉਹਨੂੰ ਕਹਿੰਦਾ ਵੀ ਇਹ ਤਾਂ ਸ਼ਰਾਬੀ ਹੈ ਸ਼ਰਾਬੀ ਹੈ ਸ਼ਰਾਬੀ ਹੈ ਹੂੰ, ਫਿਰ ਸ਼ਰਾਬੀ ਵੀ ਚੰਗਾ ਵਾ ਉਹਨਾਂ ਲੋਕਾਂ ਨਾਲੋਂ ਜਿਹੜੇ ਇੱਕ ਬੰਦਾ ਬੇਸ਼ੱਕ ਤੁਹਾਡੇ ਕਹਿਣ ਦੇ ਮੁਤਾਬਕ ਅਸੀਂ ਮੰਨ ਲੈਂਦੇ ਵੀ ਉਹ ਸ਼ਰਾਬੀ ਹੈ ਪਰ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਵੀ ਉਹ ਬੰਦਾ ਹਿੱਤ ਦੀ ਗੱਲ ਕਰ ਰਿਹਾ ਵਾ ਔਰ ਆਪਦੀ ਨਹੀਂ ਕਰ ਰਿਹਾ ਪੰਜਾਬ ਦੀ ਗੱਲ ਕਰ ਰਿਹਾ ਵਾ ਤੁਸੀਂ ਜਿਹੜੇ ਆਪਣੇ ਆਪ ਨੂੰ ਬੜੇ ਸੁਲਝੇ ਬੜੇ ਇਖਲਾਕੀ ਤੌਰ ਤੇ ਬੜੇ ਮਜ਼ਬੂਤ ਔਰ ਬੜੇ ਸਮਰਪਿਤ ਕੌਮ ਦੀ ਗੱਲ ਉਰਦੂ ਦੀ ਗੱਲ ਫਾਰਸੀ ਦੇ ਲਫ਼ਜ਼ ਆਪਣੀ ਗੱਲਬਾਤ ਦੇ ਵਿੱਚ ਪਾਉਣੇ ਆ ਪਰ ਕਿਰਦਾਰ ਜਿਹੜਾ ਵਾ ਕਿਰਦਾਰ ਕੀ ਖੱਟਿਆ ਆ ਕਿਰਦਾਰ ਕਿੱਡਾ ਆ ਸਭ ਤੋਂ ਵੱਡੀ ਗੱਲ ਕਿ ਬੰਦੇ ਦੀ ਪ੍ਰਸਿੱਧੀ ਤੇ ਨਾ ਜਾਓ ਕਦੇ ਵੀ ਬੰਦੇ ਦੇ ਕਿਰਦਾਰ 'ਚ ਵੇਖੋ ਕੀ ਗੁਣ ਆ ਤੁਸੀਂ ਉਹਨੇ ਤੁਹਾਨੂੰ ਸਵਾਲ ਬੜਾ ਜਾਇਜ਼ ਕੀਤਾ ਕਿ ਤੁਸੀਂ ਤਾਂ ਕਹਿੰਦੇ ਸੀ ਬੇਰੁਜ਼ਗਾਰੀ ਖਤਮ ਕਰਾਂਗੇ ਤੁਸੀਂ ਘਰ ਘਰ ਨੌਕਰੀ ਦੀ ਗੱਲ ਕਰਦੇ ਸੀ ਤੁਸੀਂ ਇਹ ਕਿਹਾ ਸੀ ਸਾਨੂੰ ਜਦੋਂ ਸੱਤਾ ਦੇ ਵਿੱਚ ਆਏ ਸੀਗੇ ਕਿ ਅਸੀਂ ਥਰਮਲ ਚਲਾਵਾਂਗੇ ਤੁਹਾਡੇ ਹੱਥੀਂ ਥਰਮਲ ਨਸ਼ਟ ਹੋਇਆ ਵਾ ਦੱਸੋ ਪਰ ਜੀ। ਇਹ ਜਵਾਬ ਨਹੀਂ ਦਿੱਤਾ ਪਰ ਜਦੋਂ ਜਵਾਬ ਆਇਆ ਤੇ ਫਿਰ ਕੈਸਾ ਆਇਆ ਉਹ ਸਾਰਿਆਂ ਨੇ ਵੇਖਿਆ ਹੀ ਹੈ ਹੂੰ, ਜੀ। ਜੋਗਾ ਸਿੰਘ ਜੀ, ਹਾਂਜੀ ਅਕਾਂਜਾ ਸਿੰਘ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਤਿ ਸ਼੍ਰੀ ਅਕਾਲ ਮੇਰਾ ਸਵਾਲ ਇਹੀ ਹੈ ਜੀ ਵੀ ਇਹ ਜੇ ਨਵੀਆਂ ਗੱਲਾਂ ਹੈਰਾਨੀ ਜਾ ਕੇ ਸੁਣ ਰਹੀਆਂ ਤੁਹਾਡਾ ਤੁਸੀਂ ਵਧਾਈ ਦੇ ਪਾਤਰ ਆ ਜਿਹਨੇ ਇੱਦਾਂ ਦਾ ਮੁੱਦਾ ਸ਼ੁਰੂ ਕੀਤਾ ਹੈਗਾ ਜਨਰਲ 'ਚ ਵਾਧਾ ਹੁੰਦਾ ਜੀ ਤੇ ਬੰਦਾ ਆਪਣੀ ਗੱਲ ਕਰਨ ਦਾ ਪੂਰਾ ਮੌਕਾ ਮਿਲਦਾ ਬੜੀ ਤੁਹਾਡਾ ਧੰਨਵਾਦ ਇਹਦਾ ਤੁਹਾਨੂੰ ਵਧਾਈ ਦੇ ਪਾਤਰ ਹੋ ਤੁਸੀਂ ਇਹ ਨਵਾਂ ਜਿਹੜਾ ਸਿੰਘ ਸ਼ੁਰੂ ਦੂਜੀ ਮੇਰੇ ਸਵਾਲ ਇਹ ਹੈ ਜੀ ਵੀ ਇਹ ਐਡਵਰਟਾਈਜ਼ਮੈਂਟ ਗਲਤ ਰਹੇਗਾ ਸਰਕਾਰੀਆਂ ਤੇ ਕੋਈ ਐਕਸ਼ਨ ਵੀ ਲਊਗੀ ਜੀ ਇਹਨਾਂ ਪਲੈਂਟੀ ਪੁਆਇੰਟ ਜਿਹੜਾ ਇਹਨੇ ਅਦਾਲਤਾਂ ਜਿਹੜੇ ਘੜੀਸਣਾ ਚਾਹੀਦੇ ਨੇ ਜਿਹੜੇ ਲੋਕਾਂ ਨੂੰ ਜਿਹੜੇ ਪਹਿਲਾਂ ਤਾਕਤ ਹੁੰਦੇ ਲੁੱਟਦੇ ਰਹਿ ਗਏ ਫਿਰ ਜਿਹੜੇ ਰਹਿੰਦੀ ਖੁਸ਼ੀ ਲੁੱਟ ਕੇ ਰਹਿ ਗਏ ਹੈਗੇ ਜੀ। ਪੰਜਾਬ ਕੋਲ ਕੋਈ ਐਕਸ਼ਨ ਲੈਣ ਦੇ ਮੂਡ ਵੀ ਹੋ ਜੀ ਇਹ ਗੱਲਾਂ ਨਾਲ ਛੱਡ ਕੇ ਪ੍ਰਚਾਰ ਕਰਕੇ ਗੱਲ ਖਤਮ ਹੋ ਜਾਊਗੀ ਇੰਨਾ ਗੱਲ ਹੈ ਥੈਂਕ ਯੂ ਜੀ ਜੀ ਬਿਲਕੁਲ ਇਸ ਮਸਲੇ ਤੇ ਵੀ ਆਪਾਂ ਕਿਸੇ ਦਿਨ ਗੱਲਬਾਤ ਕਰ ਲਾਂਗੇ ਆਪਣਾ ਇਸ ਪ੍ਰੋਗਰਾਮ ਦਾ ਸਮਾਂ 3 ਤੋਂ 4 ਦਾ ਤੇ 3 ਤੋਂ 4 ਆਪਾਂ ਇਸੇ ਤਰ੍ਹਾਂ ਪੰਜਾਬ ਦੇ ਅਹਿਮ ਮਸਲਿਆਂ ਨੂੰ ਲੈ ਕੇ ਅਸੀਂ ਵਾਇਰਲ ਵੀਡੀਓ ਤੇ ਨਹੀਂ ਜਾਵਾਂਗੇ ਕਿ ਫਲਾਂ ਬੰਦਾ ਬੜਾ ਵਾਇਰਲ ਹੈ ਜੀ ਫਲਾਂ ਬੰਦੇ ਦੀ ਵੀਡੀਓ ਬੜੀ ਵਾਇਰਲ ਹੈ ਤੇ ਉਹਦੀ ਗੱਲ ਕਰ ਲਗੇ ਨਹੀਂ ਪੰਜਾਬੀ ਰੇਡੀਓ ਯੂਐਸਏ ਨੇ ਹਮੇਸ਼ਾ ਪ੍ਰੈਫਰ ਕੀਤਾ ਕਿ ਪੰਜਾਬ ਨੂੰ ਹੀ ਰੱਖਿਆ ਜਾਵੇ ਕੇਂਦਰਿਤ ਪੰਜਾਬ ਸੈਂਟਰਿਕ ਚੀਜ਼ਾਂ ਕਿਹੜੀਆਂ ਨੇ ਪੰਜਾਬ ਦੇ ਪ੍ਰੋਸਪੈਕਟ ਪੰਜਾਬ ਦੇ ਹੀ ਪ੍ਰੋਸਪੈਕਟ ਤੋਂ ਗੱਲ ਕੀਤੀ ਜਾਵੇ ਔਰ ਜਿਹੜਾ ਸੋਸ਼ਲ ਡਾਇਲਮਾ ਪੰਜਾਬ ਦਾ ਜਿਹੜਾ ਉਹ ਇੱਥੇ ਗੱਲ ਕੀਤੀ ਜਾਵੇ ਪੰਜਾਬ ਦਾ ਮਤਲਬ ਇਹ ਨਹੀਂ ਹੈ ਕਿ ਪਠਾਨਕੋਟ ਤੋਂ ਤੁਸੀਂ ਹਬੋਰ ਤੱਕ ਦੀ ਦੂਰੀ ਕਹਿ ਲਓ ਜਾਂ ਜਿਹੜਾ ਦੂਜਾ ਸਾਈਡ ਆ ਸਾਡੀ ਸ਼ੰਭੂ ਬਾਰਡਰ ਤੋਂ ਫਿਰੋਜ਼ਪੁਰ ਤੱਕ ਦਾ ਇਹ ਪੰਜਾਬ ਨਹੀਂ ਹੈ ਪੰਜਾਬ ਇੱਕ ਸਿਧਾਂਤ ਹੈ ਸਾਨੂੰ ਸਮਝਣਾ ਪੈਣਾ ਵਾ ਔਰ ਹਮੇਸ਼ਾ ਪੰਜਾਬੀ ਰੇਡੀਓ ਯੂਐਸਏ ਦੀ ਜਿਹੜੀ ਆਡੀਅנס ਆ ਦਰਸ਼ਕ ਆ ਹੁਣ ਅਸੀਂ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਇਸ ਵਕਤ ਤੁਸੀਂ ਫੇਸਬੁੱਕ ਤੇ ਵੀ ਸਾਡੇ ਨਾਲ ਜੁੜੇ ਹੋਏ ਹੋ ਫੇਸਬੁੱਕ ਤੇ ਵੀ ਸਾਨੂੰ ਆਪਣੇ ਸੁਝਾਅ ਦੇ ਸਕਦੇ ਹੋ ਹਾਲਾਂਕਿ ਅਸੀਂ ਇਹ ਕਲੇਮ ਨਹੀਂ ਕਰਦੇ ਕਿ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿਆਂਗੇ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਪਰ ਆਪਾਂ ਕੋਸ਼ਿਸ਼ ਕਰੀਏ ਕਿ ਇੱਕ ਬਿਹਤਰ ਸੰਵਾਦ ਜਿਹੜਾ ਸਾਰੇ ਪੱਖਾਂ ਤੋਂ ਹੋਵੇ ਸਾਡੀ ਲੁੱਟ ਕਿਵੇਂ ਹੋਈ ਆ ਸਾਡੇ ਚੁਣੇ ਹੋਏ ਲੋਕਾਂ ਨੇ ਸਾਨੂੰ ਲੁੱਟਿਆ ਕਿਵੇਂ ਆ ਕਿਹਾ ਜਾਂਦਾ ਕਿ ਅਸੀਂ ਇੱਕ ਕਨਸਟੀਟਿਊਸ਼ਨ ਦੇ ਅਧੀਨ ਆ ਪਰ ਕਨਸਟੀਟਿਊਸ਼ਨ ਇੱਕ ਕਨਸਟੀਟਿਊਸ਼ਨ ਹੈ ਕੈਸਾ ਸਿਸਟਮ ਆ ਜਿਹੜਾ ਸਾਨੂੰ ਵਿਕਟਮ ਬਣਾ ਦਿੰਦਾ ਵਾ ਜਿਹੜਾ ਸਾਨੂੰ ਡਰਾ ਕੇ ਰੱਖਦਾ ਜਿਹੜਾ ਸਾਨੂੰ ਧਮਕਾ ਕੇ ਰੱਖਦਾ ਪਾਲਿਸੀਜ਼ ਡਬਲ ਪਾਲਿਸੀਜ਼ ਨੇ ਤਕੜਿਆਂ ਲਈ ਹੋਰ ਨੇ ਮਾੜਿਆਂ ਲਈ ਹੋਰ ਨੇ ਸੋ ਇਹਨਾਂ ਗੱਲਾਂ ਬਾਤਾਂ ਬਾਬਤ ਆਪਾਂ ਲਗਾਤਾਰ ਗੱਲਬਾਤ ਜਿਹੜੀ ਹੈ ਕਰਦੇ ਚੱਲਾਂਗੇ ਦੋ ਅਹਿਮ ਟੌਪਿਕਸ ਨੂੰ ਲੈ ਕੇ ਆਪਾਂ ਗੱਲਬਾਤ ਕੀਤੀ ਸੀ ਪਹਿਲਾ ਇਹ ਕਿ ਪੰਜਾਬ ਦੇ ਦੋ ਮੰਤਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ 'ਚੋਂ ਸਮਾਨ ਹੋ ਗਿਆ ਗਾਇਬ
ਦੂਜਾ ਇਹ ਕਿ ਜਿਹੜੇ ਦਿੱਲੀ ਦੇ ਵਿੱਚ ਖੜ ਕੇ ਖਾਸ ਫਿਰਕਾ ਵਿਸ਼ੇਸ਼ ਦੇ ਵਿਰੁੱਧ ਨਾਅਰੇ ਲੱਗਦੇ ਆ, ਉਹ ਨਾਅਰੇ ਕੌਣ ਲਾ ਰਿਹਾ ਵਾ, ਉਹ ਉਹਨਾਂ ਚੀਜ਼ਾਂ ਲਈ ਜ਼ਿੰਮੇਵਾਰ ਕੌਣ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ ਔਰ ਲਗਾਤਾਰ ਤੁਹਾਡੇ ਸੁਝਾਵਾਂ ਦਾ ਸਾਨੂੰ ਇੰਤਜ਼ਾਰ ਆ। ਤੁਹਾਡੀ ਜਿਹੜੀ ਗੱਲਬਾਤ ਤੁਸੀਂ ਕਰਦੇ ਆ ਜਾਂ ਤੁਹਾਡੇ ਕੀ ਪੁਆਇੰਟ ਆਫ ਵਿਊਜ਼ ਨੇ, ਜ਼ਰੂਰੀ ਨਹੀਂ ਹੈ ਕਿ ਅਸੀਂ ਇੱਧਰੋਂ ਆਪਦੀਆਂ ਹੀ ਗੱਲਾਂ ਕਰੀ ਜਾਈਏ, ਤੁਹਾਡੀਆਂ ਗੱਲਾਂ ਨੂੰ ਐਡ ਆਨ ਨਾ ਕਰੀਏ, ਇਹ ਜ਼ਰੂਰੀ ਨਹੀਂ ਆ। ਸਾਨੂੰ ਤੁਹਾਡੇ ਤੋਂ ਬੜੀ ਨੌਲੇਜ ਮਿਲਦੀ ਹੈ, ਤੁਸੀਂ ਸ਼ਮੂਲੀਅਤ ਕਰਿਆ ਕਰੋ। ਹਰ ਇੱਕ ਸੰਵਾਦ ਜਿਸ ਦੇ ਵਿੱਚ ਲੋਕ ਵੱਧ ਤੋਂ ਵੱਧ ਸ਼ਮੂਲੀਅਤ ਕਰਦੇ ਨੇ ਉਹ ਬਿਹਤਰ ਹੁੰਦਾ ਜਾਂਦਾ। ਵੱਖ-ਵੱਖ ਪਹਿਲੂਆਂ ਤੋਂ ਆਪਾਂ ਗੱਲਬਾਤ ਜਿਹੜੀ ਆ ਉਹ ਕਰਦੇ ਰਹਾਂਗੇ, ਇਸ ਪ੍ਰੋਗਰਾਮ ਦੇ ਵਿੱਚ ਵੀ ਕਰਦੇ ਰਹਾਂਗੇ। ਦਿੱਲੀ ਦੀ ਗੱਲ ਵੀ ਜ਼ਰੂਰ ਕਰਾਂਗੇ, ਨਿਤਿਆਨੰਦ ਹੋਰਿਆਂ ਦੀ ਜਾਂ ਹੋਰ ਜਿਹੜੇ ਦਰਸ਼ਕ ਆ, ਹੋਰ ਜਿਹੜੇ ਲੋਕ ਆ ਜਿਹੜੇ ਕਮਿਊਨਿਟੀ ਵਾਇਲੈਂਸ ਜਾਂ ਕਮਿਊਨਿਟੀ ਕਲੈਸ਼ਸ ਨੂੰ ਜਿਹੜੇ ਲੋਕ ਜਨਮ ਦੇ ਰਹੇ, ਜਿਨ੍ਹਾਂ ਦੀਆਂ ਬਾਈਟਸ ਜਨਮ ਦੇ ਰਹੀਆਂ ਔਰ ਜਿਹੜੇ ਕਿ ਕਿਹਾ ਜਾਂਦਾ ਕਿ ਗਵਰਨਮੈਂਟ ਬੈਕਡ ਨੇ, ਉਹਨਾਂ ਦੇ ਬਾਰੇ ਬਾਤ ਤਫਸੀਲ ਆਪਾਂ ਚਰਚਾ ਕਰਾਂਗੇ। ਜੀ ਰਾਜ ਜੀ ਬਿਲਕੁਲ, ਜਿੱਦਾਂ ਇਹ ਪਹਿਲਾਂ ਪੁੱਛ ਰਹੇ ਸੀਗੇ ਵੀ ਪਤਾ ਨਹੀਂ ਸਰਕਾਰ ਇਹਨਾਂ ਦੇ ਉੱਤੇ ਕੋਈ ਐਕਸ਼ਨ ਲਊਗੀ ਕਿ ਨਹੀਂ ਲਊਗੀ। ਇਹ ਤਾਂ ਚਲੋ ਭਵਿੱਖ ਦੇ ਗਰਭ ਦੇ ਵਿੱਚ ਆ। ਅੱਜ ਤੱਕ ਘੱਟ ਹੀ ਆਪਾਂ ਦੇਖਿਆ ਵੀ ਸਰਕਾਰਾਂ ਨੇ ਅਗਲੀਆਂ ਪਿਛਲੀਆਂ ਜਿੰਨੀਆਂ ਵੀ ਆ ਉਹਨਾਂ ਨੇ ਅਜਿਹੇ ਮਾਮਲਿਆਂ ਦੇ ਵਿੱਚ ਐਕਸ਼ਨ ਜਿਹੜਾ ਉਹ ਲਿਆ ਹੋਵੇ। ਪਰ ਅਜੇ ਐਲੀਗੇਸ਼ਨ ਲੱਗੇ ਨੇ, ਫਿਰ ਕੁਛ ਨਾ ਕੁਛ ਹੋਰ ਅੱਗੇ ਜਿਹੜਾ ਹੋਊਗਾ, ਕਾਰਵਾਈ ਪਊਗੀ ਤੇ ਫਿਰ ਹੀ ਜਿਹੜਾ ਉਹ ਐਕਸ਼ਨ ਲੈਣ ਵੱਲ ਵਧਣਗੇ। ਪਰ ਇਹ ਆ ਵੀ ਮਿਸਾਲੀ ਹੋ ਜਾਊਗਾ ਜੇ ਐਕਚੁਅਲ 'ਚ ਐਕਸ਼ਨ ਜਿਹੜਾ ਉਹ ਲੈ ਜਾਣ, ਫਿਰ ਲੋਕਾਂ ਨੂੰ ਵੀ ਲੱਗੂਗਾ ਵੀ ਨਹੀਂ ਯਾਰ, ਲੋਕਾਂ ਦੀ ਗੱਲ ਜਿਹੜੀ ਉਹ ਇਹ ਸੁਣਦੇ ਨੇ, ਲੋਕਾਂ ਦੇ ਨਾਲ ਕੀਤੇ ਗਏ ਧੋਖੇ ਦੇ ਪ੍ਰਤੀ ਇਹ ਸੁਹਿਰਦ ਹੈਗੇ ਨੇ। ਜੇ ਕਰ ਲੈਣ ਤਾਂ ਵਧੀਆ ਗੱਲ ਆ। ਇੱਥੇ ਇੱਕ ਬ੍ਰੇਕ ਦਾ ਵੇਲਾ ਹੋ ਗਿਆ, ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ ਤੇ ਗੱਲਾਂ ਨੂੰ ਆਪਾਂ ਕੰਟੀਨਿਊ ਜਿਹੜਾ ਉਹ ਰੱਖਾਂਗੇ। ਇਹ ਕਾਲਰ ਜਿਹੜਾ ਉਹ ਲੈ ਕੇ ਜਾਂਦੇ ਆ ਜਸਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜਸਪ੍ਰੀਤ ਸਿੰਘ ਬੋਲ ਰਿਹਾ ਜੀ। ਜੀ ਆਫਲਾਈਨ ਹੈ ਕਿ ਆਨਲਾਈਨ ਹੈ ਸਰ? ਤੁਸੀਂ ਪ੍ਰੋਗਰਾਮ ਦੇ ਵਿੱਚ ਹੀ ਗੱਲ ਕਰਨੀ ਚਾਹੁੰਦੇ ਆ? ਤੁਸੀਂ ਆਫਲਾਈਨ ਗੱਲ ਕਰ ਰਹੇ ਹੋ ਇਸ ਟਾਈਮ ਦੇ ਨਾਲ ਕਿ ਆਨਲਾਈਨ ਕਰ ਰਹੇ ਹੋ ਜੀ? ਰਾਈਟ ਨਾਓ ਔਨ 에ਅਰ ਹੋ ਤੁਸੀਂ, ਜੇ ਆਫ 에ਅਰ ਕਰਨੀ ਚਾਹੁੰਦੇ ਤਾਂ ਆਫ 에ਅਰ ਲੈ ਲੈਂਦੇ ਆ ਜੀ ਪਲੀਜ਼। ਆਫ 에ਅਰ ਜੀ ਨੋ ਪ੍ਰੋਬਲਮ ਜੀ। ਸੋ ਆਪਾਂ ਪ੍ਰਵੀਨ ਜੀ ਇੱਕ ਬ੍ਰੇਕ ਲੈ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਆਪਾਂ ਗੱਲਬਾਤ ਨੂੰ ਸਾਂਝੀ ਸਾਥ ਪ੍ਰੋਗਰਾਮ ਨੂੰ ਇਦਾਂ ਹੀ ਜਾਰੀ ਰੱਖਾਂਗੇ। ਜੀ ਪੰਜਾਬੀ ਰੇਡੀਓ USA KCVR 1570 AM Stockton Modesto, KOBO University 1450 AM KIID Sacramento 1470 AM KWRU Fresno 1300 AM KLHC Bakersfield 1350 AM। ਸੁਣਦੇ ਹੋ ਜੀ, ਹਾਲੇ ਤੱਕ ਸੁੱਤੇ ਪਏ ਹੋ? ਤੁਹਾਨੂੰ ਯਾਦ ਨਹੀਂ ਪਿੰਕੀ ਦਾ ਬਰਥਡੇ ਅੱਜ? ਕੇਕ ਵੀ ਲਿਆਉਣ ਵਾਲਾ ਪਿਆ, ਬਿਸਕਟਸ ਵੀ ਲਿਆਣੇ ਨੇ ਤੇ ਗਰੋਸਰੀ ਵੀ ਮੁੱਕੀ ਪਈ ਆ। ਕੌਣ ਲੈ ਕੇ ਆਏਗਾ? ਉਹ ਚਿੰਤਾ ਨਾ ਕਰ ਭਗਵਾਨੇ, ਮੈਂ ਹੀ ਲੈ ਕੇ ਆਵਾਂਗਾ। ਲਵ ਪੰਜਾਬ ਐਗਲੈਸ ਬੇਕਰ ਐਂਡ ਇੰਡੀਅਨ ਗਰੋਸਰੀ ਸਟੋਰ ਤੋਂ, ਜਿੱਥੇ ਅਵੇਲੇਬਲ ਹੈ ਵੈਰਾਈਟੀ ਆਫ ਇੰਡੀਅਨ ਗਰੋਸਰੀ, ਜਿਵੇਂ ਆਟਾ, ਦਾਲਾਂ, ਸਬਜ਼ੀਆਂ ਅਤੇ ਮਠਿਆਈਆਂ ਵੀ। ਗਰੋਸਰੀ ਦੇ ਨਾਲ ਨਾਲ ਐਗਲੈਸ ਪੇਸਟਰੀਜ਼, ਕੇਕ, ਕੁਕੀਜ਼, ਉਹ ਵੀ ਡਿਫਰੈਂਟ ਫਲੇਵਰਸ ਦੇ ਵਿੱਚ, ਸਟ੍ਰਾਬੇਰੀ, ਚਾਕਲੇਟ, ਮੈਂਗੋ, ਪਾਈਨਐਪਲ, ਨਾਲੇ ਪੱਕਿਆ ਪਕਾਇਆ ਪਿਓਰ ਵੈਜੀਟੇਰੀਅਨ ਫੂਡ ਵੀ ਮਿਲਦਾ ਹੈ ਇੱਥੇ। ਮੈਂ ਕਿਹਾ ਜੀ ਇੱਕ ਵਾਰ ਖਾ ਕੇ ਸਵਾਦ ਨਹੀਂ ਭੁੱਲੇਗਾ। ਤਾਂ ਫਿਰ ਅੱਜ ਹੀ ਆਓ ਲਵ ਪੰਜਾਬ ਐਗਲੈਸ ਬੇਕਰੀ ਐਂਡ ਇੰਡੀਅਨ ਗਰੋਸਰੀ ਸਟੋਰ। ਵਧੇਰੇ ਜਾਣਕਾਰੀ ਲਈ ਕਾਲ ਕਰੋ 5597201111 559 720 1111। ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੱਡ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਕੁੜੀ ਦਾ ਵਿਆਹ ਤੇ ਰੱਖ ਲਿਆ, ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ? ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਆ? ਉਹ ਹਾਂ, ਇਹ ਤੇ ਮੈਂ ਸੋਚਿਆ ਹੀ ਨਹੀਂ। ਜੀ ਹਾਂ, ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ, ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ। ਜੀ ਹਾਂ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ, ਪਾਰਟੀ ਵੇਅਰ, ਮੈਨਸ ਵੇਅਰ, ਜੁਐਲਰੀ, ਫੁੱਟਵੇਅਰ, ਅਸੈਸਰੀ, ਵੈਡਿੰਗ ਪ੍ਰੋਪਸ ਤੇ ਹੋਰ ਵੀ ਬਹੁਤ ਕੁਝ। ਕਸਟਮ ਆਰਡਰਸ ਵੀ ਲੈਂਦੇ ਨੇ। ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ, ਐਲ ਪੈਸੋ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹੈਰੰਡਨ ਤੇ। ਕਾਲ 559 367 1285। ਪੰਜਾਬੀ ਰੇਡੀਓ USA ਦੀ ਐਪ ਦੇ ਉੱਤੇ ਪੰਜਾਬੀ ਰੇਡੀਓ USA ਦੇ ਲਾਈਵ ਪ੍ਰੋਗਰਾਮ
ਪੁਰਾਣੇ ਪ੍ਰੋਗਰਾਮਸ ਦੇ ਪੋਡਕਾਸਟ, ਇਹ ਸਾਰਾ ਕੁਝ ਜਦੋਂ ਮਰਜ਼ੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸੁਣ ਸਕਦੇ ਹੋ। ਅੱਜ ਹੀ ਐਪ ਡਾਊਨਲੋਡ ਕਰੋ, ਆਪਣੇ ਆਈਫੋਨ ਜਾਂ ਐਂਡਰੋਇਡ ਦੇ ਫੋਨ ਦੇ ਵਿੱਚ ਸਰਚ ਕਰੋ ਪੰਜਾਬੀ ਰੇਡੀਓ USA। थोड़ा तीखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲਓ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy, ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559 225 2824। ਮਾਂ ਮੱਖਣੀ ਤਾਂ ਬਿਲਕੁਲ ਢਾਬੇ ਵਰਗੀ ਸਵਾਦ ਬਣੀ ਹੈ, ਮਜ਼ਾ ਹੀ ਆ ਗਿਆ। ਉਹ ਜੀ ਹਰੇਕ ਦਾਲ ਚੋਂ ਹੁਣ ਤੁਹਾਨੂੰ ਵੱਖਰਾ ਸਵਾਦ ਹੀ ਮਿਲੇਗਾ। ਇਹੀ ਤਾਂ ਹੈ ਦਵਾਰਕਾ ਆਰਗੈਨਿਕ ਦਾਲਾਂ ਦਾ ਕਮਾਲ। 100% ਨੈਚੁਰਲ, ਕੋਈ ਪੈਸਟੀਸਾਈਡਸ ਨਹੀਂ, ਪਿਓਰ ਐਂਡ ਨੈਚੁਰਲ। Use our organic dals, spices, flours and oils। ਦਵਾਰਕਾ ਆਰਗੈਨਿਕ ਦਾਲ ਸਾਰੇ ਇੰਡੀਅਨ ਸਟੋਰਸ ਤੇ ਅਵੇਲੇਬਲ ਹੈ। 99 ਪੰਜਾਬੀ ਢਾਬਾ RJ's ਟਰੈਵਲ ਸੈਂਟਰ ਦੇ ਵਿੱਚ, ਜਿੱਥੋਂ ਵੈਜ ਨਾਨ ਵੈਜ ਪੰਜਾਬੀ ਇੰਡੀਅਨ ਫੂਡ ਬੈਠ ਕੇ ਖਾ ਸਕਦੇ ਹੋ ਜਾਂ ਆਰਡਰ ਕਰਕੇ ਲੈ ਕੇ ਜਾ ਸਕਦੇ ਹੋ। ਟਰੱਕਟ ਵੀਰ ਖਾਣਾ ਆਰਡਰ ਕਰਕੇ ਪਿਕਅਪ ਕਰ ਸਕਦੇ ਹਨ। 99 ਤੋਂ ਐਗਜ਼ਿਟ 106 ਲੈ ਕੇ RJ's ਪਲਾਜ਼ਾ ਦੇ ਵਿੱਚ 99 ਪੰਜਾਬੀ ਢਾਬਾ। ਖੁੱਲੀ ਡੁੱਲੀ ਪਾਰਕਿੰਗ ਹੈ। ਕਾਲ 5598475297 ਜਾਂ 5593850117। 99 ਦੇ ਐਗਜ਼ਿਟ 106 ਤੇ RJ ਪਲਾਜ਼ਾ ਦੇ ਵਿੱਚ 99 ਪੰਜਾਬੀ ਢਾਬਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਐਡ ਲਈ ਕਾਲ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਪ੍ਰਵੀਨ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਇੱਕ ਵਾਰੀ ਜੀ ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਦਰਸ਼ਕ ਨੇ, ਸਰੋਤੇ ਨੇ, ਸਾਨੂੰ ਇਸ ਵੇਲੇ ਸੁਣ ਰਹੇ ਨੇ, ਦੇਖ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਸੋ ਆਪਾਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਵੀ ਸਾਬਕਾ ਜਿਹੜੇ ਮੰਤਰੀਆਂ ਦੇ ਦੁਆਰਾ ਸਾਬਕਾ ਹੁੰਦੇ ਹੋਏ ਵੀ ਸਮਾਨ ਜਿਹੜਾ ਕਈ ਕੁਛ ਟੈਕਸ ਪੇਅਰ ਦਾ ਮਨੀ ਦੇ ਨਾਲ ਖਰੀਦਿਆ ਹੋਇਆ ਉਹ ਨਾਲ ਲੈ ਕੇ ਜਾਣ ਦੇ ਟੌਪਿਕ ਨੂੰ। ਸੋ ਦੂਜੇ ਟੌਪਿਕ ਦੀ ਤੁਸੀਂ ਪ੍ਰਵੀਨ ਜੀ ਗੱਲ ਕਰ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਭਾਰਤ ਵਿੱਚ ਇੱਕ ਵਿਸ਼ੇਸ਼ ਭਾਈਚਾਰੇ ਦੇ ਖਿਲਾਫ ਅੱਗ ਉਗਲੀ ਜਾ ਰਹੀ ਆ। ਇਹ ਕਹਿਣ ਤੋਂ ਕੋਈ ਝਿਜਕ ਨਹੀਂ ਆ ਵੀ ਇਹ ਟਾਰਗੇਟ ਮੁਸਲਿਮ ਭਾਈਚਾਰੇ ਨੂੰ ਇਸ ਟਾਈਮ ਵੱਡੇ ਪੱਧਰ ਦੇ ਉੱਤੇ ਕੀਤਾ ਜਾ ਰਿਹਾ ਆ। ਇਸ ਟਾਈਮ ਅਜਿਹੇ ਲੋਕ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਲੋਕ ਜਿਹੜੇ ਬੇਲ ਦੇ ਉੱਤੇ ਬਾਹਰ ਨੇ, ਉਹ ਫੇਰ ਜ਼ਹਿਰ ਉਗਲ ਰਹੇ ਨੇ। ਹਿੰਦੂਆਂ ਨੂੰ ਇਹ ਕਹਿ ਰਹੇ ਆ ਵੀ ਤੁਸੀਂ ਜਿਹੜਾ ਆ ਜੀ ਹੁਣੇ ਹੀ ਜਾ ਕੇ ਘਰ ਜਾ ਕੇ ਨਿਆਣੇ ਜਿਹੜਾ ਉਹ ਜੰਮੋ। ਜੇ ਕਿਤੇ ਮੁਸਲਿਮ ਪ੍ਰਧਾਨ ਮੰਤਰੀ ਬਣ ਗਿਆ ਤੇ ਇੱਥੇ ਪਤਾ ਨਹੀਂ ਬਣਨਾ ਕੀ ਆ। ਇਸ ਤੋਂ ਪਹਿਲਾਂ ਇਦਾਂ ਦੀ ਕੋਈ ਮਹਾਂਪੰਚਾਇਤ ਜਿਹੜੀ ਇਹਨਾਂ ਨੇ ਹਿੰਦੂ ਮਹਾਂਸਭਾ ਜਿਹੜੀ ਕੀਤੀ ਸੀ, ਉਸ ਵਿੱਚ ਕਿਸ ਤਰੀਕੇ ਦੇ ਨਾਲ ਜੇ ਲੋੜ ਪਈ ਤਾਂ ਅਸੀਂ ਇਸ ਧਰਮ ਦੇ ਲੋਕਾਂ ਨੂੰ ਮਾਰ ਵੀ ਦੇਵਾਂਗੇ। ਅੱਜ ਇਹਨਾਂ ਦੇ ਉੱਤੇ ਆ, ਕੱਲ ਨੂੰ ਹੋਰ ਪਤਾ ਨਹੀਂ ਕਿਹਨਾਂ ਨੂੰ ਇਸ ਤਰੀਕੇ ਦੇ ਨਾਲ ਜ਼ਹਿਰ ਜਿਹੜਾ ਉਗਲ ਰਹੇ ਆ, ਉਹਨਾਂ ਦੇ ਖਿਲਾਫ ਕਿੱਦਾਂ ਭੜਕਾਹਟ ਜਿਹੜੀ ਉਹ ਫੈਲਾ ਰਹੇ। ਬਿਲਕੁਲ ਦਿੱਲੀ ਦੇ ਬਰਾੜੀ ਦੇ ਮੈਦਾਨ ਦੇ ਵਿੱਚ ਨਾ ਜੀ ਇੱਕ ਜਿਹੜੀ ਹੈ ਹਿੰਦੂ ਪੰਚਾਇਤ, ਮਹਾਂਪੰਚਾਇਤ ਕਹਿ ਸਕਦੇ ਹਾਂ, ਹੋਈ ਹੈ। ਔਰ ਇਹਦੇ ਵਿੱਚ ਇੱਕ ਮਹੰਤ ਆਇਆ ਸੀ, ਯਤੀ ਨਰਸਿੰਘਾ ਨਾਮ ਉਹਦਾ ਨਾਮ ਹੈ, ਤੇ ਉਹ ਖੁੱਲ੍ਹੇਆਮ ਹਿੰਦੂਆਂ ਨੂੰ ਮੰਚ ਤੋਂ ਕਹਿੰਦਾ ਵੀ ਜ਼ਿਆਦਾ ਬੱਚੇ ਪੈਦਾ ਕਰੋ, ਹਥਿਆਰ ਚੁੱਕੋ,
ਜੇ ਮੁਸਲਮਾਨ ਇੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਬਣ ਗਿਆ ਤੇ ਉਹ ਕਹਿੰਦਾ ਵੀ ਭਾਰਤ ਦੇ 50% ਲੋਕ ਜਿਹੜੇ ਆ ਉਹ ਧਰਮ ਬਦਲ ਲੈਣਗੇ, 40% ਹਿੰਦੂਆਂ ਦਾ ਕਤਲ ਹੋ ਜਾਊਗਾ, 10% ਹਿੰਦੂ ਆਪਣੀਆਂ ਧੀਆਂ ਭੈਣਾਂ ਮੁਸਲਮਾਨਾਂ ਨੂੰ ਦੇ ਜਾਣਗੇ ਜਾਂ ਰਿਫਿਊਜੀ ਕੈਂਪਾਂ ਦੇ ਵਿੱਚ ਛੱਡ ਜਾਣਗੇ, ਵਿਦੇਸ਼ਾਂ ਦੇ ਵਿੱਚ ਰਹਿਣਗੇ। ਇਹ ਹਿੰਦੂਆਂ ਦਾ ਭਵਿੱਖ ਆ। ਜੇ ਕਹਿੰਦਾ ਇਹਨੂੰ ਤੁਸੀਂ ਬਦਲਣਾ ਵਾ ਤੇ ਮਰਦ ਬਣੋ। ਮਰਦ ਕੌਣ ਹੁੰਦਾ? ਜਿਹਦੇ ਹੱਥ ਵਿੱਚ ਹਥਿਆਰ ਹੁੰਦਾ। ਇਹ ਸ਼ਰੇਆਮ ਪ੍ਰਵੋਕ ਆ ਸੁਸਾਇਟੀ। ਔਰ ਖਾਸ ਗੱਲ ਇਹ ਹੈ ਵੀ ਦਿੱਲੀ ਪੁਲਿਸ ਦੀ ਮੌਜੂਦਗੀ ਦੇ ਵਿੱਚ, ਮੇਰੇ ਖਿਆਲ ਦੇ ਨਾਲ ਪਹਿਲਾਂ ਦਿੱਲੀ ਪੁਲਿਸ ਨੂੰ ਹੀ ਦਿੱਲੀ ਡਿਫਾਈਨ ਕਰ ਲਈਏ ਅਸੀਂ ਕਿ ਦਿੱਲੀ ਪੁਲਿਸ ਕੀ ਆ। ਦਿੱਲੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਹਿੰਦੂ ਮਹਾਪੰਚਾਇਤ ਦਾ ਪ੍ਰੋਗਰਾਮ ਦੇ ਪ੍ਰਬੰਧਨ ਨੂੰ ਆਗਿਆ ਵੀ ਨਹੀਂ ਸੀਗੀ। ਉਹ ਉੱਥੇ ਇਹ ਚੀਜ਼ਾਂ ਕਹੀਆਂ ਗਈਆਂ ਨੇ। ਔਰ ਬਰਾੜੀ ਦੇ ਵਿੱਚ ਬਹੁਤ ਵੱਡਾ ਮੰਚ ਸਜਿਆ ਸੀਗਾ, ਭਗਵੇਂ ਝੰਡੇ ਲੱਗੇ ਸੀ। ਪੰਡਾਲ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਜਿਹੜੇ ਹਿੰਦੂ ਸੰਗਠਨਾਂ ਦੇ ਨਾਲ ਜੁੜੇ ਵਰਕਰ ਆ ਪਹੁੰਚੇ ਸੀਗੇ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵਾਪਰੀਆਂ ਜਿਹੜਾ ਇਸ ਤੋਂ ਪਹਿਲਾਂ ਵੀ ਵਾਪਰ ਚੁੱਕੀਆਂ ਨੇ। ਇਹ ਯਤੀ ਨਰਸਿੰਘਾਨੰਦ ਉਹੀ ਬੰਦਾ ਵਾ ਜਿਹਨੂੰ 2022 ਦੇ ਵਿੱਚ ਜਨਵਰੀ ਦੀ ਗੱਲ ਆ, ਜਦੋਂ ਮੁਸਲਮਾਨਾਂ ਦੇ ਖਿਲਾਫ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮ ਦੇ ਵਿੱਚ ਹਰਿਦੁਆਰ ਤੇ ਗ੍ਰਿਫਤਾਰ ਕੀਤਾ ਗਿਆ ਸੀ। ਹਰਿਦੁਆਰੋਂ ਇੱਕ ਹੋਰ ਉੱਥੇ ਬੰਦਾ ਮੌਜੂਦ ਸੀ, ਭੁਪਿੰਦਰ ਤੋਮਰ ਉਹਦਾ ਨਾਮ ਆ। ਉਹ ਹਿੰਦੂ ਰੱਖਿਆ ਦਲ ਦਾ ਪ੍ਰਧਾਨ ਹੈ ਤੇ ਪਿੰਕੀ ਉਹਦਾ ਨਾਮ ਆ। ਅਗਸਤ 2021 ਦੇ ਵਿੱਚ ਜੰਤਰ ਮੰਤਰ ਤੇ ਭੜਕਾਊ ਭਾਸ਼ਣ ਹੋਇਆ ਸੀਗਾ। ਭੜਕਾਊ ਭਾਸ਼ਣਾਂ ਨੂੰ ਦੇਣ ਦੇ ਇਲਜ਼ਾਮ ਦੇ ਵਿੱਚ ਪਿੰਕੀ ਭਈਆ ਉਰਫ ਭੁਪਿੰਦਰ ਤੋਮਰ ਵੀ ਗ੍ਰਿਫਤਾਰ ਹੋ ਚੁੱਕਿਆ ਵਾ। ਇੱਕ ਸੁਦਰਸ਼ਨ ਨਿਊਜ਼ ਚੈਨਲ ਦਾ ਸੰਪਾਦਕ ਹੈ ਸੁਰੇਸ਼ ਚੌਹਾਨਕੇ, ਸੇਵ ਇੰਡੀਆ ਫਾਊਂਡੇਸ਼ਨ ਦਾ ਸੰਸਥਾਪਕ ਪ੍ਰੀਤ ਸਿੰਘ ਤੇ ਦੂਜੇ ਹੋਰ ਕਈ ਚਿਹਰੇ ਵੀ ਸੀਗੇ। ਜਿਵੇਂ ਜਿਵੇਂ ਭੀੜ ਇਕੱਠੀ ਹੋਈ, ਵਰਕਰਾਂ ਦੀ ਨਾਅਰੇਬਾਜ਼ੀ ਤੇਜ਼ ਹੁੰਦੀ ਗਈ ਤੇ ਪੁਲਿਸ ਮੌਕੇ ਤੇ ਮੌਜੂਦ ਸੀਗੀ। ਔਰ ਖਾਸ ਗੱਲ ਇਹ ਹੈ ਕਿ ਕਸ਼ਮੀਰ ਫਾਈਲਸ ਦਾ ਜ਼ਿਕਰ ਹੁੰਦਾ ਵਾ। ਕਸ਼ਮੀਰ ਫਾਈਲਸ ਦਾ ਜ਼ਿਕਰ ਕਰਕੇ ਇਹ ਗੱਲਾਂ ਕਹੀਆਂ ਜਾਂਦੀਆਂ ਕਿ ਕਸ਼ਮੀਰ ਫਾਈਲਸ ਫਿਲਮ ਜਿਹੜੀ ਆ ਤੁਸੀਂ ਵੱਧ ਤੋਂ ਵੱਧ ਦਿਖਾਓ। ਉਹ ਕਹਿੰਦੇ ਕਿ ਜੇਕਰ ਤੁਸੀਂ ਚਾਹੁੰਦੇ ਆ ਕਿ ਧਰਤੀ ਤੇ ਹਿੰਦੂ ਮੁਸਲਮਾਨ ਦੀ ਲੜਾਈ ਨਾ ਹੋਵੇ ਤਾਂ ਇੱਕੋ ਤਰੀਕਾ ਕਸ਼ਮੀਰ ਫਾਈਲਸ ਦੇਖੋ। ਕਸ਼ਮੀਰ ਦੇ ਲੋਕ ਆਪਣੀਆਂ ਜ਼ਮੀਨਾਂ ਜਾਇਦਾਦਾਂ ਧੀਆਂ ਨੂੰ ਛੱਡ ਕੇ ਭੱਜੇ ਸਨ, ਇਸ ਤਰ੍ਹਾਂ ਤੁਸੀਂ ਵੀ ਛੱਡ ਕੇ ਭੱਜ ਜਾਓ ਜਾਂ ਹਿੰਦ ਮਹਾਸਾਗਰ ਦੇ ਵਿੱਚ ਡੁੱਬ ਕੇ ਮਰ ਜਾਓ। ਦੂਜੀ ਗੱਲ ਇਹ ਆ ਵੀ ਪੱਤਰਕਾਰ ਜਿਹੜੇ ਉੱਥੇ ਨਿਸ਼ਾਨਾ ਬਣੇ, ਪੱਤਰਕਾਰਾਂ ਨੂੰ ਉੱਥੇ ਧੱਕੇ ਮਾਰੇ ਗਏ। ਜਿਹੜੇ ਖੱਬੇ ਪੱਖੀ ਲੋਕ ਸੀਗੇ ਉਹਨਾਂ ਨੂੰ ਵੀ ਧੱਕੇ ਮਾਰੇ ਗਏ। ਆਗਿਆ ਹੈ ਨਹੀਂ ਸੀ, ਪਰ ਪ੍ਰਬੰਧ ਦੇ ਬਿਨਾਂ ਆਗਿਆ ਦੇ ਪ੍ਰਬੰਧ ਕਿਉਂ? ਇਹ ਦਿੱਲੀ ਪਹਿਲੀ ਵਾਰ ਨਹੀਂ ਆ। ਤੁਹਾਨੂੰ ਯਾਦ ਹੋਣਾ ਵਾ 8 ਅਗਸਤ 2021 ਨੂੰ ਵੀ ਜੰਤਰ ਮੰਤਰ ਤੇ ਇੱਕ ਹਿੰਦੂ ਮਹਾਪੰਚਾਇਤ ਹੁੰਦੀ ਹੈ ਤੇ ਉਹਦਾ ਸੇਵ ਇੰਡੀਆ ਦਾ ਕਰਤਾ ਧਰਤਾ ਇੱਕ ਪ੍ਰੀਤ ਸਿੰਘ ਉਹ ਕਰਾਉਂਦਾ ਵਾ। 8 ਅਗਸਤ ਦੀ ਗੱਲ ਆ, 2021 ਦੀ ਗੱਲ ਆ। ਉਦੋਂ ਵੀ ਮੁਸਲਿਮ ਵਿਰੋਧੀ ਨਾਅਰੇਬਾਜ਼ੀ ਹੋਈ ਸੀ। ਪ੍ਰੀਤ ਸਿੰਘ ਤੇ ਪਿੰਕੀ ਭਈਆ ਨੂੰ ਦਿੱਲੀ ਜਿਹੜੀ ਪੁਲਿਸ ਹੈ ਉਹਨੇ ਗ੍ਰਿਫਤਾਰ ਕਰ ਲਿਆ ਸੀਗਾ। ਤੇ ਇਸ ਤੋਂ ਬਾਅਦ ਦਸੰਬਰ ਮਹੀਨੇ ਦੀ ਗੱਲ ਆ, ਜਦੋਂ ਹਰਿਦੁਆਰ ਦੇ ਵਿੱਚ ਧਰਮ ਸੰਸਦ ਲੱਗਦੀ ਆ, ਉਦੋਂ ਵੀ ਵਿਵਾਦ ਹੋਇਆ ਸੀ। ਉਦੋਂ ਵੀ ਧਰਮ ਸੰਸਦ ਦੇ ਵਿੱਚ ਸ਼ਸਤਰ ਚੁੱਕਣ, ਮੁਸਲਮਾਨ ਪ੍ਰਧਾਨ ਮੰਤਰੀ ਨਹੀਂ ਬਣ ਦੇਣਾ ਸੀ, ਮੁਸਲਮਾਨ ਆਬਾਦੀ ਨਾ ਵਧੇ, ਧਰਮ ਦੀ ਰੱਖਿਆ ਦੇ ਨਾਮ ਤੇ ਵਿਵਾਦਤ ਭਾਸ਼ਣ ਹੋਏ ਸੀਗੇ। ਸਾਧੂ ਸੰਤ ਬੈਠੇ ਸੀਗੇ। ਫਿਰ ਨਰਸਿੰਘਾਨੰਦ ਨੂੰ ਹੇਟ ਸਪੀਚ ਨਾਲ ਕਰਕੇ ਗ੍ਰਿਫਤਾਰ ਹੁੰਦਾ ਵਾ। ਤੇ ਛੱਤੀਸਗੜ੍ਹ ਦੇ ਰਾਏਪੁਰ ਦੇ ਵਿੱਚ ਵੀ ਹੋਈ ਸੀ ਧਰਮ ਸੰਸਦ ਤੇ ਉੱਥੇ ਮਹਾਤਮਾ ਗਾਂਧੀ ਦੇ ਖਿਲਾਫ ਇਤਰਾਜ਼ਯੋਗ ਬਿਆਨ ਵੀ ਦਿੱਤਾ ਗਿਆ ਸੀਗਾ। ਹੁਣ ਉਹ ਕਹਿੰਦੇ ਆ ਕਿ ਜਿਹੜਾ ਕਾਲੀ ਚਰਨ ਮਹਾਰਾਜ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਮੱਧ ਪ੍ਰਦੇਸ਼ ਵਿੱਚ ਇਸੇ ਮਾਮਲੇ ਦੇ ਵਿੱਚ, ਧਰਮ ਸੰਸਦ ਦੇ ਵਿੱਚ ਹੇਟ ਸਪੀਚ ਦੇ ਮਾਮਲੇ, ਉਹ ਰੁਕੇ ਨਹੀਂ ਹੈ ਰਾਜ ਜੀ ਹਲੇ। ਉਹ ਕਹਿੰਦੇ ਕਿ ਭਵਿੱਖ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਜਾਰੀ ਰੱਖਾਂਗੇ। ਤੇ 11 ਮਾਰਚ ਨੂੰ ਰਾਸਨਾ ਦੇਵੀ ਦੇ ਹੀ ਮੰਦਿਰ ਦੇ ਵਿੱਚ ਲੱਗੇ ਨਲਕੇ ਤੋਂ ਪਾਣੀ ਪੀ ਲਿਆ ਸੀ ਇੱਕ ਜਵਾਕ ਨੇ ਤੇ ਉਹਨੂੰ ਬੇਰਹਿਮੀ ਨਾਲ ਕੁੱਟਿਆ ਨਹੀਂ, ਸਗੋਂ ਕੁੱਟਣ ਦਾ ਵੀਡੀਓ ਬਣਾ ਕੇ ਵਾਇਰਲ ਕੀਤਾ ਸੀ। ਤੇ ਇਹ ਜਿਹੜਾ ਸਾਰਾ ਕੁਝ ਹੋਇਆ ਸੀ ਉਹ ਬੰਦੇ ਇਹਨਾਂ ਦੇ ਵਿੱਚ ਹੀ ਸੀਗੇ। ਸੋ ਸ਼੍ਰੀ ਗੰਗੀ ਨੰਦਨ ਯਾਦਵ ਆ ਜਿਹਦੇ ਨਾਲ ਵੀਡੀਓ ਸ਼ੂਟ ਕੀਤਾ ਸੀਗਾ ਉਹ ਆਸਿਫ ਨੂੰ ਕੁੱਟਣ ਵਾਲਾ, ਤੇ ਉਹ ਸ਼ਿਵਾਨੰਦ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋਈਆਂ ਨੇ। ਦੇਸ਼ ਦੀ ਕੈਪੀਟਲ ਦੇ ਵਿੱਚ ਖੜ ਕੇ ਬੰਦੇ ਜਿਹੜੇ ਸ਼ਰੇਆਮ ਇੱਕ ਮਿਨੋਰਟੀ ਨੂੰ ਟਾਰਗੇਟ ਕਰ ਰਿਹਾ, ਔਰ ਇਹ ਹੋ ਚੁੱਕਿਆ ਵਾ। ਤੁਸੀਂ ਦੇਖੋ 84 ਸਿੱਖ ਕਤਲੇਆਮ, ਔਰ ਮਾਫ ਕਰਨਾ ਕਈ ਤਾਂ ਲੋਕ ਉਹਨੂੰ ਦਿੱਲੀ ਹਿੰਸਾ ਹੀ ਕਹਿ ਜਾਂਦੇ ਆ ਭੁਲੇਖੇ ਦੇ ਨਾਲ। ਦਿੱਲੀ ਹਿੰਸਾ ਉਹ ਆ ਜਿਹੜੀ 2021 ਦੇ ਵਿੱਚ 2020-21 ਦੇ ਵਿੱਚ ਹੋਈ ਆ, ਜਿਹਦੇ ਵਿੱਚ ਇਹਨਾਂ ਦਾ ਇੱਕ ਬੰਦਾ ਵੀ ਸ਼ਾਮਲ ਸੀਗਾ ਬੀਜੇਪੀ ਦਾ ਪੁਲਿਸ ਦੀ ਹਾਜ਼ਰੀ ਦੇ ਵਿੱਚ, ਉਹਨੇ ਵੀ ਨਾਅਰੇ ਲਾਏ ਸੀ। ਔਰ ਅਨੁਰਾਗ ਠਾਕੁਰ ਉਹਦੇ ਵਿੱਚ ਸਟੇਜਾਂ ਤੇ ਖੜ ਕੇ ਗੱਲ ਕਹਿੰਦਾ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਡੈਸ਼ ਡੈਸ਼। ਤੇ ਉਹ ਇੱਕ ਮੇਰੇ ਫੋਨ ਦੇ ਵਿੱਚ ਜਾਂ ਗੂਗਲ ਤੇ ਤੁਹਾਨੂੰ ਵੀਡੀਓ ਮਿਲ ਜਾਣੀ ਜਿਹਦੇ ਵਿੱਚ ਸਾਡੇ ਜਿਹੜੇ ਸਾਬਕਾ ਕੇਂਦਰੀ ਮੰਤਰੀ ਨਾ ਹਰਸਿਮਰਤ ਬਾਦਲ, ਉਹਨਾਂ ਨੇ ਇਸ ਕਰਕੇ ਆ ਪੋਜ ਦਿੱਤਾ ਹੋਇਆ ਹੱਥ ਨੂੰ ਤੇ ਉਹ ਐਂ ਕਰੀ ਜਾਂਦੇ ਇਸ ਤਰ੍ਹਾਂ। ਕਮਾਲ ਦੀ ਗੱਲ ਹੈ। ਅਕਾਲੀ ਦਲ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਿਹਾ, ਔਰ ਹੋਣੀ ਚਾਹੀਦੀ ਹੈ। ਪਰ 10 ਸਾਲ ਅਸੀਂ ਸੱਤਾ ਦੇ ਵਿੱਚ ਲਾਤੇ, ਨਹੀਂ ਯਾਦ ਆਏ ਉਹ ਗੱਲਾਂ ਕਰਨ ਵਾਲੇ ਵੀ ਅਸੀਂ ਜੇਲ੍ਹਾਂ ਸੁੱਟੀ ਰੱਖੇ। 7 ਸਾਲ ਦੀ ਗੱਲ ਹੈ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਿਆ ਨੂੰ ਹੋ ਗਏ ਖੇਤੀ ਕਾਨੂੰਨਾਂ ਤੋਂ ਪਹਿਲਾਂ, ਸਾਨੂੰ ਕੁਝ ਵੀ ਯਾਦ ਨਹੀਂ ਆਇਆ। ਪਰ ਅੱਜ ਅਸੀਂ
ਰੌਲਾ ਪਾਉਣਾ ਵਾ, ਅਸੀਂ ਤਾਂ ਕਹਿੰਦੇ ਕਿ ਚਲੋ ਬੰਦੀ ਸਿੰਘ ਰਿਹਾ ਹੋ ਜਾਣ, ਕੋਈ ਵੀ ਕਰਾ ਦੇਵੇ, ਸ਼ਾਬਾਸ਼ ਉਹਦੇ। ਪਰ ਜਦੋਂ ਪਾਵਰ ਦੇ ਵਿੱਚ ਉਦੋਂ ਜ਼ੁਬਾਨ ਬੰਦ ਕਿਉਂ? ਉਦੋਂ ਕੌਮ ਦੇ ਹਿੱਤ, ਪੰਜਾਬ ਦੇ ਹਿੱਤ, ਪੰਜਾਬ ਦੇ ਵਸੀਲੇ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਇਹ ਉਦੋਂ ਗੱਲਾਂ ਕਿਉਂ ਨਹੀਂ ਹੁੰਦੀਆਂ? ਸਾਡੀ ਹੈਰਾਨੀ ਦਾ ਕਾਰਨ ਇਹ ਹੈ। ਸੋ ਦੇਸ਼ ਦੀ ਕੈਪੀਟਲ ਦੇ ਵਿੱਚ ਖੜ ਕੇ ਇਸ ਤਰ੍ਹਾਂ ਦੀਆਂ ਭੜਕਾਊ ਚੀਜ਼ਾਂ ਔਰ ਇਹਨਾਂ ਚੀਜ਼ਾਂ ਦਾ ਪ੍ਰਵੋਕਨ ਹੋਣਾ ਰਾਜ ਜੀ ਬਹੁਤ ਚਿੰਤਾਜਨਕ ਗੱਲ ਆ। ਪਰ ਮਾੜੀ ਗੱਲ ਇਹ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ, ਜਿਨ੍ਹਾਂ ਤੇ ਦੋਸ਼ ਲੱਗਦਾ ਕਿ ਇਹ ਜਥੇਬੰਦੀਆਂ ਦੇ ਲੋਕ, ਕੱਟੜਪੰਥੀ ਲੋਕ, ਉਹਨਾਂ ਦੇ ਬੈਕ ਨੇ, ਪਰਚੇ ਦਰਜ ਹੋਣੇ, ਇਨਵੈਸਟੀਗੇਸ਼ਨ ਚੱਲੀਆਂ, ਇੱਕ ਅਲੱਗ ਚੀਜ਼ ਆ। ਪਰ ਤੁਸੀਂ ਦੇਖੋ ਕਿ ਕਿਵੇਂ ਭਾਈਚਾਰਕ ਜਿਹੜੀ ਸਾਂਝ ਆ, ਫਿਰਕੂ ਜਿਹੜਾ ਇੱਕ ਸਦਭਾਵਨਾ ਦਾ ਮਾਹੌਲ ਆ, ਉਹਨੂੰ ਤਾਰੋ ਪੀੜਕ ਕੀਤਾ ਜਾ ਰਿਹਾ ਵਾ, ਕਿਸ ਤਰੀਕੇ ਦੇ ਨਾਲ? ਜੀ ਬਿਲਕੁਲ ਆਗਿਆ ਨਹੀਂ ਇਹਨਾਂ ਨੂੰ ਉਹ ਕਰਨ ਦੀ, ਤੇ ਇਹ ਕਿੱਦਾਂ ਐਡੀ ਵੱਡੀ ਜਿਹੜੀ ਮਹਾਂਪੰਚਾਇਤ ਕਰ ਜਾਂਦੇ ਆ। ਦਿੱਲੀ ਪੁਲਿਸ ਨੂੰ ਮੁਲਜ਼ਮ ਬੱਸ ਤੇ ਚੜੇ ਨਾਅਰੇ ਮਾਰਦੇ ਉਹ ਨਹੀਂ ਨਜ਼ਰ ਆਉਂਦੇ, ਪਰ ਕੋਈ WhatsApp ਤੇ ਕੀ ਕਹਿੰਦਾ ਆ ਉਹ ਉਹਨਾਂ ਨੂੰ ਸਭ ਕੁਝ ਪਤਾ ਰਹਿੰਦਾ ਹੈ। ਤੁਸੀਂ ਹੁਣ ਹਿਸਾਬ ਲਾ ਲਓ ਵੀ ਅੱਖਾਂ ਤੇ ਪਰਦਾ ਪਾਉਣਾ, ਮੂੰਹ ਪਰੇ ਵੱਟ ਲੈਣਾ, ਇਹ ਕਹਾਵਤਾਂ ਕਿਉਂ ਬਣੀਆਂ ਸੀ? ਕੀ ਜਿਹੜੀਆਂ ਇਹ ਗੱਲਾਂ ਸੀ, ਆਹ ਕਰਤੂਤਾਂ ਸੀਗੀਆਂ, ਹੋਰ ਨਹੀਂ ਜੀ ਕੋਈ ਇਸ ਦੇ ਵਿੱਚ ਕਸਰ। ਸਿਰਫ ਤੇ ਸਿਰਫ ਆਹ ਕਰਤੂਤਾਂ ਸੀ। ਆਪਣੀ ਵਾਰੀ ਜਦੋਂ ਕੋਈ ਵੀ ਸੱਤਾ ਦੇ ਵਿੱਚ ਹੁੰਦਾ ਹੈ, ਜਾਂ ਕਹਿ ਲਓ ਵੀ ਪਾਵਰ ਦੇ ਵਿੱਚ ਹੁੰਦਾ ਆ, ਉਹ ਆਪਣਿਆਂ ਨੂੰ ਬਚਾਉਣ ਦੀ ਖਾਤਰ ਕਿਸ ਤਰੀਕੇ ਦੇ ਨਾਲ ਅੱਖੋਂ ਪਰੇ ਕਰ ਜਾਂਦਾ ਆ ਸਾਰੀਆਂ ਚੀਜ਼ਾਂ। ਇਹ ਸਪਸ਼ਟ ਜਿਹੜੇ ਉਦਾਹਰਣ ਆਪਣੇ ਸਾਹਮਣੇ ਨੇ। ਇੱਕ ਪਾਸੇ ਇਹਨਾਂ ਨੂੰ ਉਸ ਮੈਦਾਨ ਦੇ ਵਿੱਚ ਕੋਈ ਵੀ ਆਗਿਆ ਨਹੀਂ ਸੀ ਮਿਲੀ ਵੀ ਪ੍ਰੋਗਰਾਮ ਕਰਨ ਦੀ, ਪਰ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਰੌਲਾ ਰੱਪਾ ਪਾ ਕੇ, ਕੱਲਾ ਹੀ ਨਹੀਂ ਵੀ ਉਹਨਾਂ ਨੇ ਕੱਲਾ ਰੌਲਾ ਰੱਪਾ ਪਾਇਆ, ਜਿਹੜੇ ਦੂਜੇ ਧਰਮ ਆ, ਮੁਸਲਿਮ ਧਰਮ ਆ, ਉਸ ਦੇ ਖਿਲਾਫ ਉਹਨਾਂ ਨੇ ਅੱਗ ਵੀ ਭੜਕੀ। ਕਿਸ ਤਰੀਕੇ ਦੇ ਨਾਲ ਹਿੰਸਕ ਹੋਣ ਦੇ ਲਈ ਲੋਕਾਂ ਨੂੰ ਜਿਹੜਾ ਉਹ ਪ੍ਰੇਰ ਰਹੇ ਸੀਗੇ, ਭੜਕਾਊ ਭਾਸ਼ਣ ਦਿੱਤੇ ਜਾ ਰਹੇ ਸੀਗੇ। ਉਸ ਵੇਲੇ ਦਿੱਲੀ ਪੁਲਿਸ ਦੇ ਅਧਿਕਾਰੀ ਜਿਹੜੀ ਉਹਨਾਂ ਦੀ ਹੀ ਸੁਰੱਖਿਆ 'ਚ ਲੱਗੇ ਹੋਣਗੇ, ਉਹਨਾਂ ਨੇ ਕੰਨ ਵੀ ਬੰਦ ਕਰ ਲਏ ਤੇ ਅੱਖਾਂ ਵੀ ਜਿਹੜੀਆਂ ਆ ਉਹ ਉਹਨਾਂ ਨੇ ਬੰਦ ਕਰ ਲਈਆਂ, ਨਾ ਦੇਖਿਆ ਤੇ ਨਾ ਕੁਛ ਸੁਣਿਆ। ਕਰਨਾ ਤੇ ਇਹਨਾਂ ਨੇ ਕੀ ਸੀਗਾ? ਸੋ ਇਹ ਜਿਹੜੇ ਹਾਲਾਤ ਆ ਇਦਾਂ ਦੇ ਬਣੇ ਆ। ਬੁੱਲੀ ਬਾਈ ਐਪ ਬਣਾਉਣ ਵਾਲੇ ਮੁੰਡੇ ਦੇ ਬਾਰੇ ਲੋਕ ਜਿਹੜੇ ਜਾਣਦੇ ਹੋਣਗੇ ਵੀ ਇਦਾਂ ਕਿਸ ਤਰੀਕੇ ਦੇ ਨਾਲ ਇੱਕ ਇੰਜੀਨੀਅਰਿੰਗ ਕਰ ਰਹੇ ਮੁੰਡੇ ਇਹਨਾਂ ਦੀਆਂ ਭੜਕਾਊ ਭਾਸ਼ਣਾਂ ਦੇ ਵਿੱਚ, ਇਹਨਾਂ ਗੱਲਾਂ 'ਚ ਲੱਗ ਕੇ ਜੀ ਆਪਣਾ ਜੀਵਨ ਜਿਹੜਾ ਉਹ ਬਰਬਾਦ ਕਰ ਰਹੇ ਆ। ਪਰ ਵਾਰੇ ਨਿਆਰੇ ਤਾਂ ਉੱਥੇ ਹੋ ਜਾਂਦੇ ਆ ਵੀ ਲੱਗਦਾ ਸੀ ਵੀ ਸ਼ਾਇਦ ਜੀਵਨ ਬਰਬਾਦ ਹੋ ਜਾਣਾ, ਪਰ ਉੱਥੋਂ ਦੀ ਅਦਾਲਤ ਕਹਿੰਦੀ ਨਹੀਂ ਜੀ, ਇਹ ਪ੍ਰੋਮਿਸਿੰਗ ਆ, ਇਹਨਾਂ ਦਾ ਭਵਿੱਖ ਜਿਹੜੇ ਕਿਤੇ ਖਰਾਬ ਨਾ ਹੋ ਜੇ, ਇਸ ਲਈ ਇਹਨੂੰ ਬਾਹਰ ਛੱਡ ਦਿੱਤਾ ਜਾਂਦਾ ਹੈ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਪ੍ਰੇਰਨਾ ਪੂਰੀ ਮਿਲ ਰਹੀ ਆ ਵੀ ਤੁਸੀਂ ਜੋ ਕਰੋਗੇ ਅਸੀਂ ਤੁਹਾਨੂੰ ਜਿਹੜਾ ਉਹ ਬਚਾਵਾਂਗੇ। ਸੋ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਜਿਹੜਾ ਆ ਉਹ ਹੋ ਜਾਵੇਗਾ। ਉੱਥੇ ਗਏ ਪੱਤਰਕਾਰ ਜਿਹੜੇ ਕਹਿੰਦੇ ਵੀ ਮੁਸਲਿਮ ਧਰਮ ਦੇ ਨਾਲ ਸੰਬੰਧਿਤ ਸੀ, ਉਹਨਾਂ ਦੇ ਨਾਲ ਕੁੱਟਮਾਰ ਵੀ ਦੇਖੋ ਹੋ ਗਈ, ਉਹਨਾਂ ਦੇ ਨਾਲ ਭੜਕੇ ਵੀ। ਇਹ ਕੀ ਦੇਖੋ ਬਣ ਰਿਹਾ ਹੈਗਾ ਆ, ਇਹ ਸਮਝ ਨਹੀਂ ਆ ਰਹੀ ਵੀ ਇਸ ਟਾਈਮ ਇੰਨੀ ਜ਼ਿਆਦਾ ਅੰਨੀ ਕਿਉਂ ਮਚੀ ਪਈ ਆ। ਨਹੀਂ ਬਿਲਕੁਲ, ਦੇਖੋ ਉਹ ਕਹਿ ਰਿਹਾ ਜਿਹੜਾ ਇਹਨਾਂ ਦਾ ਮੇਨ ਜਿਹੜਾ ਬੁਲਾਰਾ ਸੀਗਾ, ਉਹ ਕਹਿੰਦਾ ਵੀ ਤੁਸੀਂ ਜਿਹੜਾ ਮਹੰਤ ਯਤੀ ਨਰਸਿੰਘ ਆਨੰਦ ਆ, ਉਹ ਕਹਿੰਦਾ ਵੀ ਤੁਸੀਂ ਬੱਚੇ ਪੈਦਾ ਕਰੋ, ਜੇ ਹਿੰਦੂ ਮੁਸਲਮਾਨ ਆਏ ਹੋ ਗਿਆ। ਕਿਸੇ ਪਾਰਟੀ ਨੇ ਕੋਈ ਮੁਸਲਮਾਨ ਅਨਾਉਂਸ ਕਰਨ ਦੀ ਗੱਲ ਕਹੀ ਆ ਕਿ ਮੁਸਲਮਾਨ ਪ੍ਰਧਾਨ ਮੰਤਰੀ ਬਣਾਵਾਂਗੇ? ਕੋਈ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਹੋ ਰਹੇ ਆ ਹੁਣ? ਇੱਕ ਵੀ ਚੀਜ਼ ਹੈ ਨਹੀਂ। ਔਰ ਇਹ ਬੰਦੇ ਜਿਹੜੀਆਂ ਸਦਭਾਵਨਾ ਦੀਆਂ ਫਿਜ਼ਾਵਾਂ ਨੇ, ਉਹਨਾਂ ਦੇ ਵਿੱਚ ਜ਼ਹਿਰ ਘੋਲ ਰਹੇ ਆ। ਇਹਨਾਂ ਦੇ ਉੱਤੇ ਐਕਸ਼ਨ ਹੋਊ ਨਾ ਹੋਊ ਇਹ ਬਾਅਦ ਦੀਆਂ ਗੱਲਾਂ ਨੇ ਰਾਜ ਜੀ। ਪਰ ਇੱਕ ਪਾਸੇ ਜਦੋਂ ਅਸੀਂ ਕਹਿੰਦੇ, ਜਦੋਂ ਬੰਦਾ ਕੋਈ ਵੀ ਗੱਲ ਕਰਦਾ ਤੇ ਹੱਕਾਂ ਦੀ ਗੱਲ ਕਰਦਾ, ਮਾਓਵਾਦੀਆਂ ਦੀ ਗੱਲ ਕਰਦਾ, ਤੇ ਉਹਨੂੰ ਅਰਬਨ ਨਕਸਲ ਕਹਿ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ। ਇਸੇ ਤਰ੍ਹਾਂ ਤੁਸੀਂ ਪੰਜਾਬ ਦੀ ਗੱਲ ਕਰ ਲਓ, ਖੁੱਲ੍ਹੇਆਮ ਕਰ ਲਓ, ਔਰ ਉਹਨੂੰ ਸਿੱਖ ਪ੍ਰੋਸਪੈਕਟ ਤੋਂ ਕਰ ਲਓ, ਤਾਂ ਤੁਹਾਨੂੰ ਲਿੰਕਡ ਕੀਤਾ ਜਾਏਗਾ ਖਾਲਿਸਤਾਨ ਦੇ ਨਾਲ। ਤੁਹਾਨੂੰ ਕਿਹਾ ਜਾਏਗਾ ਕਿ ਇਸ ਤਰ੍ਹਾਂ ਨਹੀਂ ਹੈ। ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਵਿਚਾਰਧਾਰਾਵਾਂ ਨੇ ਜਿਨ੍ਹਾਂ ਲੋਕਾਂ ਨੂੰ ਤੰਗ ਕੀਤਾ ਜਾਂਦਾ, ਅਰਬਨ ਨਕਸਲ ਕਿਹਾ ਜਾਂਦਾ, ਕਦੇ ਕੁਛ ਕਿਹਾ ਜਾਂਦਾ। ਪਰ ਜਦੋਂ ਐਸੀਆਂ ਚੀਜ਼ਾਂ ਜਿਹੜੀਆਂ ਬਿਨਾਂ ਕਿਸੇ ਬਿਨਾਂ ਕਿਸੇ ਆਗਿਆ ਦੇ ਨੇ, ਔਰ ਦੇਸ਼ ਦੀ ਕੈਪੀਟਲ ਦੇ ਵਿੱਚ ਖੜ ਕੇ ਇਸ ਤਰ੍ਹਾਂ ਦੀਆਂ ਭੜਕਾਊ ਚੀਜ਼ਾਂ ਨੂੰ ਸ਼ਰੇਆਮ ਉੱਥੇ ਮੀਡੀਆ ਦੇ ਜਿਹੜੇ ਮੋਸਟਲੀ ਜਿਹੜੇ ਪਹਿਲੀ ਲਾਈਨ ਦੇ ਲੋਕ ਆ ਜਾਂ ਸਰਕਾਰੀ ਲੋਕ ਆ, ਉੱਥੇ ਬੈਠੇ ਆ, ਪੁਲਿਸ ਦੀ ਹਾਜ਼ਰੀ ਆ, ਔਰ ਸਾਰਾ ਕੁਛ ਉਹਦੇ ਵਿਚਾਲੇ ਖੜ ਕੇ ਕੀਤਾ ਜਾਂਦਾ, ਤਾਂ ਇੱਥੋਂ ਪਤਾ ਲੱਗਦਾ ਕਿ ਚੀਜ਼ਾਂ ਪਹਿਲਾਂ ਤੋਂ ਸੈੱਟ ਨੇ। ਪਰਸੈਪਸ਼ਨਾਂ ਬਿਲਡ ਕੀਤੀਆਂ ਜਾਂਦੀਆਂ ਸਰਕਾਰਾਂ ਦੁਆਰਾ। ਪਰਸੈਪਸ਼ਨਾਂ ਦੇ ਵਿੱਚ
ਹਮੇਸ਼ਾ ਸਰਕਾਰਾਂ ਨੈਰੇਟਿਵ ਘੜਨ ਦੇ ਵਿੱਚ ਅੱਗੇ ਹੁੰਦੀਆਂ। ਹੁਣ ਤੁਸੀਂ ਦੇਖੋ ਵੀ ਧਰਮ ਸੰਸਦ ਆ ਜਾਂ ਹਿੰਦੂ ਮਹਾਪੰਚਾਇਤ ਹੈ, ਕਸ਼ਮੀਰ ਫਾਈਲਸ ਦਾ ਕੀ ਲੈਣਾ ਦੇਣਾ? ਕਸ਼ਮੀਰ ਫਾਈਲਸ ਦਾ ਇੱਕ ਫਿਲਮ ਹੈ ਨਾ, ਫਿਲਮਾਂ ਤਾਂ ਇਸ ਤੋਂ ਪਹਿਲਾਂ ਸ਼ਿਕਾਰਾ ਵੀ ਆਈਆਂ, ਹੋਰ ਬਥੇਰੀਆਂ ਆਈਆਂ। ਉਹਨਾਂ ਫਿਲਮਾਂ ਬਾਰੇ ਕਿਉਂ ਨਹੀਂ? ਕਿਉਂਕਿ ਇਹ ਫਿਲਮ ਇੱਕ ਖਾਸ ਮਕਸਦ ਦੇ ਨਾਲ ਬਣਾਈ ਗਈ ਹੈ। ਇਸ ਫਿਲਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਐਡ ਆਨ ਕੀਤੀਆਂ ਗਈਆਂ ਜਿਹਦੇ ਨਾਲ ਮੁਸਲਿਮ ਫਿਰਕੇ ਪ੍ਰਤੀ ਹੇਟ ਵਧੇ, ਜਦ ਕਿ ਅਸੀਂ ਪੰਜਾਬੀ ਰੇਡੀਓ USA ਦੇ ਮੰਚ ਤੇ ਦੱਸ ਚੁੱਕੇ ਹਾਂ ਵੀ ਜਦੋਂ ਕਸ਼ਮੀਰੀ ਹਿੰਦੂਆਂ ਦਾ ਉਜਾੜਾ, ਕਿਸੇ ਵੀ ਫਿਰਕੇ ਦਾ ਉਜਾੜਾ, ਕਿਤੋਂ ਵੀ ਉਜਾੜਾ, ਅਸੀਂ ਕਹਿੰਦੇ ਕਿ ਬਹੁਤ ਗਲਤ ਹੈ, ਨਹੀਂ ਹੋਣਾ ਚਾਹੀਦਾ। ਭਾਵੇਂ ਕਿਸੇ ਵੀ ਫਿਰਕੇ ਨਾਲ ਧੱਕਾ ਹੋਇਆ ਹੋਵੇ, ਭਾਵੇਂ ਉਹ ਮੁਸਲਮਾਨਾਂ ਨਾਲ ਹੋਇਆ ਹੋਵੇ, ਸਿੱਖਾਂ ਨਾਲ ਹੋਇਆ ਹੋਵੇ, ਬੋਧੀਆਂ ਜੈਨਾਂ ਨਾਲ, ਕਿਸੇ ਨਾਲ ਵੀ ਹੋਇਆ ਹੋਵੇ, ਉਹ ਮਾੜਾ ਆ। ਤਾਂ ਜਦੋਂ ਉਹ ਚੀਜ਼ਾਂ ਵਾਪਰੀਆਂ ਤੇ ਅਸੀਂ ਕਿਹਾ ਵੀ ਇਹ ਮਾੜਾ ਹੋਇਆ, ਪਰ ਇਹ ਖੁਦ ਜਿਹੜੇ ਕਸ਼ਮੀਰੀ ਪੰਡਤ ਆ BJP ਦੇ ਰਾਜ ਦੇ ਵਿੱਚ ਧਰਨੇ ਲਾਉਂਦੇ ਰਹੇ ਆ। 2016 ਦੀ ਗੱਲ ਆ, ਜਦੋਂ ਇਹਨਾਂ ਨੇ ਇਨਸਾਫ ਦੇ ਲਈ ਧਰਨੇ ਲਾਏ, ਉਦੋਂ BJP ਕਿੱਥੇ ਸੀ? ਜਾਂ ਤਾਂ ਉਦੋਂ ਵੀ ਤੁਸੀਂ ਗੱਲ ਕਰਦੇ ਨਾ। ਇਹ ਖੁਦ ਕਸ਼ਮੀਰੀ ਪੰਡਤ ਕਹਿੰਦੇ ਕਿ BJP ਸਾਡੇ ਦੁੱਖਾਂ ਦੀ ਮੂਕ ਦਰਸ਼ਕ ਆ, ਤੁਸੀਂ ਇਹ ਤੇ ਸਫਾਈ ਕਿਉਂ ਨਹੀਂ ਦਿੰਦੇ? ਇਹ ਖੁਦ ਜਿਹੜੇ ਕਸ਼ਮੀਰੀ ਪੰਡਤ ਕਹਿੰਦੇ ਰਹੇ ਵੀ ਹਾਲੇ ਤੱਕ BJP ਨੇ ਸਾਡੀ ਸੁਧ ਨਹੀਂ ਲਈ, ਸਾਡੀਆਂ ਸਟੋਰੀਆਂ ਸਾਰੇ ਕਰਦੇ ਨੇ, ਸਾਡੇ ਨਾਲ ਫੋਟੋਆਂ ਸਾਰੇ ਲੀਡਰ ਖਿਚਾਉਂਦੇ ਨੇ, ਸਾਡੇ ਇਸ਼ੂ ਨੂੰ ਜਿਹੜਾ ਕੈਸ਼ ਕੀਤਾ ਜਾਂਦਾ, ਉਹ ਪੋਲਿਟਿਕਸ ਦੀਆਂ ਬਹੁਤ ਧਿਰਾਂ ਕਰਦੀਆਂ, ਪਰ ਸਾਡੇ ਨਾਲ ਕੋਈ ਨਹੀਂ ਖੜਦਾ। ਇਹੀ BJP ਦੇ ਲੋਕਾਂ ਨੂੰ ਇਹ ਕਿਉਂ ਨਹੀਂ ਦੱਸਦੇ ਵੀ ਜਦੋਂ ਉੱਥੋਂ ਕਸ਼ਮੀਰੀ ਹਿੰਦੂਆਂ ਦਾ ਉਜਾੜਾ ਹੋਇਆ ਤੇ ਬਹੁਤ ਸਾਰੇ ਸਿੱਖ ਪਰਿਵਾਰਾਂ ਦਾ ਵੀ ਉਜਾੜਾ ਹੋਇਆ। ਜਦੋਂ ਵਾਇਲੈਂਸ ਹੋਈ ਸੀ ਉਹਦੇ 'ਚ ਸਿੱਖ ਵੀ ਮਾਰੇ ਗਏ, ਔਰ ਬਹੁਤ ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਸੀ। ਪਰ ਉਹ ਗੱਲਾਂ ਕਿਉਂ ਨਹੀਂ ਆ ਰਹੀਆਂ ਬਾਹਰ, ਕਿਉਂ ਨਹੀਂ ਕੱਢੀਆਂ ਜਾਂਦੀਆਂ? ਤੁਸੀਂ NDTV ਤੇ ਸਰਚ ਕਰ ਲਓ, ਤੁਸੀਂ Google ਤੇ ਸਰਚ ਕਰ ਲਓ। ਕੋਈ ਆਪਾਂ ਕਿਸੇ ਨੂੰ ਰਿਕਮੈਂਡਡ ਨਹੀਂ ਕਰਦੇ ਕਿ ਕਿਹੜੇ ਅਦਾਰੇ ਤੇ ਜਾ ਕੇ ਪੜ੍ਹੋ। ਬਹੁਤ ਸਾਰੀਆਂ ਵੈਬਸਾਈਟਾਂ ਤੁਹਾਨੂੰ ਇਹ ਜਿਹੀਆਂ ਮਿਲ ਜਾਣਗੀਆਂ। ਜਦੋਂ ਤੁਸੀਂ ਲਿਖੋਗੇ ਟਰੁਥ ਅਬਾਊਟ ਹਿੰਦੂ ਪਾਪੂਲੇਸ਼ਨ ਇਨ ਕਸ਼ਮੀਰ ਜਾਂ ਕਸ਼ਮੀਰੀ ਪੰਡਿਤ ਇਸ਼ੂਜ਼, ਜਦੋਂ ਤੁਸੀਂ ਇਹ ਚੀਜ਼ਾਂ ਲਿਖ ਕੇ ਸਰਚ ਕਰੋਗੇ, ਔਨ ਰਿਕਾਰਡ ਨੇ ਇਹ ਚੀਜ਼ਾਂ। ਔਰ ਇੱਕ ਤਾਂ ਵੈਬਸਾਈਟ SEO ਨੇ ਵਿਦ ਫੈਕਟ ਐਂਡ ਫਿਗਰਸ ਚੀਜ਼ਾਂ ਜਿਹੜੀਆਂ ਵਾ ਉਹ ਕੀਤੀਆਂ ਵਾ ਕਿ ਆਹ ਹੋਇਆ ਸੀ, ਪਰ ਇਹਨਾਂ ਚੀਜ਼ਾਂ ਨੂੰ ਪਿੱਛੇ ਕਰਕੇ ਹੁਣ ਇਹਨਾਂ ਚੀਜ਼ਾਂ ਤੇ ਪੋਲਿਟਿਕਸ ਕੀਤੀ ਜਾ ਰਹੀ ਹੈ। ਜੀ ਆਪਾਂ ਇੱਕ ਕਾਲਰ ਲੈਣੇ ਜੁੜੇ ਨੇ ਆਪਣੇ ਨਾਲ, ਜਗਦੀਸ਼ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਜੀ ਰਮਨ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲੇ, ਬਹੁਤ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਜਿੰਨੀ ਨਾ ਜੀ ਲਿਖਤ ਦੀ ਗੱਲ ਉਨੀ ਥੋੜੀ ਹੈ ਜੀ। ਪੁਰਾਣੀਆਂ ਗੱਲਾਂ ਦਾ ਜਿੰਨੀ ਤੁਸੀਂ ਪੁਰਾਣੀਆਂ ਗੱਲਾਂ ਛੇੜੀ ਜਾਂਦੇ, ਇਤਿਹਾਸ ਛੇੜੀ ਜਾਂਦੇ, ਵੱਧ ਤੋਂ ਵੱਧ ਇਹ ਗੱਲਾਂ ਆਉਂਦੀਆਂ ਨੇ। ਤੁਸੀਂ ਨਵੀਆਂ ਗੱਲਾਂ ਦੇਖ ਲਓ ਜੀ, ਇਹਨਾਂ ਨੇ ਦਿੱਲੀ ਅੰਦੋਲਨ ਵਿੱਚ ਕੀ ਕੁਛ ਨਹੀਂ ਕੀਤਾ, ਕਿੰਨੀਆਂ ਘਿਨਾਉਣੀਆਂ ਗੱਲਾਂ ਕੀਤੀਆਂ, ਉਦੋਂ ਫੇਰ ਕਰਨੇ ਨੂੰ ਇਹਨਾਂ ਦੇ ਕੀ ਮਾੜੇ ਕਿੰਨੇ ਮਾੜੇ ਸ਼ਬਦ ਬੋਲੇ, ਸ਼ਰਮ ਨਹੀਂ ਆਉਂਦੀ ਮੋਦੀ ਨੂੰ। ਹਾਂਜੀ, ਤੁਹਾਡੇ ਸਾਹਮਣੇ 28 ਜਨਵਰੀ ਨੂੰ ਕਿੰਨੇ ਵਿੱਚ BJP ਦੇ ਬੰਦੇ, ਵੀਡੀਓ ਬਾਲ ਸਾਰਾ ਕੁਛ ਪਤਾ ਜੀ। ਕਿੰਨੇ ਬੰਦੇ ਸੱਟਾਂ ਲੱਗੀਆਂ, ਕਿਸੇ ਮੱਥੇ ਤੇ, ਕਿਸੇ ਬਾਂਹ ਤੇ, ਕਿਸੇ 14-15 ਮੁੰਡੇ ਸੱਟਾਂ ਲੱਗੀਆਂ ਸੀ, ਕਾਫੀ ਸੱਟਾਂ ਲੱਗੀਆਂ ਸੀ ਜਿਹਨਾਂ ਦੇ। ਔਰ ਤੁਹਾਡੇ ਸਾਹਮਣੇ ਇੱਕ ਮੁੰਡਾ ਸਿੱਖ ਸਰਦਾਰ, ਉਹਨੂੰ ਕਿੱਦਾਂ ਜਿਹਦਾ ਬੱਕਰਾ ਵੀ ਕਸਾਈ ਜੀ ਬੱਕਰੇ ਦਾ ਫੜਦਾ, ਜਿਹੜਾ ਢਾਕ ਉੱਤੇ ਪੈਰ ਕਿਸੇ ਤੇ, ਕਿੰਨੀ ਬੇਰਾਮੀ ਨਾਲ ਉਹਨੂੰ ਫੜਿਆ ਮੁੰਡੇ ਨੂੰ। ਤੁਹਾਡੇ ਸਾਹਮਣੇ ਹੀ ਦੇਖੋ ਉਹਦੇ ਕਾਰ ਦੇ ਨਾਲ ਕਿੰਨੇ ਬੰਦੇ, 5 ਬੰਦੇ ਮਾਰਦੇ। ਕਿਸੇ ਥੋੜੀ ਗੱਲ ਤਾਂ ਨਹੀਂ, ਕਿਸੇ ਚਿੜੀ ਮਰ ਜਾ ਨਾ ਜੀ ਆਪਣੇ ਕਾਰ ਪਿੱਛੇ, ਤਾਂ ਦਿਲੋਂ ਦੁੱਖ ਆ ਜਾ ਵੀ ਚਿੜੀ ਮਰ ਗਈ, ਮਾਰ ਦੁੱਖ ਆਉਂਦਾ ਆ। ਆਸ਼ੀਸ਼ ਮਿਸ਼ਰੇ ਨੇ, ਹਨਾ, ਆਸ਼ੀਸ਼ ਮਿਸ਼ਰੇ ਨੇ, ਮੰਤਰੀ ਦੇ ਮੁੰਡੇ ਨੇ। ਹਾਂਜੀ, ਮੰਤਰੀ ਦੇ ਮੁੰਡੇ ਨੇ ਮਾਰੇ ਸੀ ਬੰਦੇ ਜੀ। BJP ਦਾ ਮੰਤਰੀ ਹੈ। ਉਹੀ ਮੈਂ ਗੱਲ ਕਰ, BJP ਦਾ ਬੰਦਾ ਜੀ ਉਹ। ਹਾਂਜੀ ਹਾਂਜੀ। ਜਿਸਲੇ ਗੱਲ ਅਦਾਲਤ ਵਿੱਚ ਹੋਈ, ਉਹਨਾਂ ਦਾ ਆਨਲਾਈਨ ਉਹਦੇ ਵਕੀਲ ਦਾ ਪੱਖ ਸੁਣ ਲਿਆ ਜੀ। ਹਾਂਜੀ, ਸਾਰੇ ਜਿਹੜੇ ਜਿਹੜੇ ਪੂਰੇ ਹੋ ਗਏ, ਉਹਨਾਂ ਕਿਸੇ ਨੇ ਗੱਲੇ ਸੁਣੇ ਹੈਗੇ, ਉਹਨੂੰ ਉਹ ਜਮਾਨਤ ਦਾ ਸਭ ਕੁਛ ਹੋ ਗਿਆ ਉਹਨੂੰ। ਠੀਕ ਹੈ, ਇਹ ਇੰਨੇ ਬੇਸ਼ਰਮ ਲੋਕ, ਜਿੰਨੀ ਤੁਸੀਂ ਮਰਜ਼ੀ ਦੀ ਗੱਲ ਕਰ ਲਓ, ਜਿੰਨੀ ਮਰਜ਼ੀ ਗੱਲ ਕਰ ਲਓ, ਕਿਸੇ ਵਿਚਾਰੇ ਬੰਦੇ ਨੂੰ ਘੋੜੀ ਤੇ ਚੜੇ ਨੂੰ ਕੁੱਟ-ਕੁੱਟ ਮਾਰ ਦਿੰਦੇ ਨੇ। ਆਪਣੇ ਕੋਲ ਬੈਠ ਕੇ ਬਲਦ ਵਿੱਚ ਉਹਨੂੰ ਕੁੱਟ-ਕੁੱਟ ਮਾਰ ਦਿੰਦੇ ਨੇ। ਕਿਸੇ ਬਿਨਾਂ ਗੱਲ ਤੋਂ ਹੀ ਉਹ ਤੇਰੇ ਗਾਂ ਦਾ ਮੀਟ ਤੋਂ ਉਹਨੂੰ ਕੁੱਟ-ਕੁੱਟ ਮਾਰ, ਇਹਦੇ ਤਾਂ ਇੰਨੀ ਬੇਸ਼ਰਮੀ ਬੜੀ ਹੱਦ ਤੋਂ ਜ਼ਿਆਦਾ ਜੀ, ਹੱਦ ਤੋਂ ਜ਼ਿਆਦਾ। ਇਹਨਾਂ ਤਾਂ ਗੱਲਾਂ ਕਹਿਣ ਤੋਂ ਬਾਹਰ ਹੋਈਆਂ ਜਿਹਨਾਂ ਦੀਆਂ ਗੱਲਾਂ ਆ ਤੁਹਾਡੇ ਸਾਹਮਣੇ। ਜਿਹੜਾ ਖਤਰਾ ਆ, ਖੱਟਰ ਜਿਹਨੂੰ ਕਹਿੰਦੇ ਜੀ, ਸੌਰੀ ਰੇਡੀਓ ਨਹੀਂ ਬੋਲਣਾ ਚਾਹੀਦਾ, ਪਰ ਦੋਕੇ ਕਿਆ ਹੁੰਦਾ, ਬਹੁਤ ਪਿਆਰ ਨਾਲ ਕਿਆ ਹੁੰਦਾ ਹੈ। ਇਹਨੇ ਤੁਹਾਡੇ ਸਾਹਮਣੇ ਇਹਨੇ ਕਿਹਾ ਜੀ, ਬੜਾ ਵਧੀਆ ਲਾਈਵ ਹੋ ਕੇ, ਕਹਿੰਦਾ ਉਹ ਤੁਸੀਂ ਕਹਿੰਦੇ 5 ਦਫਾ ਬਣਾ ਲਓ ਗਰੁੱਪ, ਚੱਕ ਲਓ ਲਾਠੀਆਂ, ਜੇਲ੍ਹ ਵਿੱਚ। ਹਾਂਜੀ ਬਿਲਕੁਲ ਕਿਹਾ ਤੁਸੀਂ ਦੇਖੋ ਠੀਕ ਹੈ ਜੀ। ਜੀ ਬਹੁਤ ਗੱਲਾਂ ਬਹੁਤ ਜ਼ਿਆਦਾ ਦੂਰ ਹੈ ਇਹਨਾਂ ਤਾਂ ਸੋਚ ਬਹੁਤ ਘਟੀਆ ਕਮੀਨੀ ਸੋਚ ਰਿਹਾ ਬੰਦਿਆਂ ਦੀ ਜੀ। ਥੈਂਕ ਯੂ ਰਾਜ ਜੀ। ਸਾਡੇ ਨਾਲ ਯਾਦਵਿੰਦਰ ਆਸਟ੍ਰੇਲੀਆ ਤੋਂ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਨਾਲ ਲੈ ਲੈਨੇ ਆ। ਯਾਦਵਿੰਦਰ ਜੀ, ਤੁਸੀਂ 에ਅਰ ਤੇ ਹੋ? ਸਤਿ ਸ਼੍ਰੀ ਅਕਾਲ ਮੇਰੀ ਦੋਨੇ ਵੀਰਾਂ ਨੂੰ ਜੀ, ਹੱਥ ਜੋੜ ਕੇ।
ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲੀ ਵਾਰ ਫੋਨ ਕਾਲ ਕਰ ਰਿਹਾ ਜੀ 2016 ਤੋਂ ਬਾਅਦ, ਤੋਂ ਤੁਹਾਡਾ ਕੰਟੀਨਿਊ ਲਿਸਨਰ ਆ ਜੀ। ਥੈਂਕ ਯੂ ਜੀ। ਸਵੇਰੇ ਨਿਤਨੇਮ ਤੋਂ ਬਾਅਦ ਤੁਹਾਡੀ ਮਿੰਟੂ ਵੀਰ ਵਾਲੀਆਂ ਖਬਰਾਂ ਸੁਣਦਾ, ਦੈਨ ਆਫਟਰ ਦੈਟ ਮੇਰਾ ਦਿਨ ਸਟਾਰਟ ਹੁੰਦਾ। ਅੱਜ ਪਹਿਲੀ ਵਾਰ ਮੈਂ ਕਾਲ ਕੀਤੀ ਅੱਜ ਪ੍ਰਵੀਨ ਜੀ ਨਾਲ, ਤੇ ਮੈਂ ਸਿਰਫ ਇਹ ਕਹਿ ਰਿਹਾ ਸੀਗਾ ਜਿਹੜੇ ਤੁਸੀਂ ਦੋ ਟੌਪਿਕ ਸ਼ੁਰੂ ਕੀਤੇ ਹੋਇਆ, ਇਹਦੇ ਵਿੱਚ ਜਿੰਨਾ ਕੁ ਵਰਕ ਕਰ ਸਕਦੇ ਹਾਂ ਵੀ ਜੇ ਆਪਾਂ ਕਹਿੰਦੇ ਹਾਂ ਵੀ ਜਿਹੜੇ ਮੰਤਰੀ ਲੈ ਕੇ ਸਮਾਨ ਚੱਕ ਕੇ ਪੰਜਾਬ ਦੇ, ਉਹ ਕਦੇ ਮੰਤਰੀ ਨਹੀਂ ਚੱਕਦੇ, ਜਿਹੜੇ ਉਹਨਾਂ ਦਾ ਲੇਬਰ ਆ ਨਾ ਥੱਲੇ ਵਾਲੀ, ਮੇਰੇ ਹਿਸਾਬ ਨਾਲ ਉਹ ਚੱਕਦੀ ਆ ਜੀ, ਉਹ ਸਮਾਨ ਚੱਕਦੀ ਆ। ਪਰ ਜਿਹੜਾ ਨਾਉ ਹੁੰਦਾ ਨਾ, ਜਦੋਂ ਤੁਹਾਡਾ ਛੋਟਾ ਸਟਾਫ ਵਰਕਰ ਡਾਊਨ ਜਿਹੜਾ ਹੁੰਦਾ, ਕੋਈ ਵੀ ਗੜਬੜ ਕਰਦਾ ਤਾਂ ਕਲੇਮ ਤੇ ਜਵਾਬ ਦੇ ਉਹਨਾਂ ਦਾ ਸੀਨੀਅਰ ਹੋ ਜਾਂਦਾ ਆ। ਤੇ ਜੇ ਛੋਟੀਆਂ ਛੋਟੀਆਂ ਕੁਰਸੀਆਂ ਜਾਂ ਇਹ ਚੀਜ਼ਾਂ ਲੈ ਗਏ ਆ ਚੱਕ ਕੇ, ਤਾਂ ਉਹ ਜਿਹੜੇ ਛੋਟੇ ਹੁੰਦੇ ਨੇ ਨਾ, ਜਿਹੜੇ ਸਮਾਨ ਮੂਵਰ ਹੁੰਦੇ ਨੇ, ਜਿਹੜੇ ਹਾਊਸ ਮੂਵਰ ਆਪਾਂ ਕਹਿੰਦੇ ਆ, ਜਾਂ ਹਨਾ ਜਿਹੜੇ ਉਹ ਹੁੰਦੇ ਆ, ਆਈ ਥਿੰਕ ਸੋ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਚੱਕ ਕੇ ਲੈ ਗਿਆ ਉਹ ਸਮਾਨ ਨੂੰ, ਤੇ ਬਲੇਮ ਐਂਡ ਜਵਾਬਦੇਹੀ ਹੁਣ ਵੱਡਿਆਂ ਤੇ ਲੱਗ ਰਹੀ ਆ। ਆਪਾਂ ਕਿਸੇ ਦੇ ਪੱਖ ਦੇ ਨਹੀਂ ਹੈਗੇ, ਨਾ ਮਨਪ੍ਰੀਤ ਬਾਦਲ ਦੇ ਜਾ ਕੇ। ਯਾਦਵਿੰਦਰ ਜੀ, ਜੇ ਛੋਟਿਆਂ ਨੇ ਸਮਾਨ ਚੱਕਿਆ ਹੁੰਦਾ ਨਾ, ਤੇ ਵੱਡਿਆਂ ਨੇ ਇਨਕੁਆਇਰੀਆਂ ਲਵਾ ਦੇਣੀਆਂ ਸੀਗੀਆਂ। ਵੱਡੇ ਚੈੱਕਾਂ ਦੀ ਫੋਟੋ ਨਹੀਂ ਪਾਉਂਦੇ ਹੁੰਦੇ ਫਿਰ। ਜੇ ਵੱਡੇ ਕਹਿ ਰਹੇ ਆ ਵੀ ਅਸੀਂ ਬਈ ਹਜੇ ਹੈਂਡਓਵਰ ਕਰਨਾ, ਚਾਬੀਆਂ ਸਾਡੇ ਕੋਲੇ ਆ, 5-5 ਲੱਖ ਦਾ ਸਮਾਨ ਛੋਟੇ ਨਹੀਂ ਲਿਜਾ ਸਕਦੇ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਵਾਂ। ਇੱਕ ਅਕਾਲੀ ਸਰਕਾਰ ਦੇ ਵਿੱਚ ਇੱਕ ਬਹੁਤ ਵੱਡੇ ਅਫਸਰ ਦੇ ਘਰ ਰੇਡ ਪਈ ਸੀਗੀ, ਤੇ ਉੱਥੇ ਕਿਉਂਕਿ ਬੀਜ ਘੁਟਾਲੇ ਦੇ ਵਿੱਚ ਉਹਦਾ ਨਾਮ ਆ ਗਿਆ ਸੀ, ਪੈਸਟ ਘੁਟਾਲਾ, ਸ਼ਾਇਦ ਬੀਜ ਘੁਟਾਲਾ, ਆਈ ਐਮ ਨਾਟ ਸ਼ੋਰ ਅਬਾਊਟ ਦੈਟ ਕੀ ਸੀਗਾ, ਘੁਟਾਲਾ ਸੀਗਾ। ਪਰ ਤੇ ਉਹਦੇ ਘਰੋਂ ਨਾ ਡਾਲਰ ਮਿਲੇ ਸੀਗੇ ਥੋੜੇ ਜਿਹੇ, ਤੇ ਹੋਰ ਬਾਹਰ ਦੀ ਕਰੰਸੀ, ਡਾਲਰ ਤੇ ਇੱਕ ਪਿਸਟਲ। ਤੇ ਉਹ ਕੀ ਹੋਇਆ, ਬਠਿੰਡੇ ਮਾਲਖਾਨੇ ਦੇ ਵਿੱਚੋਂ ਚੀਜ਼ਾਂ ਚੋਰੀ ਹੋਈਆਂ ਸੀ। ਬਾਅਦ ਦੇ ਵਿੱਚ ਪਤਾ ਲੱਗਿਆ ਵੀ ਜਿਸ ਹੌਲਦਾਰ ਬਾਈ ਨੇ ਇਹ ਸਾਰੀ ਕਰਤੂਤ ਕੀਤੀ ਸੀ, ਉਹ ਕਿਸੇ ਅਕਾਲੀ ਲੀਡਰ ਦਾ ਨੇੜਲਾ ਸੀ, ਪਰ ਪਰਚਾ ਦੱਸਦੇ ਹੋ ਗਿਆ ਸੀ, ਇਨਕੁਆਇਰੀ ਵੀ ਖੁੱਲ ਗਈ ਸੀ। ਇਹ ਜਿਹੜੀਆਂ ਚੀਜ਼ਾਂ ਹਜਮ ਹੁੰਦੀਆਂ ਨੇ, ਛੋਟੇ ਢਿੱਡਾਂ ਦੇ ਨਹੀਂ ਹੁੰਦੀਆਂ ਯਾਦਵਿੰਦਰ ਜੀ, ਇਹਦੇ ਲਈ ਵੱਡੇ ਢਿੱਡ ਚਾਹੀਦੇ ਆ ਜੀ। ਥੈਂਕ ਯੂ ਜੀ। ਹਾਂਜੀ ਹਾਂਜੀ, ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਸੋ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਪ੍ਰਵੀਨ ਹੁਣ ਸਮਾਪਤ ਹੈਗਾ ਆ ਜੀ, ਤੇ ਆਪਾਂ ਕੱਲ ਨੂੰ ਮਿਲਦੇ ਹਾਂ ਫਿਰ ਕਿਸੇ ਨਵੇਂ ਜਿਹੜੇ ਉਹ ਟੌਪਿਕ ਦੇ ਨਾਲ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹ ਸਾਂਝੀ ਸਾਥ ਲੱਗਿਆ ਕਰੇਗੀ ਜੀ। ਤੁਹਾਡੇ ਨਾਲ ਆਪਾਂ 3 ਤੋਂ 4 ਸਾਡੇ ਨਾਲ ਇੱਕ ਕਾਲਰ ਹੋਰ ਨੇ ਰਾਜ ਜੀ, ਅਸੀਂ ਜਾਂਦੇ ਜਾਂਦੇ ਸੁਣ ਲੈਨੇ ਉਹਨਾਂ ਦੀ ਗੱਲ, ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ, ਕੀ ਨਾਮ ਆ ਤੁਹਾਡਾ? ਹਾਂਜੀ, ਮੇਰਾ ਹੀ ਫੋਨ ਹੈ ਜੀ। ਹਾਂਜੀ, ਤੁਸੀਂ ਏਅਰ ਤੇ ਹੋ, ਤੁਸੀਂ ਇਸ ਵੇਲੇ ਏਅਰ ਤੇ ਹੋ। ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਜਿਵੇਂ ਤੁਸੀਂ ਬਹੁਤ ਵੱਡੇ ਘਰ ਦੇ ਮਾਲਕ ਆ ਹਨਾ, ਜੇ ਤੁਸੀਂ ਬਾਹਰ ਕਿਤੇ ਕੋਠੀ 'ਚ ਰਹਿੰਦੇ ਆ ਤੇ ਤੁਹਾਡਾ ਨੌਕਰ ਉਹ ਤੁਹਾਡੇ ਬਿਨਾਂ ਪੁੱਛੇ ਤੋਂ ਨਾ ਇੱਕ ਸੂਈ ਵੀ ਨਹੀਂ ਲਿਜਾ ਸਕਦਾ। ਮੇਰਾ ਤਾਂ ਇਹੀ ਹੈ, ਜੇ ਉਹ ਸੂਈ ਚੱਕਦਾ ਆ ਤੁਹਾਡੀ ਸ਼ਹਿਰ ਵਾਲ ਜਾਂ ਤੁਹਾਡੀ ਰਜਾਮੰਦੀ ਨਹੀਂ ਚੱਕਦਾ, ਉਹਨਾਂ ਦੀ ਹਿੰਮਤ ਹੀ ਨਹੀਂ ਪੈਂਦੀ ਸੀ ਚੱਕਣ ਦੀ, ਵਿਚਾਰਿਆਂ ਦੀ ਨਹੀਂ ਚੱਕ ਸਕਦੇ। ਬਿਲਕੁਲ ਇਸ ਕਰਕੇ ਥੋੜਾ ਟਾਈਮ ਇਸ ਕਰਕੇ ਮੈਂ ਇੰਨੇ ਕੁ ਜੀ ਦੱਸਣਾ ਚਾਹੁੰਦਾ ਤੁਹਾਨੂੰ। ਬੜਾ ਸ਼ੁਕਰੀਆ, ਧੰਨਵਾਦ ਤੁਹਾਨੂੰ। ਮਿਹਰਬਾਨੀ ਜੀ, ਧੰਨਵਾਦ, ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਇਹਦੇ ਵਿੱਚ ਤਾਂ ਹੁਣ ਕੋਈ ਦੋ ਰਾਵਾਂ ਜਿਹੜੀਆਂ ਆ, ਮੈਨੂੰ ਲੱਗਦਾ ਪ੍ਰਵੀਨ ਜੀ ਰਹਿ ਨਹੀਂ ਗਈਆਂ। ਲੋਕੀ ਕੀ ਸੋਚਦੇ ਨੇ ਇਹਨਾਂ ਦੇ ਬਾਰੇ, ਤਕਰੀਬਨ ਇਹ ਚੀਜ਼ਾਂ ਜਿਹੜੀਆਂ ਤੈਅ ਆ। ਬਾਕੀ ਆਪਾਂ ਹਰ ਜਿਹੜੇ ਅੱਜ ਦਿਨ ਵੀਕਡੇਜ਼ ਦੇ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੱਖ-ਵੱਖ ਵਿਸ਼ਿਆਂ ਦੇ ਉੱਤੇ, ਚਾਹੇ ਉਹ ਅਮਰੀਕਾ ਦੇ ਨਾਲ ਸੰਬੰਧਿਤ ਨੇ, ਪੰਜਾਬੀਆਂ ਦੇ ਨਾਲ, ਪੰਜਾਬ ਦੇ ਨਾਲ, ਹਰ ਇੱਕ ਪਾਸੇ ਦੀ ਜਿਹੜੀ ਗੱਲ ਆ ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਕਰਾਂਗੇ। ਤੁਸੀਂ ਜਿਹੜੇ ਜੀ ਕਾਲ ਕਰ ਸਕਿਆ ਕਰੋਗੇ 408-272-5500 ਤੇ। ਹੁਣ ਸਾਂਝੀ ਸਾਥ ਦੀ ਇੱਥੇ ਜਿਹੜੀ ਸਮਾਪਤੀ ਹੈ, ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਦੇਸੋ ਪ੍ਰਦੇਸ਼ ਲੈ ਕੇ ਬਲਵਿੰਦਰ ਕੌਰ ਜੀ ਜਿਹੜੇ ਆ ਉਹ ਹਾਜ਼ਰ ਹੋਣਗੇ। ਉਦੋਂ ਤੱਕ ਲਈ ਇਜਾਜ਼ਤ ਲੈਂਦੇ ਆ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਸਾਰਿਆਂ ਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।